ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹਿਮਾਨਯੋਗ ਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਹੈ ਜੀ 16 ਅਪ੍ਰੈਲ ਦਿਨ ਸ਼ਨੀਚਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਇਸ ਮੌਕੇ ਯੂਐਸ ਇਮੀਗ੍ਰੇਸ਼ਨ ਦੇ ਬਾਬਤ ਹਰ ਸ਼ਨੀਚਰਵਾਰ ਗੱਲਬਾਤ ਕਰਨ ਦੇ ਲਈ ਯੂਐਸ ਇਮੀਗ੍ਰੇਸ਼ਨ ਦੇ ਬਿਹਤਰੀਨ ਅਟਰਨੀ ਜੇ ਟਿਟਕੇਣਾ ਜੀ। ਟਿਟਕੇਣਾ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟਿਟਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਟਕੇਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸੰਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਮਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਡ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਟਰਨੀ ਟਿਟਕੇਣਾ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਆਪਾਂ ਸ਼ੁਰੂ ਕਰਾਂਗੇ। ਤੇ ਸਭ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਹਾਊਸਕੀਪਿੰਗ ਰੂਲਸ ਉਸ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਸਾਂਝੀ ਕਰ ਲਿਓ ਜੀ। ਜੀ ਬਿਲਕੁਲ। ਸੋ ਸਭ ਤੋਂ ਪਹਿਲਾਂ ਇਦਾਂ ਕਿ ਜਿਹੜੇ ਆਈਸ ਵਾਲੇ ਆ, ਉਹ ਜਦੋਂ ਬੰਦਾ ਬਾਰਡਰ ਟੱਪ ਕੇ ਆਉਂਦਾ, ਉਹਨਾਂ ਵੱਲੋਂ ਥੋੜੀ ਜਿਹੀ ਡਿਲੇ ਹੋ ਰਹੀ ਆ, ਥੋੜੀ ਨਹੀਂ ਕਾਫੀ ਡਿਲੇ ਹੋ ਰਹੀ ਆ ਇਮੀਗ੍ਰੇਸ਼ਨ ਕੋਰਟ ਨੂੰ ਫਾਈਲਸ ਭੇਜਣ ਦੇ ਵਿੱਚ। ਸੋ ਕੀ ਹੁੰਦਾ ਕਿ ਜਿਹੜੇ ਆਈਸ ਵਾਲੇ, ਜਦੋਂ ਤੁਸੀਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ, ਜਦੋਂ ਤੁਸੀਂ ਬਾਰਡਰ ਟੱਪ ਕੇ ਆਉਂਦੇ ਹੋ ਤੇ ਜੇ ਤੁਹਾਡੇ ਬਿਆਨ ਵਗੈਰਾ ਪਾਸ ਹੋ ਜਾਂਦੇ ਨੇ, ਤੁਹਾਨੂੰ ਉਹ ਜਦੋਂ ਰਿਲੀਜ਼ ਕਰ ਦਿੰਦੇ ਨੇ ਯੂਐਸ ਦੇ ਵਿੱਚ, ਤੇ ਉਹ ਤੁਹਾਡਾ ਜਿਹੜਾ ਸਭ ਤੋਂ ਪਹਿਲਾਂ ਕੰਮ ਇਹ ਕਰਦੇ ਨੇ ਕਿ ਆਈਸ ਵਾਲੇ ਤੁਹਾਡੀ ਜਿਹੜੀ ਫਾਈਲਸ ਆ ਉਹਨੂੰ EOIR ਸਿਸਟਮ, ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਭੇਜਦੇ ਆ। ਸੋ ਜਦੋਂ ਫਾਈਲਾਂ ਜੱਜ ਦੇ ਮੂਹਰੇ ਕੋਰਟ ਸਿਸਟਮ ਦੇ ਵਿੱਚ ਆਉਂਦੀਆਂ, ਉਦੋਂ ਹੀ ਤੁਸੀਂ ਆਪਣਾ ਜਿਹੜਾ ਕੇਸ ਆ ਜੱਜ ਮੂਹਰੇ ਲਾ ਸਕਦੇ ਹੋ। ਉਸ ਤੋਂ ਪਹਿਲਾਂ ਜੇ ਤੁਹਾਡਾ ਲਾਇਰ ਜਿਹੜਾ ਟਰਾਈ ਕਰਦਾ ਕੇਸ, ਤਾਂ ਤੁਹਾਨੂੰ ਕੋਰਟ ਫਿਰ ਇਹੀ ਕਹਿੰਦਾ ਕਿ ਤੁਹਾਡੀਆਂ ਜੇ ਫਾਈਲਸ ਨਹੀਂ ਆਈਆਂ, ਤੁਸੀਂ ਵੇਟ ਕਰੋ। ਸੋ ਹੁਣ ਉਹਨਾਂ ਦਾ ਮੁੱਦਾ ਇਹ ਹੋ ਜਾਂਦਾ ਕਿ ਆਪਾਂ ਦੇਖ ਰਹੇ ਹਾਂ ਕਿ ਕਈ ਮਹੀਨੇ, 6 ਮਹੀਨੇ, 8 ਮਹੀਨੇ ਕਈ ਵਾਰੀ ਜਿਹੜੀਆਂ ਫਾਈਲਸ ਆ ਉਹ ਆ ਨਹੀਂ ਰਹੀਆਂ। ਠੀਕ ਹੈ। ਤੇ ਅਸਾਈਲਮ ਵੀ ਫਾਈਲ ਨਹੀਂ ਹੋ ਸਕਦਾ, ਜਿਹੜਾ ਉਹਨਾਂ ਦਾ ਕੇਸ ਆ ਉਹ ਚੇਂਜ ਨਹੀਂ ਹੋ ਸਕਦਾ, ਤੇ ਉਹਦੇ ਕਰਕੇ ਉਹਨਾਂ ਦੀ ਜਿਹੜੀ ਵਰਕ ਪਰਮਿਟ ਦੀ ਕਲੌਕ ਆ, ਉਹਦੇ ਵੀ ਜਿਹੜੇ ਇਸ਼ੂਜ਼ ਆ ਉਹ ਸਟਾਰਟ ਨਹੀਂ ਹੋ ਰਹੇ। ਸੋ ਕੇਸ ਜਿਹੜੇ ਕੋਰਟ ਦੇ ਮੂਹਰੇ ਫਾਈਲਾਂ ਪਹੁੰਚਣ ਜਿਹੜੀ ਕਾਫੀ ਜਿਹੜੀ ਦੇਰੀ ਉਹ ਆ ਰਹੀ ਆ। ਸੋ ਹਾਊਸਕੀਪਿੰਗ ਇਸ਼ੂਜ਼ 'ਚ ਇਸ ਲਈ ਹੈ ਕਿ ਇਹ ਗੱਲ ਨੂੰ ਸਮਝੋ, ਇਹਦੇ ਵਿੱਚ ਕੋਈ ਲਾਇਰ ਦਾ ਕੰਟਰੋਲ ਨਹੀਂ ਹੈਗਾ, ਤਾਂ ਜੋ ਹੈ ਸੋ ਹੈ, ਕੋਰਟ ਦੇ ਸਿਸਟਮ ਦੇ ਵਿੱਚ ਵੇਟ ਹੀ ਕਰਨੀ ਪੈਂਦੀ ਹੈ। ਸੋ ਜ਼ਿਆਦਾਤਰ ਆਪਾਂ ਇਹ ਸੁਣਦੇ ਹਾਂ ਕਿ ਉਹ ਕਹਿੰਦੇ ਕਿ ਮੇਰਾ ਫਰੈਂਡ ਵੀ ਮੇਰੇ ਨਾਲ ਆਇਆ ਸੀਗਾ, ਉਹਦਾ ਕੇਸ ਲੱਗ ਗਿਆ, ਮੇਰਾ ਕਿਉਂ ਨਹੀਂ ਲੱਗਾ। ਸੋ ਉਹਦਾ ਰੀਜ਼ਨ ਇਹੀ ਹੈ ਕਿ ਫਰੈਂਡ ਦੀ ਫਾਈਲ ਜਿਹੜੀ ਆ ਉਹ ਪਹੁੰਚ ਗਈ ਹੈ ਤੇ ਤੁਹਾਡੀ ਅਜੇ ਨਹੀਂ ਪਹੁੰਚੀ ਹੈ। ਸਾਡੇ ਹੁਣ ਗੱਲ ਕਰੀਏ ਆਪਣੇ ਆਫਿਸ ਦੇ ਮੁੱਦਿਆਂ ਦੀ। ਸੋ ਈਮੇਲਸ ਜਿਹੜੀਆਂ ਕੰਟੀਨਿਊਸਲੀ ਇੱਕ ਪ੍ਰੋਬਲਮ ਸਾਡੇ ਲਈ ਬਣੀ ਹੋਈ ਆ, ਉਹ ਮੈਂ ਫਿਗਰ ਆਊਟ ਕੀਤਾ ਕਿ ਜਿਹੜੇ ਆਪਣੇ ਕਲਾਇੰਟ ਆ, ਉਹਨਾਂ ਦੇ ਕੋਲ ਲੈਪਟਾਪ ਨਹੀਂ ਹੈਗੇ। ਸੋ ਉਹ ਮੋਬਾਈਲ ਫੋਨ ਤੋਂ, ਇੱਕ ਤਾਂ ਉਹਨਾਂ ਨੂੰ ਈਮੇਲ ਵੈਸੇ ਨਹੀਂ ਕਰਨੀ ਆਉਂਦੀ, ਰਿਪਲਾਈ ਆਲ ਜਾਂ CC, ਤੇ ਦੂਜਾ ਇਹ ਹੈ ਕਿ ਉਹ ਮੋਬਾਈਲ ਫੋਨ ਤੋਂ ਆਪਣੀ ਜਿਹੜੀ ਈਮੇਲ ਆ ਉਹ ਸਾਨੂੰ ਕਰਦੇ ਆ, ਤੇ ਤਾਂ ਕਰਕੇ ਨਾ ਪ੍ਰੋਬਲਮ। ਸੋ ਇਹ ਹੈ ਕਿ ਜਦੋਂ ਤੁਸੀਂ ਸਾਡੇ ਆਫਿਸ ਨਾਲ ਡੀਲ ਕਰਨਾ, ਜੇ ਤੁਹਾਡੇ ਕੋਲ ਪਹਿਲਾਂ ਤਾਂ ਲੈਪਟਾਪ ਲਓ, ਜੇ ਲੈਪਟਾਪ ਨਹੀਂ ਹੈਗਾ ਤਾਂ ਲੋਕਲ ਫੈਡਐਕਸ ਜਾਂ ਹੋਰ ਕਾਫੀ ਆਫਿਸ ਆ ਜਿਹੜੇ ਤੁਹਾਨੂੰ ਕੰਪਿਊਟਰ ਦੀਆਂ ਸੁਵਿਧਾਵਾਂ ਪ੍ਰੋਵਾਈਡ ਕਰਦੇ ਆ। ਸੋ ਆਪਣਾ 10-15 ਮਿੰਟ ਦਾ ਟਾਈਮ ਕੱਢ ਕੇ ਉੱਥੇ ਜਾਓ, ਕਿਉਂਕਿ ਇਹ ਇੰਪੋਰਟੈਂਟ ਆ ਤੁਹਾਡੇ ਲਈ। ਇੱਥੇ ਤੁਸੀਂ ਟਾਈਮ ਨਾ ਬਚਾਓ, ਜਾ ਕੇ ਉੱਥੋਂ ਦੀ ਸਾਨੂੰ ਈਮੇਲ ਜਿਹੜੀ ਕਰੋ, ਸਟਾਫ ਨੂੰ ਕਾਪੀ ਰੱਖੋ, ਕਿਉਂਕਿ ਜਿਸ ਹਿਸਾਬ ਨਾਲ ਕੇਸ ਆ ਰਹੇ ਆ, ਭਾਵੇਂ ਸਾਡਾ ਆਫਿਸ ਆ ਭਾਵੇਂ ਕਿਸੇ ਦਾ ਵੀ ਆਫਿਸ ਆ, ਤੁਹਾਨੂੰ ਕਾਫੀ ਜ਼ਿਆਦਾ, ਸਾਨੂੰ ਵੀ ਪ੍ਰੋਬਲਮ ਆ ਤੇ ਤੁਹਾਨੂੰ ਵੀ, ਜਿਹੜਾ ਤੁਸੀਂ ਡਾਕੂਮੈਂਟ ਸ਼ੇਅਰ ਕਰਦੇ ਹੋ, ਕੇਸ ਤੁਹਾਡਾ ਅੱਗੇ ਚੱਲਣਾ ਨਹੀਂ ਜਦ ਤੱਕ ਤੁਸੀਂ ਸਹੀ ਤਰੀਕੇ ਨਾਲ ਈਮੇਲ ਸ਼ੇਅਰ ਨਹੀਂ ਕਰੋਗੇ। ਤੇ ਇਹਦੇ ਨਾਲ ਇਹ ਹੈ ਕਿ ਆਪਣੀ ਜਿਹੜੀ ਹੀਅਰਿੰਗ ਡੇਟ ਹੈਗੀ ਆ, ਜਦੋਂ ਤਰੀਕ ਤੁਹਾਡੀ ਬੋਲਦੀ ਹੈ ਸਿਸਟਮ ਦੇ ਵਿੱਚ, ਉਹਨੂੰ ਤੁਸੀਂ ਜਿਹੜਾ ਉਹਨਾਂ ਦਾ ਹੌਟਲਾਈਨ ਨੰਬਰ ਹੈਗਾ ਉੱਤੇ ਚੈੱਕ ਕਰਕੇ ਰੱਖੋ ਹਮੇਸ਼ਾ ਕਿ ਕੀ ਡੇਟ ਤੁਹਾਡੀ ਜਿਹੜੀ ਚੱਲ ਰਹੀ ਹੈ। ਕਈ ਵਾਰੀ ਤੁਸੀਂ ਬਿਲਕੁਲ 5 ਦਿਨ ਪਹਿਲਾਂ, 6 ਦਿਨ ਪਹਿਲਾਂ ਲਾਇਰ ਨੂੰ ਹਾਇਰ ਕਰਦੇ ਹੋ। ਸੋ ਜਦ ਤੱਕ ਆਪਾਂ ਤੁਹਾਡੀ ਫਾਈਲ ਤੱਕ ਪਹੁੰਚਦੇ ਹਾਂ ਤਾਂ ਇੱਦਾਂ ਹੋ ਸਕਦਾ ਕਿ ਤੁਹਾਡੀ ਤਰੀਕ ਜਿਹੜੀ ਆ ਆਲਰੇਡੀ ਬੋਲਦੀ ਹੋਵੇ ਸਿਸਟਮ ਦੇ ਵਿੱਚ। ਤਾਂ ਤੁਸੀਂ ਆਪਣਾ ਜਿਹੜਾ ਤਰੀਕਾਂ, ਤੁਹਾਨੂੰ ਹਮੇਸ਼ਾ ਤੁਹਾਡੀਆਂ ਪਤਾ ਹੋਣੀਆਂ ਚਾਹੀਦੀਆਂ, ਮਿਸ ਨਹੀਂ ਹੋਣੀ ਚਾਹੀਦੀ ਤਰੀਕ। ਤੇ ਇਹਦੇ ਨਾਲ ਆਪਣਾ ਨਿਊਯਾਰਕ ਆਫਿਸ ਦਾ ਅਪਡੇਟ ਦੱਸ ਦਈਏ ਕਿ ਆਫਿਸ ਤਿਆਰ ਆ ਪੂਰਾ ਜੀ।
ਜਿਹੜਾ ਸਾਡਾ ਲਾਇਰ ਸੀਗਾ ਉੱਥੇ ਜਿਹਨੇ ਸ਼ੁਰੂਆਤ ਕਰਨੀ ਆ, ਉਹਨੇ 10-15 ਦਿਨਾਂ ਲਈ ਇੰਡੀਆ ਘੁੰਮਣ ਜਾਣਾ, ਤੇ ਮਈ ਪਹਿਲੇ ਵੀਕ ਦੇ ਵਿੱਚ ਸ਼ੁਰੂ ਆ, ਮਤਲਬ ਕਿ ਆਫਿਸ ਬਣ ਗਿਆ ਸਾਰਾ ਕੁਛ ਆ, ਤੇ ਮਈ 1 ਤਰੀਕ ਨੂੰ ਫੋਰੈਸਟ ਹਿਲਸ ਦੇ ਵਿੱਚ ਆਪਣਾ ਆਫਿਸ ਜਿਹੜਾ ਨਿਊਯਾਰਕ ਦੇ ਵਿੱਚ ਉਹ ਖੁੱਲੂਗਾ। ਇਹਦੇ ਨਾਲ ਕੈਲੀਫੋਰਨੀਆ ਦੇ ਵਿੱਚ ਸਾਡਾ ਜਿਹੜਾ ਆਫਿਸ ਸੀਗਾ ਉਹ 2-3 ਮਹੀਨਿਆਂ ਦੇ ਵਿੱਚ ਚੇਂਜ ਹੋ ਜਾਣਾ। ਸੈਂਟਾਨਾ ਰੋ ਕਰਕੇ ਇੱਥੇ ਇਲਾਕਾ ਇੱਕ ਸੈਨੋਜ਼ੇ ਦੇ ਵਿੱਚ, ਉਹਦੇ ਲਾਗੇ ਆਪਾਂ ਨਵਾਂ ਆਫਿਸ ਲਿਆ ਵਾ, ਤੇ ਜੀ ਕੰਸਟਰਕਸ਼ਨ ਜਿਹੜੀ ਚੱਲ ਰਹੀ ਆ ਤੇ ਹਾਇਰਿੰਗ ਨਵੀਂ ਹੋ ਰਹੀ ਆ, ਐਕਸਪੈਂਡ ਹੋ ਰਿਹਾ ਸਟਾਫ, ਤੇ ਜਦ ਤੱਕ ਥੋੜੇ ਜਿਹੇ ਡਿਲੇ ਚੱਲਦੇ ਰਹਿਣੇ ਆ। ਮਾਫੀ ਚਾਹੁੰਦੇ ਆ, ਵੋਲਿਊਮ ਵੱਧ ਰਹੀ ਆ, ਲੋਕੀ ਕਾਫੀ ਆ ਰਹੇ ਨੇ, ਕਈ ਲਾਸਟ ਮਿੰਟ ਤੇ ਹਾਇਰ ਕਰਦੇ ਨੇ। ਸੋ ਇਹ ਹੈ ਕਿ ਆਪਣੇ ਵੱਲੋਂ ਪੂਰਾ ਬੈਸਟ ਕਰੀਦਾ, ਪਰ 2-3 ਮਹੀਨੇ ਤੁਸੀਂ ਜਿਹੜਾ ਹੋਰ ਸਾਡੇ ਨਾਲ ਕੋਆਪਰੇਟ ਕਰੋ। ਸਾਨੂੰ ਥੋੜੀ ਜਿਹੀ ਜਗ੍ਹਾ ਜ਼ਿਆਦਾ ਚਾਹੀਦੀ ਹੈ ਤਾਂ ਕਿ ਸਟਾਫ ਬਹਿ ਸਕੇ, ਤੇ 2-3 ਮਹੀਨਿਆਂ ਦੇ ਵਿੱਚ ਆਪਣਾ ਸਿਸਟਮ ਜਿਹੜਾ ਉਹ ਪੂਰਾ ਸੂਟ ਹੋ ਜਾਊਗਾ। ਜੀ ਚਲੋ ਜੀ, ਸਾਥ ਦਿਓ ਜੀ ਤਾਂ ਜੋ ਤੁਹਾਡਾ ਸਾਥ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਦੇ ਸਕਣ। ਸੋ ਜਦੋਂ ਆਈਸ ਦੀ ਫਾਈਲਿੰਗ ਦੇ ਕੇਸ ਦੇ ਵਿੱਚ ਜਦੋਂ ਤੁਸੀਂ ਕਿਹਾ ਵੀ ਡਿਲੇ ਹੁੰਦੇ, ਇਹਦੇ ਨਾਲ ਫਿਰ ਉਹਨਾਂ ਲੋਕਾਂ ਦੇ ਕਲੌਕ ਦੇ ਇਸ਼ੂ ਵੀ ਹੁੰਦੇ ਆ? ਜੀ ਬਿਲਕੁਲ, ਜਦੋਂ ਤੁਹਾਡੀ ਜਿਹੜੀ ਕਲੌਕ ਆ ਉਹ ਜਦ ਤੱਕ ਤੁਸੀਂ ਅਸਾਈਲਮ ਦਾ ਕੇਸ ਨਹੀਂ ਲਾ ਦਿੰਦੇ ਹੋ ਤਦ ਤੱਕ ਤੁਹਾਡੀ ਕਲੌਕ ਜਿਹੜੀ ਉਹ ਸ਼ੁਰੂ ਨਹੀਂ ਹੁੰਦੀ, ਤੇ 150 ਦਿਨ ਤੁਹਾਨੂੰ ਜਿਹੜਾ ਉਹ ਵੇਟ ਕਰਨਾ ਪੈਂਦਾ ਅਸਾਈਲਮ ਲਾਉਣ ਤੋਂ ਬਾਅਦ। ਹੁਣ ਜੇ ਤੁਹਾਡਾ ਅਸਾਈਲਮ ਨਾ ਲੱਗ ਸਕੇ ਤਾਂ ਤੁਹਾਡੀ ਕਲੌਕ ਵੀ ਜਿਹੜੀ ਸ਼ੁਰੂ ਨਹੀਂ ਹੋਣੀ। ਮਤਲਬ ਤੁਹਾਡਾ ਜਦੋਂ ਸਿਸਟਮ 'ਚ ਕੇਸ ਹੀ ਨਹੀਂ ਗਿਆ ਤਾਂ ਕਲੌਕ ਦਾ ਕੋਈ ਰੌਲਾ ਨਹੀਂ, ਤੁਹਾਡਾ ਕੇਸ ਹੀ ਨਹੀਂ ਲੱਗ ਸਕਦਾ। ਤੇ ਇਹਦੇ ਸਾਡੇ ਕਈ ਕੇਸ ਇਦਾਂ ਦੇ ਵੀ ਹੋਏ ਆ ਕਿ ਉਹਨਾਂ ਨੇ ਜਦੋਂ ਸਾਲ ਦੀ ਅਸਾਈਲਮ ਦੀ ਡੈਡਲਾਈਨ ਹੁੰਦੀ ਹੈ, ਇਹਨਾਂ ਨੇ ਕੇਸ ਭੇਜਿਆ ਨਹੀਂ, ਕੋਰਟ ਨੂੰ ਭੇਜਿਆ ਨਹੀਂ। ਸੋ ਉਸ ਕੇਸ ਦੇ ਵਿੱਚ ਕੀ ਹੈ ਕਿ ਸਾਨੂੰ ਅਸਾਈਲਮ ਆਫਿਸ ਮੋਰੇ ਜਿਹੜਾ ਕੇਸ ਆ ਇਹ ਲੋਕਾਂ ਦਾ ਫਾਈਲ ਕਰਨਾ ਪਿਆ। ਜੀ ਬਿਲਕੁਲ, ਇੱਧਰ ਜਿਹੜੀ ਜ਼ਰੂਰ ਆਪਾਂ ਦੇਖ ਰਹੇ ਹਾਂ ਵੀ ਤੇਜ਼ੀ ਵੀ ਆ, ਡਿਲੇ ਵੀ ਆ, ਸਾਰਾ ਕੁਛ ਆ। ਬਾਕੀ ਜਿਹੜੀ ਇੰਡੀਆ 'ਚ ਵੇਟ ਕਰਦੇ ਆ ਭਾਈ, ਉਹਨਾਂ ਨੂੰ ਵੀ ਵੇਟ ਹੀ ਅਜੇ ਹਾਲ ਦੀ ਘੜੀ ਕਰਨੀ ਪੈਣੀ ਆ। ਜਿੱਦਾਂ ਜਿੱਦਾਂ ਚਲਾਉਣਗੇ ਜੀ ਉਹ ਕੰਮ ਕਾਜ, ਉਸ ਹਿਸਾਬ ਦੇ ਨਾਲ ਹੀ ਫਿਰ ਤੁਰੀ ਜਾਣਾ। ਬਾਕੀ ਕੋਈ ਨਹੀਂ, ਹੌਸਲਾ ਰੱਖੋ। ਤੁਸੀਂ ਸਿਸਟਮ ਦੇ ਵਿੱਚ ਜੇ ਹੈਗੇ ਆ ਤਾਂ ਵਾਰੀ ਆ ਹੀ ਜਾਣੀ ਆ ਕਿਸੇ ਨਾ ਕਿਸੇ ਦਿਨ। ਸੋ ਇਹ ਹੌਸਲੇ ਦੇ ਨਾਲ ਜਿਹੜਾ ਆ ਰੋਜ਼ ਰੋਟੀ ਪਾਣੀ ਜਿਹੜਾ ਫੁਲਕਾ ਛਕਿਆ ਕਰੋ, ਕੋਈ ਚੱਕਰ ਨਹੀਂ। ਅਗਲੀ ਟੇਰਕੇ ਨਾ ਜੀ ਗੱਲ ਕਰਦੇ ਆ ਨਵੇਂ ਕਾਨੂੰਨ ਦੀ। ਆਪਾਂ ਥੋੜੇ ਦਿਨ ਪਹਿਲਾਂ ਵੀ ਇਸ ਉੱਤੇ ਚਰਚਾ ਕੀਤੀ ਸੀ। $2500 ਦੀ ਪ੍ਰੀਮੀਅਮ ਪ੍ਰੋਸੈਸਿੰਗ ਦਾ ਜਿਹੜਾ ਹੁੰਦਾ ਆ। ਸੋ ਹੁਣ ਖਬਰਾਂ, ਰਿਊਮਰ, ਅਫਵਾਹਾਂ ਇਹ ਉੱਡ ਰਹੀਆਂ ਨੇ ਵੀ ਅਸਾਈਲਮ ਤੁਹਾਡਾ ਕਹਿੰਦੇ 6 ਮਹੀਨਿਆਂ ਦੇ ਵਿੱਚ ਹੋ ਜਾਊਗਾ $2500 ਜਿਹੜਾ ਉਹ ਦੇ ਕੇ। ਇਸ ਗੱਲ ਦੇ ਵਿੱਚ ਕੀ ਸੱਚਾਈ ਹੈ? ਕਿਹੜਾ ਨਵਾਂ ਰੂਲ ਆ ਜਿਸ ਦੇ ਬਾਰੇ ਇਸ ਟਾਈਮ ਚਰਚਾਵਾਂ, ਜਿਹੜਾ ਬਾਜ਼ਾਰ ਪੂਰਾ ਗਰਮ ਆ? ਜੀ, ਸੋ ਇਦਾਂ ਆ ਕਿ ਟਿਕਟੌਕ ਤੇ ਜਦੋਂ ਗੱਲਾਂ ਸੁਣਦੇ ਹੋ ਥੋੜਾ ਉਹਨੂੰ ਨਾ ਗ੍ਰੇਨ ਆਫ ਸਾਲਟ ਨਾਲ ਲੈ ਕੇ ਸੁਣਿਆ ਕਰੋ। ਮਤਲਬ ਕਿ ਉਹ ਗੱਲਾਂ ਦੇ ਵਿੱਚ ਸੱਚਾਈ ਨਹੀਂ ਹੁੰਦੀ। ਇਹ ਨਹੀਂ ਕਿ ਟਿਕਟੌਕ ਤੇ ਕਿਸੇ ਨੇ ਕਹਿ ਦਿੱਤਾ ਤੇ ਉਹ ਇਦਾਂ ਸੱਚ ਹੋ ਜਾਣਾ। ਜਿਹੜੀ ਖਬਰ ਆਈ ਉਹ ਕਿਸੇ ਹੋਰ ਚੀਜ਼ ਬਾਰੇ ਆਈ ਕਿ $2500 ਦੇ ਕੇ ਆਹ ਵਾਲੇ ਪ੍ਰੋਸੈਸ ਨੂੰ ਐਕਸਪੀਡਾਈਟ ਕਰ ਦਿਓ। ਉਹਦਾ ਟਿਕਟੌਕ ਤੇ ਹੋਰ ਹੀ ਕੁਝ ਬਣਾਤਾ ਉਹਨਾਂ ਨੇ ਕਿ ਬਈ $2500 ਦਿਓ, ਤੁਹਾਡਾ ਅਸਾਈਲਮ ਜਿਹੜਾ ਉਹ ਛੇਤੀ ਹੋ ਜਾਣਾ, 6 ਮਹੀਨੇ ਦੇ ਅੰਦਰ ਹੋ ਜਾਣਾ ਹਰੇਕ ਤੇ। ਸੋ ਹੁਣ 2-3 ਚੀਜ਼ਾਂ ਇਹ, ਪਹਿਲਾਂ ਜੇ ਤੁਸੀਂ ਟਿਕਟੌਕ ਚਲਾਉਣਾ, ਟਿਕਟੌਕ ਤੇ ਹੁਣ ਵਾਧੂ ਇਨਫੋਰਮੇਸ਼ਨ, ਹਰੇਕ ਬੰਦਾ ਉੱਥੇ ਡਾਕਟਰ ਬਣਿਆ, ਹਰੇਕ ਬੰਦਾ ਉੱਥੇ ਵਕੀਲ ਬਣਿਆ। ਸੋ ਪਹਿਲਾਂ ਇਹ ਹੈ ਕਿ ਇਹ ਦੇਖੋ ਕਿ ਸਨਸਨੀ ਕੌਣ ਫੈਲਾਉਂਦਾ, ਤੇ ਉਹ ਤੁਸੀਂ ਚੈਨਲ ਭਾਵੇਂ ਅਨਸਬਸਕ੍ਰਾਈਬ ਕਰ ਦਿਓ, ਤੁਹਾਨੂੰ ਫਾਇਦਾ ਨਹੀਂ ਹੋਣਾ, ਉਹਦਾ ਨੁਕਸਾਨ ਹੀ ਹੋਣਾ। ਸੋ ਇਹ ਹੈ ਕਿ ਰੀਅਲ ਨਿਊਜ਼ ਨੂੰ ਤੁਸੀਂ ਫੋਲੋ ਕਰੋ ਕਿ ਰੀਅਲ ਨਿਊਜ਼ ਜਿਹੜੀ ਉਹ ਕੀ ਚੱਲ ਰਹੀ ਹੈ। ਤੇ ਰੀਅਲ ਨਿਊਜ਼ ਇਹ ਹੈ ਕਿ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਸੀਗੀ, ਉਹਨਾਂ ਨੇ ਪਿਛਲੇ ਸਾਲ ਤੋਂ ਉਹਨਾਂ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਜਿਹੜਾ ਅਸਾਈਲਮ ਦਾ ਉਹਨਾਂ ਨੇ ਨਵਾਂ ਕਾਨੂੰਨ ਆ ਉਹ ਪਾਸ ਕਰਨਾ। ਉਹ ਗੱਲ ਬਿਲਕੁਲ ਸਹੀ ਹੈ ਕਿ ਉਹਨਾਂ ਨੇ ਉਹ ਨਵਾਂ ਕਾਨੂੰਨ ਜਿਹੜਾ ਪਾਸ ਕਰਨਾ, ਤੇ ਮਾਰਚ 24 ਤੋਂ ਉਹਨਾਂ ਨੇ ਜਿਹੜੀ ਰੈਗੂਲੇਸ਼ਨ ਆ ਉਹ ਜਿਹੜੀ ਇਹਨਾਂ ਨੇ ਸਾਹਮਣੇ ਲੈ ਕੇ ਆਂਦੀ ਆ, ਤੇ 60 ਦਿਨਾਂ ਦੇ ਅੰਦਰ, ਮਾਰਚ 24 ਤੋਂ ਤੁਸੀਂ ਲਾ ਲਓ ਅਪ੍ਰੈਲ ਤੇ ਮਈ, ਹੈ ਨਾ, ਮਈ 23 ਨੂੰ ਜਿਹੜਾ ਇਹਨਾਂ ਦੇ 60 ਦਿਨ ਪੂਰੇ ਹੋ ਜਾਣੇ ਆ। 60 ਦਿਨਾਂ ਬਾਅਦ ਮਈ 23 ਨੂੰ ਇਹ ਜਿਹੜੀ ਰੈਗੂਲੇਸ਼ਨ ਆ ਇਹ ਇਫੈਕਟ 'ਚ ਜਾਊਗੀ। ਸੋ ਹੁਣ ਇਹ ਜਿਹੜੀ ਰੈਗੂਲੇਸ਼ਨ ਸੀਗੀ, ਇਹਨੂੰ ਪਿਛਲੇ ਸਾਲ ਇਹਨਾਂ ਨੇ ਅਗਸਤ 2021 ਦੇ ਵਿੱਚ ਪਬਲਿਕ ਕਮੈਂਟਸ ਵਗੈਰਾ ਜਿਹੜੇ ਰੂਲ ਮੇਕਿੰਗ ਪੀਰੀਅਡ ਦੇ ਵਿੱਚ ਜੋ ਵੀ ਉਹਨਾਂ ਦੀਆਂ ਫਾਰਮੈਲਿਟੀਜ਼ ਹੁੰਦੀਆਂ ਉਹ ਪਹਿਲਾਂ ਹੀ ਇਹਦੀਆਂ ਪੂਰੀਆਂ ਹੋ ਗਈਆਂ। ਸੋ ਹੁਣ ਇਹ ਮਈ ਦੇ ਵਿੱਚ ਇਹ ਜਿਹੜੀ ਰੈਗੂਲੇਸ਼ਨ ਆ ਇਨ ਇਫੈਕਟ ਜਿਹੜੀ ਚੱਲ ਜਾਣੀ ਆ। ਇਹ ਜਿਹੜੀ ਰੈਗੂਲੇਸ਼ਨ ਆ ਇਹਨੇ ਪੂਰੀ ਜਿਹੜੀ ਅਸਾਈਲਮ ਦੀ ਗੇਮ ਜਿਹੜੀ ਹੈਗੀ ਆ ਪੂਰੀ ਉਹਨੂੰ ਚੇਂਜ ਕਰ ਦੇਣਾ, ਮਤਲਬ A to Z। ਤੁਸੀਂ ਦੇਖੋਗੇ ਕਿਉਂ। ਸੋ ਕੀ ਸੀਗਾ ਕਿ ਜਿਹੜਾ ਅਸਾਈਲਮ ਸੀਕਰ ਜਿਹੜਾ ਹੈਗਾ ਬਾਰਡਰ ਤੇ ਜਦੋਂ ਆਉਂਦਾ, ਜਿਹੜੀ ਨਵੀਂ ਰੈਗੂਲੇਸ਼ਨ ਆ ਇਹਦੇ ਤਹਿਤ ਇਹਦਾ ਜਿਹੜਾ ਕੇਸ ਆ ਉਹ 6 ਮਹੀਨਿਆਂ 'ਚ ਪਾਸ ਹੋਊਗਾ। ਜਿਹੜਾ ਨਵਾਂ ਬੰਦਾ ਆਊਗਾ ਮਈ 23 ਤੋਂ ਬਾਅਦ, ਜਿਹੜੇ ਪੁਰਾਣੇ ਕੇਸ ਸੀਗੇ ਉਹ ਉੱਦਾਂ ਹੀ ਚੱਲਣੇ ਆ। ਸੋ ਕਿਸੇ ਵੀ ਬੰਦੇ ਲਈ ਕੋਈ ਵੀ ਇਦਾਂ ਦਾ ਰੂਲ ਨਹੀਂ ਆਇਆ ਕਿ $2500 ਦੇ ਕੇ ਤੁਸੀਂ ਆਪਣਾ ਕੇਸ ਛੇਤੀ ਕਰਾ ਲੈਣਾ। ਉਹ ਸਭ ਜਿਹੜੇ ਹੈਗੇ ਆ ਝੂਠ, ਅਫਵਾਹਾਂ ਵਾ। ਨਾ ਹੀ ਕਦੀ ਸਰਕਾਰ ਨੇ ਇਦਾਂ ਕਿਹਾ ਸੀਗਾ ਤੇ ਨਾ ਹੀ ਇਦਾਂ ਕਦੀ ਹੋ ਸਕਦਾ। $2500 ਤਾਂ ਹੁਣ ਲੋਕੀ ਜਿੱਥੇ $1000
20 30 ਹਜ਼ਾਰ ਡਾਲਰ ਵਕੀਲਾਂ ਤੇ ਖਰਚ ਦਿੰਦੇ ਆ, $2500 ਦੇਣ ਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਣੀ। ਸੋ ਗੱਲ ਤਾਂ ਉੱਥੇ ਹੀ ਹੈ ਕਿ ਜੇ $2500 ਦੇ ਕੇ ਉਹ ਤੇਜ਼ ਕਰ ਦੇਣ, ਸਾਰਿਆਂ ਨੇ $2500 ਦੇ ਦੇਣੇ ਆ, ਫਿਰ ਸਿਸਟਮ ਤਾਂ ਉੱਥੇ ਹੀ ਖੜਾ। ਸੋ ਇਹ ਕੋਈ ਚੇਂਜ ਇਦਾਂ ਦੀ ਨਹੀਂ ਹੈਗੀ। ਜਿਹੜੀ ਚੇਂਜ ਉਹਨਾਂ ਦੀ ਇਹ ਹੈ ਕਿ ਨਵੇਂ ਸਿਸਟਮ ਦੇ ਥੱਲੇ ਜਿਹੜਾ ਮਈ 23 ਤੋਂ ਬਾਅਦ ਬੰਦਾ ਆਊਗਾ, ਉਹਦਾ ਕੇਸ ਇਹ ਕਹਿੰਦੇ ਆ ਕਿ 6 ਮਹੀਨਿਆਂ ਦੇ ਵਿੱਚ ਆਪਾਂ ਡਿਸਾਈਡ ਕਰਨ ਦੀ ਕੋਸ਼ਿਸ਼ ਕਰਨੀ ਆ, ਅਪੋਜ਼ ਟੂ ਜਿਹੜਾ ਹੁਣ ਕਰੰਟ ਸਿਸਟਮ ਉਹਦੇ ਵਿੱਚ ਘੱਟੋ ਘੱਟ 3-4 ਸਾਲ ਜਾਂ ਜ਼ਿਆਦਾ ਲੱਗਦੇ ਆ। ਇਹਨਾਂ ਨੇ ਸਾਫ਼ ਕਿਹਾ ਕਿ ਜਿਹੜੀ ਇਹ ਰੈਗੂਲੇਸ਼ਨ ਆ, ਇਹ ਸਿਰਫ ਜਿਹੜੇ ਨਵੇਂ ਲੋਕੀ ਆ ਰਹੇ ਆ, ਆਊਗੇ, ਉਹਨਾਂ ਤੇ ਅਪਲਾਈ ਕਰਦੀ ਆ। ਜਿਹੜੇ ਇਹ ਤਰੀਕ ਤੋਂ ਪਹਿਲਾਂ ਆਉਂਦੇ ਆ ਉਹਨਾਂ ਤੇ ਅਪਲਾਈ ਨਹੀਂ ਕਰਨੀ। ਸੋ ਇਹ ਜਿਹੜਾ ਸਿਸਟਮ ਜਿਹੜਾ ਹੈਗਾ, ਕਈ ਜਿਹੜੇ ਕਲੀਨ ਕੇਸ ਜਿਹੜੇ ਹੈਗੇ ਆ, ਸਲੈਮ ਡੰਕ ਜਿਹੜੇ ਅਸਾਲਮ ਦੇ ਕੇਸ ਹੈਗੇ ਆ, ਬੱਚਾ ਨਾਲਾ, ਘਾਲੀ ਨਾਲਾ, ਕੋਈ ਸੱਟ ਲੱਗੀ, ਇੰਜਰੀ ਲੱਗੀ ਆ, ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਇਹਦਾ ਜਿਹੜਾ ਫਾਇਦਾ ਹੋਣਾ। ਪਰ ਜਿਹੜੇ ਥੋੜੇ ਜਿਹੇ ਡਿਫਿਕਲਟ ਕੇਸ ਆ, ਬਿਆਨ ਪ੍ਰੋਪਰ ਨਹੀਂ ਹੈ, ਉਹਨਾਂ ਦੇ ਲਈ ਇਹ ਹੋਰ ਜ਼ਿਆਦਾ ਮੁਸ਼ਕਿਲ ਹੋ ਜਾਣਾ। ਸੋ ਇਹ ਜਿਹੜਾ ਸਿਸਟਮ ਜਿਹੜਾ ਨਵਾਂ ਹੈਗਾ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਚੱਲ ਬਈ ਸ਼ੁਕਰ ਆ, ਬਹੁਤ ਛੇਤੀ ਜਿਹੜਾ ਹੈਗਾ ਉਹ ਕੇਸ ਪਾਸ ਹੋ ਜਾਣੇ, ਵਧੀਆ ਗੱਲ ਆ। ਤਾਂ ਤੁਹਾਨੂੰ ਅੱਜ ਇਹ ਦੱਸਾਂਗੇ ਕਿ ਇਹ ਵਧੀਆ ਗੱਲ ਕਿਉਂ ਨਹੀਂ ਹੈਗੀ। ਸੋ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਪਿਛਲੇ 25 ਸਾਲਾਂ ਤੋਂ ਕੀ ਹੋ ਰਿਹਾ ਸੀਗਾ ਕਿ ਜਿਹੜਾ ਸਿਸਟਮ ਚੱਲਿਆ ਹੋਇਆ, ਜਿੱਥੇ ਪੁਰਾਣੇ ਵਕੀਲ, ਪੈਰਾਲੀਗਲ, ਸਾਰੀ ਜਿਹੜੀ ਇੰਡਸਟਰੀ ਜਿਹੜੀ ਚੱਲ ਰਹੀ ਆ, ਲੋਕੀ ਹੈ ਨਾ, ਜਿਹਨਾਂ ਦੇ ਰਿਸ਼ਤੇਦਾਰ ਪੱਕੇ ਹੋਏ, ਸੱਜਣ ਮਿੱਤਰ ਪੱਕੇ ਹੋਏ, ਉਹ ਜਿਹੜਾ ਸਿਸਟਮ ਸੀਗਾ ਉਹ ਇਹ ਸੀਗਾ ਕਿ ਤੁਸੀਂ ਜਦੋਂ ਆਉਂਦੇ ਹੋ, ਪਹਿਲਾਂ ਤੁਹਾਨੂੰ ਜੇ ਤੁਹਾਡੇ ਬਿਆਨ ਫੇਲ ਹੋ ਜਾਂਦੇ, ਤੁਹਾਨੂੰ ਉਹ ਐਕਸਪੀਡਾਈਟਡ ਰਿਮੂਵਲ ਤੁਹਾਡਾ ਕਰ ਦਿੰਦੇ ਆ। ਮਤਲਬ ਕਿ ਤੁਹਾਨੂੰ 5 ਸਾਲ ਦੀ ਬਾਰ ਲਾ ਕੇ ਤੋੜ ਦਿੰਦੇ ਆ ਕਿ ਤੂੰ ਬਿਆਨ ਗਲਤ ਦਿੱਤੇ ਆ। ਇਹਦੇ ਵਿੱਚ ਤੁਹਾਡੇ ਕੋਲ ਇੱਕ ਚਾਂਸ ਹੁੰਦਾ ਸੀਗਾ। ਸੋ ਬਿਆਨ ਨੂੰ ਕਹਿੰਦੇ ਕ੍ਰੈਡੀਬਲ ਫੇਅਰ ਇੰਟਰਵਿਊ। ਸੋ ਕ੍ਰੈਡੀਬਲ ਫੇਅਰ ਇੰਟਰਵਿਊ ਜਦੋਂ ਤੁਸੀਂ ਫੇਲ ਕਰ ਜਾਂਦੇ ਸੀਗੇ, ਤੁਹਾਨੂੰ ਇਮੀਗ੍ਰੇਸ਼ਨ ਜੱਜ ਮੋਰੇ ਇੱਕ ਵਾਰੀ ਤੁਹਾਨੂੰ ਹੋਰ ਚਾਂਸ ਮਿਲਦਾ ਸੀਗਾ। ਜੇ ਤੁਸੀਂ ਇਮੀਗ੍ਰੇਸ਼ਨ ਜੱਜ ਮੋਰੇ ਵੀ ਫੇਲ ਹੋ ਜਾਂਦੇ ਹੋ ਤਾਂ ਤੁਹਾਨੂੰ ਉਹ ਵਾਪਸ ਭੇਜ ਦਿੰਦੇ ਸੀਗੇ। ਵਿਜੇ ਕੁਮਾਰ ਥਿਰਾਸਿਗਿਅਮ ਸੁਪਰੀਮ ਕੋਰਟ ਵਾਲਾ ਕੇਸ ਆਪਾਂ ਡਿਸਕਸ ਕੀਤਾ ਸੀਗਾ ਪੰਜਾਬੀ ਰੇਡੀਓ ਤੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹੋਰ ਤੁਹਾਨੂੰ ਕੋਈ ਆਪਸ਼ਨ ਨਹੀਂ ਹੈਗੀ ਉੱਪਰ ਕਿਸੇ ਅਦਾਲਤ ਕੋ ਜਾ ਕੇ। ਜੁਡੀਸ਼ੀਅਲ ਰਿਵਿਊ ਦੀ ਆਪਸ਼ਨ ਇਹਨਾਂ ਨੇ ਕੱਟ ਕਰਤੀ ਸੀ। ਮਤਲਬ ਕਿ ਤੁਹਾਡੇ ਬਿਆਨ ਜੇ ਫੇਲ ਹੋ ਜਾਂਦੇ ਸੀਗੇ, ਤੁਹਾਨੂੰ ਜੱਜ ਕੋ ਇੱਕ ਮੌਕਾ ਮਿਲਦਾ ਸੀਗਾ। ਜੇ ਜੱਜ ਨੇ ਤੁਹਾਡੇ ਬਿਆਨ ਫੇਲ ਕਰਤੇ ਤਾਂ ਫਟਾਫਟ ਤੁਹਾਨੂੰ ਜਿਹੜਾ ਡਿਪੋਰਟ ਕਰ ਦਿੱਤਾ ਜਾਂਦਾ ਸੀਗਾ ਜੀ। ਇਹਦੇ ਵਿੱਚ ਇਹ ਸੀਗਾ ਕਿ ਜਿਹੜੇ ਬਿਆਨ ਪਾਸ ਹੋ ਜਾਂਦੇ ਸੀਗੇ, ਤੇ ਜਾਂ ਫਿਰ ਜਿਹੜਾ ਉਹ ਵਾਲਾ ਬੰਦਾ ਜਿਹਨੂੰ ਕਿ ਚੌਂਕੀ ਤੋਂ ਕਹਿ ਲਓ, ਕਹਿੰਦੇ ਕਿ ਚੌਂਕੀ ਤੋਂ ਛੱਡਤਾ ਨਾ, ਜਿਹਨੂੰ ਮਤਲਬ ਕਿ ਆ ਸਿਸਟਮ ਦੇ ਵਿੱਚ ਨਹੀਂ ਪਾਇਆ, ਤਾਂ ਉਹ ਜਿਹੜਾ ਬੰਦਾ ਉਹਨੂੰ ਉਹ ਸਿੱਧੇ ਜਿਹੜਾ ਇਮੀਗ੍ਰੇਸ਼ਨ ਜੱਜ ਮੋਰੇ ਜਿਹੜਾ ਰੈਗੂਲਰ ਸਾਡਾ ਜਿਹੜਾ ਕੇਸ ਚੱਲਦਾ, ਸੈਨ ਫ੍ਰਾਂਸਿਸਕੋ ਇਮੀਗ੍ਰੇਸ਼ਨ ਕੋਰਟ, ਨਿਊਯਾਰਕ ਇਮੀਗ੍ਰੇਸ਼ਨ ਕੋਰਟ, ਉਹ ਜੱਜਾਂ ਮੋਰੇ ਇਹਨਾਂ ਨੂੰ ਭੇਜਦੇ ਸੀਗੇ। ਉਹ ਜਿਹੜਾ ਸਿਸਟਮ ਸੀਗਾ ਉਹ 3-4 ਸਾਲ ਦਾ ਘੱਟੋ ਘੱਟ ਜਿਹੜਾ ਤੁਹਾਨੂੰ ਟਾਈਮ ਮਿਲ ਜਾਂਦਾ ਸੀਗਾ ਕੇਸ ਪ੍ਰਿਪੇਅਰ ਕਰਨ ਦਾ, ਆਪਣੇ ਡਾਕੂਮੈਂਟ ਸਬਮਿਟ ਕਰਨ ਦਾ, ਵਕੀਲ ਨੂੰ ਮਿਲਣ ਦਾ, ਬਹਿ ਕੇ ਗੱਲ ਕਰਨ ਦਾ, ਕੇਸ ਬਣਾਉਣ ਦਾ, ਪ੍ਰੈਜ਼ੈਂਟ ਕਰਨ ਦਾ। ਸੋ ਜਿਹੜਾ ਨਵਾਂ ਰੂਲ ਆ ਹੁਣ ਇਹਦੇ ਵਿੱਚ ਕੀ ਹੋਣਾ ਕਿ ਜਿਹੜਾ ਬੰਦਾ, ਜਿਹੜੇ ਆਹ ਬਿਆਨ ਆ ਕ੍ਰੈਡੀਬਲ ਫੇਅਰ ਇੰਟਰਵਿਊ ਜਿਹਨੂੰ ਕਹਿੰਦੇ ਆ, ਇਹ ਜਦੋਂ ਬੰਦਾ ਪਾਸ ਕਰ ਜਾਂਦਾ, ਉਹਨੂੰ ਇਮੀਗ੍ਰੇਸ਼ਨ ਜੱਜ ਮੋਰੇ ਨਹੀਂ ਉਹਨਾਂ ਨੇ ਭੇਜਣਾ। ਉਹ ਕਹਿੰਦੇ ਉਹਨੂੰ ਉਹਨਾਂ ਨੇ ਨਾਮ ਰੱਖਿਆ ਅਸਾਈਲਮ ਮੈਰਿਟਸ ਇੰਟਰਵਿਊ, ਮਤਲਬ ਕਿ ਜਿਹਨੂੰ ਕਹਿੰਦੇ ਆ ਫਾਈਨਲ ਹੀਅਰਿੰਗ। ਉਹ ਕਹਿੰਦੇ ਕਿ ਇੱਕ ਵਾਰੀ ਜਦੋਂ ਤੁਹਾਡੇ ਬਿਆਨ ਪਾਸ ਹੋ ਗਏ ਤਾਂ ਤੁਹਾਨੂੰ ਆਪਾਂ ਜੱਜ ਮੋਰੇ ਨਹੀਂ ਭੇਜਣਾ, ਤੁਹਾਨੂੰ ਆਪਾਂ ਅਸਾਈਲਮ ਆਫਿਸ ਦੇ ਮੋਰੇ ਭੇਜਣਾ। 21 ਤੋਂ 45 ਦਿਨ ਦਾ ਇਹਨਾਂ ਨੇ ਟਾਈਮ ਫਰੇਮ ਰੱਖਿਆ ਕਿ ਤੁਹਾਡੇ ਬਿਆਨ ਪਾਸ ਹੋਣ ਤੋਂ ਬਾਅਦ 21 ਤੋਂ 45 ਦਿਨ ਦੇ ਵਿੱਚ ਤੁਹਾਨੂੰ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਤੋਂ ਬਾਅਦ ਤੁਹਾਨੂੰ ਅਸਾਈਲਮ ਅਫਸਰ ਦੇ ਮੋਰੇ ਤੁਹਾਡੀ ਪੇਸ਼ੀ ਹੋਣੀ ਆ। ਤੇ ਇਹ ਹੋ ਸਕਦਾ ਕਿ 21 ਤੋਂ 45 ਦਿਨਾਂ ਦੇ ਅੰਦਰ ਅੰਦਰ ਹੀ ਉਹ ਤੁਹਾਡਾ ਸਿੱਧਾ ਹੀ ਜਿਹੜਾ ਕੇਸ ਉੱਥੇ ਪਾਸ ਕਰ ਦੇਵੇ। ਸੋ ਪਹਿਲਾਂ ਤਾਂ ਦੇਖੋ ਕਿ ਕਿੰਨਾ ਜ਼ਿਆਦਾ ਬੈਨੀਫਿਟ ਆ ਨਵੇਂ ਬੰਦਿਆਂ ਨੂੰ ਕਿ ਬਿਆਨ ਜੇ ਤੁਹਾਡੇ ਇੱਕ ਵਾਰੀ ਪਾਸ ਹੋ ਜਾਂਦੇ ਆ ਤੇ ਅਸਾਈਲਮ ਆਫਿਸ ਮੋਰੇ ਤੁਹਾਡੀ ਦੁਬਾਰਾ ਇੰਟਰਵਿਊ ਹੋਣੀ ਆ 21 ਤੋਂ 45 ਦਿਨ ਦੇ ਅੰਦਰ, ਜਿਹਦੇ ਵਿੱਚ ਤੁਸੀਂ ਆਪਣਾ ਕੇਸ ਪਾਸ ਕਰਾ ਸਕਦੇ ਹੋ ਤੇ ਦੈਟਸ ਇਟ, ਹੈ ਨਾ। ਹੋਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਦੇਖੋ ਪਰ ਜੇ ਤੁਸੀਂ ਇੱਥੋਂ ਦੀ ਫੇਲ ਹੋ ਗਏ, ਇਸ ਇੰਟਰਵਿਊ ਤੋਂ ਫੇਲ ਹੋ ਗਏ, ਤੁਹਾਡਾ ਜਿਹੜਾ ਕੇਸ ਆ ਉਹ ਇਮੀਗ੍ਰੇਸ਼ਨ ਜੱਜ ਦੇ ਮੋਰੇ ਪਹੁੰਚ ਜਾਣਾ। ਜੱਜ ਨੇ ਇਹਨੂੰ ਰਿਵਿਊ ਕਰਨਾ, ਤੁਹਾਡੇ ਡਿਨਾਇਲ ਨੂੰ। ਜਿਹੜਾ ਹੁਣ ਇਹਨਾਂ ਨੇ ਟਾਈਮ ਰੱਖਿਆ, ਇਹਨਾਂ ਨੇ ਰੱਖਿਆ 90 ਦਿਨ ਦਾ ਸਟਾਰਟ ਟੂ ਫਿਨਿਸ਼। ਜਦੋਂ ਜੱਜ ਨੂੰ ਪਹੁੰਚ ਗਿਆ ਕਿ 90 ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੱਜ ਨੇ ਫੈਸਲਾ ਦੇਣਾ। ਪਹਿਲੇ 30 ਦਿਨਾਂ ਦੇ ਅੰਦਰ ਤੁਹਾਡੇ ਜੱਜ ਮੋਰੇ ਪਹਿਲੀ ਹੀਅਰਿੰਗ ਹੋਣੀ ਆ। ਇਹ ਜਿਹੜੀ ਹੁਣ ਜੱਜ ਦੀ ਜਿਹੜੀ 90 ਦਿਨ ਦੀ ਟਾਈਮ ਲਾਈਨ ਆ, ਇਹ ਤੁਹਾਡੀ ਸ਼ੁਰੂ ਹੋ ਗਈ ਜਦੋਂ ਤੁਹਾਡੇ ਬਿਆਨ ਫੇਲ ਹੋ ਗਏ, ਤੁਹਾਡਾ ਅਸਾਈਲਮ ਨੇ ਡਿਨਾਈ ਕਰਤਾ। ਸੋ ਹੁਣ ਕੀ ਸੀਗਾ ਕਿ ਜੱਜ ਮੋਰੇ 30 ਦਿਨਾਂ ਦੇ ਵਿੱਚ ਤੁਹਾਡੀ ਪਹਿਲੀ ਹੀਅਰਿੰਗ ਹੋਣੀ ਆ। 30 ਦਿਨਾਂ ਤੋਂ ਬਾਅਦ ਤੁਹਾਡੀ ਸਿੰਗਲ ਸਟੇਟਸ ਕਾਨਫਰੰਸ, ਤੁਹਾਡੀ ਪਹਿਲੇ 30 ਦਿਨਾਂ ਦੇ ਵਿੱਚ ਤੁਹਾਡੇ ਜੱਜ ਮੋਰੇ ਪੇਸ਼ੀ ਹੋਣੀ ਆ। ਅਗਲੇ 30 ਦਿਨਾਂ ਦੇ ਵਿੱਚ ਤੁਹਾਡੀ ਇੱਕ ਸਟੇਟਸ ਕਾਨਫਰੰਸ ਹੋਣੀ ਆ, ਜਿਹਦੇ ਵਿੱਚ ਕੋਈ ਹੋਰ ਤੁਹਾਡੇ ਕੋਲ ਜੇ ਨਵਾਂ ਕੋਈ ਐਵੀਡੈਂਸ ਹੈਗਾ ਉਹ ਤੁਸੀਂ ਜਮ੍ਹਾਂ ਕਰਾਉਣਾ। ਫਿਰ ਉਸ ਤੋਂ 30 ਦਿਨਾਂ ਦੇ ਬਾਅਦ, ਮਤਲਬ ਹੁਣ ਟੋਟਲ ਹੋ ਗਏ 90 ਦਿਨ, ਉਸ ਤੋਂ 30 ਦਿਨਾਂ ਦੇ ਬਾਅਦ ਜਿਹੜਾ ਜੱਜ ਆ ਉਹਨੇ ਤੁਹਾਡੀ ਫਾਈਨਲ ਜਿਹੜੀ ਹੀਅਰਿੰਗ ਆ ਉਹ ਲੈਣੀ ਆ। ਮਤਲਬ ਕਿ ਤੁਸੀਂ ਦੇਖ ਲਓ ਕਿ 90 ਦਿਨਾਂ ਦੇ ਅੰਦਰ ਅੰਦਰ ਜੱਜ ਨੇ ਜਿਹੜਾ ਤੁਹਾਡਾ ਕੇਸ ਆ ਉਹ ਸਾਰਾ ਨਿਪਟਾ ਦੇਣਾ। ਪੂਰਾ ਤੁਹਾਨੂੰ ਜਿਹੜਾ ਟਰਾਇਲ ਆ ਉਹ ਫਾਈਨਲ ਹੀਅਰਿੰਗ ਜਿਹਨੂੰ ਕਹਿੰਦੇ, ਸਾਰਾ ਤੁਹਾਡਾ ਜਿਹੜਾ ਸਾਈਕਲ ਆ ਇਮੀਗ੍ਰੇਸ਼ਨ ਕੋਰਟ ਮੋਰੇ 90 ਦਿਨਾਂ ਦੇ ਅੰਦਰ ਉਹਨਾਂ ਨੇ ਕਿਹਾ ਤੁਸੀਂ ਖਤਮ ਕਰਨਾ। ਤੇ
ਇਹਦੇ ਵਿੱਚ ਬਸ ਉਹਨਾਂ ਨੇ ਇੱਕ ਛੋਟ ਦਿੱਤੀ ਹੈ ਕਿ ਤੁਸੀਂ 30 ਦਿਨ ਹੋਰ ਜੱਜ ਕੋਲ ਲੈ ਸਕਦੇ ਹੋ ਕਿ ਮੈਨੂੰ 30 ਦਿਨ ਹੋਰ ਦਿਓ, ਮੇਰਾ ਜਿਹੜਾ ਐਵੀਡੈਂਸ ਆ ਉਹ ਇਕੱਠਾ ਨਹੀਂ ਹੋਇਆ, 30 ਦਿਨ ਮੈਨੂੰ ਹੋਰ ਚਾਹੀਦੇ ਆ। ਸੋ ਮਤਲਬ 90 ਦਿਨ ਦੇ ਤੁਹਾਡੇ 120 ਦਿਨ ਬਣ ਸਕਦੇ ਆ। 4 ਮਹੀਨੇ। ਠੀਕ ਹੈ। ਸੋ ਹੁਣ ਇਸ ਚੀਜ਼ ਦੇ ਵਿੱਚ ਕੀ ਸੀਗਾ ਕਿ ਇਹ ਜਿਹੜਾ ਸਕੈਜੂਲ ਆ ਤੁਸੀਂ ਦੇਖੋ ਕਿ ਇਹ ਬਹੁਤ ਜ਼ਿਆਦਾ ਤੇਜ਼ ਆ। ਹੁਣ ਇਹਦੇ ਵਿੱਚ ਜਿਹੜੇ ਬਾਕੀ ਲੋਕੀ ਲਟਕੇ ਆ ਉਹ ਤਾਂ ਖੁਸ਼ ਹੋ ਰਹੇ ਹੋਣੇ ਕਿ ਯਾਰ ਬਹੁਤ ਵਧੀਆ ਹੋਇਆ, ਸਾਡੇ 10 ਸਾਲ ਹੋ ਗਏ ਏਦਾਂ ਏਦਾਂ ਫਲਾਨਾ ਢਿਮਕਾਨਾ। ਪਰ ਤੁਸੀਂ ਜੇ ਹੁਣ ਇਹਨੂੰ ਆਪਾਂ ਬ੍ਰੇਕ ਡਾਊਨ ਕਰੀਏ ਕਿ ਲੌਜਿਸਟਿਕਲੀ ਪ੍ਰੋਬਲਮ ਜਿਹੜੀ ਆ ਉਹ ਕੀ ਆ, ਕਿੱਥੇ ਆ। ਜਿਹੜਾ ਹੁਣ ਪਹਿਲੀ ਗੱਲ ਤਾਂ ਇਹ ਗੇਮ ਦੇ ਵਿੱਚ ਉਹਦੀ ਸਾਰੇ ਜਿਹੜੇ ਪੈਰਾਲੀਗਲ ਪੂਰਾ ਲੀਗਲ ਸੀਗੇ ਇਹ ਸਾਰੇ ਸਾਫ਼ ਆ ਹੁਣ, ਮਤਲਬ ਕਿ ਇਹਨਾਂ ਦਾ ਕੋਈ ਕੰਮ ਨਹੀਂ ਰਹਿਣਾ। ਕਿਉਂਕਿ ਜਿਹੜਾ ਤੁਸੀਂ ਜਦੋਂ ਚੌਂਕੀ ਜਾਣਾ ਇਹਨਾਂ ਨੂੰ ਅੰਦਰ ਨਹੀਂ ਜਾਣ ਦੇਣਾ ਕਿਸੇ ਨੇ। ਤੁਹਾਡੇ ਕੋਲ ਕੋਈ ਇਦਾਂ ਦੀ ਆਪਸ਼ਨ ਨਹੀਂ ਕਿ ਤੁਸੀਂ ਇਹਨਾਂ ਨਾਲ ਗੱਲ ਕਰ ਪਾਓ ਜਾਂ ਬਹਿ ਕੇ ਤੁਸੀਂ ਆਪਣਾ ਕੇਸ ਬਣਾ ਪਾਓ। ਸੋ ਆਹ ਚੀਜ਼ ਇਹਦੇ 'ਚ ਵਧੀਆ ਕਿ ਜਿਹੜੇ ਥਰਡ ਸਰਵਿਸ ਪ੍ਰੋਵਾਈਡਰ ਸੀਗੇ, ਜਿਹੜੇ ਮਾੜਾ ਮੋਟਾ ਵਕੀਲਾਂ ਤੋਂ ਇੱਧਰ ਉੱਧਰੋਂ ਲੱਗ ਕੇ ਕੰਮ ਸਿੱਖ ਕੇ ਜਿਹਨਾਂ ਨੇ ਆਪਣੀਆਂ ਦੁਕਾਨਾਂ ਚਲਾਈਆਂ ਸੀਗੀਆਂ, ਉਹਨਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਪਹਿਲਾਂ ਤਾਂ। ਪਰ ਕਿਉਂਕਿ ਉਹਨਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ, ਹੁਣ ਪ੍ਰੋਬਲਮ ਇਹ ਰਹਿ ਗਈ ਕਿ ਲਾਇਰ ਤਾਂ ਉਹਨੇ ਕੀ, ਹੁਣ ਲਾਇਰ ਤਾਂ ਇਦਾਂ ਹੈ ਨਹੀਂ ਕਿ ਹਰੇਕ ਦਿਨ ਇੱਕ ਲਾਇਰ ਤਿਆਰ ਹੋ ਜਾਂਦਾ ਹੈ ਨਾ ਜੀ। ਤੁਸੀਂ ਦੇਖੋ ਕਿ ਬੇ ਏਰੀਆ 'ਚ ਤੁਹਾਡੇ 5-10 ਲਾਇਰ ਹੋਣੇ ਆ। ਸੇਮ ਥਿੰਗ ਨਿਊਯਾਰਕ ਦੇ ਵਿੱਚ ਹੈਂਡਫੁੱਲ ਆਫ ਲਾਇਰ ਹੀ ਆ ਤੇ ਸਾਰੇ ਜਣੇ ਆਲਰੇਡੀ ਬਿਜ਼ੀ ਹੁੰਦੇ ਨੇ ਜੀ। ਜਦੋਂ ਇਹ ਵਾਲਾ ਟਾਈਮ ਫਰੇਮ ਆ ਗਿਆ, 90 ਦਿਨ ਵਾਲਾ ਟਾਈਮ ਫਰੇਮ ਤੁਹਾਡਾ ਆ ਗਿਆ ਕਿ 90 ਦਿਨ ਦੇ ਵਿੱਚ ਕੇਸ ਤੁਹਾਡਾ ਨਿਪਟਾਰਾ ਹੋਣਾ, ਤੇ ਜੇ ਹਿਸਾਬ ਨਾਲ ਵੋਲਿਊਮ ਆ ਰਹੀ ਆ ਤੁਸੀਂ ਆਪੇ ਹਿਸਾਬ ਲਾ ਲਓ ਕਿ ਲਾਇਰਸ ਦੇ ਲਈ ਕਿੰਨੀ ਵੱਡੀ ਪਹਿਲੀ ਗੱਲ ਤਾਂ ਪ੍ਰੋਬਲਮ ਆ ਗਈ, ਤੇ ਕਲਾਇੰਟ ਲਈ ਵੀ ਪ੍ਰੋਬਲਮ ਆ ਗਈ ਕਿ ਜਿਹੜਾ ਨਵਾਂ ਬੰਦਾ ਆਉਂਦਾ ਪਹਿਲਾਂ ਤੁਸੀਂ ਕਿੱਦਾਂ ਲਾਇਰ ਲੱਭੋਗੇ, ਕਦੋਂ ਤੁਸੀਂ ਪਤਾ ਕਰੋਗੇ ਕਿਹੜਾ ਵਧੀਆ ਲਾਇਰ ਆ ਕਿਹੜਾ ਘਟੀਆ ਲਾਇਰ ਆ। ਤੇ ਤੁਹਾਨੂੰ ਜਿਹੜਾ ਲਾਇਰ ਲੱਭਣ ਵਾਲਾ ਜਿਹੜਾ ਕੰਮ ਆ, ਲਾਇਰ ਨੂੰ ਹਾਇਰ ਕਰਨ ਵਾਲਾ ਕੰਮ ਆ, ਉਹ ਬਹੁਤ ਜ਼ਿਆਦਾ ਡਿਫਿਕਲਟ ਸਾਰਿਆਂ ਲਈ ਹੋ ਜਾਣਾ। ਦੂਜੀ ਗੱਲ ਇਹ ਹੈ ਕਿ ਜਿਹੜਾ ਜਦੋਂ ਲਾਇਰ ਤੁਹਾਡੇ ਕੇਸ ਤੇ ਕੰਮ ਕਰਦਾ ਹੈ ਨਾ, ਪਹਿਲਾਂ ਤਾਂ ਸਾਨੂੰ 3 ਸਾਲ 4 ਸਾਲ ਮਿਲ ਜਾਂਦੇ ਸੀ, ਉਹਦੇ ਹਿਸਾਬ ਨਾਲ ਆਪਣਾ ਜਿਹੜਾ ਸਕੈਜੂਲ ਆਪਾਂ ਸੈੱਟ ਕਰ ਲਈਦਾ ਸੀਗਾ। ਠੀਕ ਹੈ। ਇਹਨੂੰ ਫਿਰ ਤਿਆਰ ਕਰਨ ਨੂੰ ਦੇਖੋ ਕਿੰਨਾ ਟਾਈਮ ਲੱਗਦਾ ਸੀਗਾ, ਘੱਟੋ ਘੱਟ ਹਫ਼ਤੇ ਮਹੀਨਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਤੁਹਾਡੇ ਬਿਆਨ ਪਹਿਲਾਂ ਲਾਇਰ ਨਾਲ ਬਹਿੰਦੇ ਸੀ, ਤਿਆਰ ਹੁੰਦੇ ਸੀ, ਤੁਸੀਂ ਇੰਡੀਆ ਤੋਂ ਐਵੀਡੈਂਸ ਮੰਗਾਉਂਦੇ ਸੀਗੇ, ਡਾਕਟਰ ਲੈਟਰਾਂ ਮੰਗਾਉਂਦੇ ਸੀਗੇ, ਐਫੀਡੇਵਿਟ ਵਗੈਰਾ ਮੰਗਾਉਂਦੇ ਸੀਗੇ, ਤੇ ਜਿਹੜੇ ਬਾਕੀ ਤੁਹਾਡੇ ਹੋਰ ਗਵਾਹਾਂ ਦੇ ਬਿਆਨ ਤੁਸੀਂ ਤਿਆਰ ਕਰਾਉਂਦੇ ਸੀਗੇ, ਉਹ ਸਾਰੇ ਚੀਜ਼ ਨੂੰ ਜਿਹੜਾ ਟਾਈਮ ਲੱਗਦਾ। ਹੁਣ ਪ੍ਰੋਬਲਮ ਇਹ ਹੋ ਜਾਣੀ ਹੈ ਕਿ 90 ਦਿਨ ਟੋਟਲ 90 ਦਿਨ ਆ ਹੈ ਨਾ ਜੱਜ ਮੂਰੇ, ਪਰ ਤੁਸੀਂ ਲਾਇਰ ਨੂੰ ਪਹਿਲੇ ਦਿਨ ਥੋੜਾ ਨਾ ਹਾਇਰ ਕਰ ਰਹੇ ਹੋ, ਤੁਸੀਂ ਲਾਇਰ ਨੂੰ ਜਾ ਕੇ ਹਾਇਰ ਕਰਨਾ ਕਿ ਚੱਲ ਮੈਂ ਸੋਚਦਾ ਮੈਂ ਕਿਹੜਾ ਵਾਲਾ ਕਰਨਾ, ਲਾਇਰ ਕਦੋਂ ਅਵੇਲੇਬਲ ਆ। 90 ਦਿਨ ਤੋਂ ਅੱਧੇ ਦਿਨ ਤਾਂ ਲੋਕਾਂ ਨੇ ਉਦਾਂ ਕੱਢ ਦੇਣੇ, ਮਤਲਬ ਕਿ ਜਦੋਂ ਲੋਕਾਂ ਦਾ ਹੁਣ ਜਿਹੜਾ ਟਾਈਮ ਫਰੇਮ ਆ ਲਾਇਰ ਲੱਭਣ ਦਾ, ਕਿਉਂਕਿ ਤੁਹਾਨੂੰ ਲਾਇਰ ਲੱਭਣ ਦੇ ਵਿੱਚ ਵੀ ਟਾਈਮ ਲੱਗਣਾ ਜੀ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਲਾਸਟ ਮਿੰਟ ਤੇ ਬਹੁਤ ਲੋਕੀ ਆਉਂਦੇ ਕਿ ਮੇਰਾ ਕੇਸ ਕਰ ਦਿਓ ਮੇਰਾ ਕੇਸ ਕਰ ਦਿਓ। ਇੱਕ ਤਾਂ ਇਹ ਹੈ ਕਿ ਸਿਸਟਮ ਜਿਹੜਾ ਉਹ ਖਰਾਬ ਹੋ ਜਾਣਾ, ਥੋੜਾ ਜਿਹਾ ਓਵਰਲੋਡ ਹੋ ਜਾਣਾ ਕਲਾਇੰਟ ਹੁਣੇ ਤਾਂ ਕੋਰਟ ਦੇ ਵਿੱਚ ਹੀ ਸੀਗਾ, ਇਹ ਕਲਾਇੰਟਾਂ ਦੇ ਐਂਡ ਤੇ ਵੀ ਉਹਨਾਂ ਨੂੰ ਪ੍ਰੋਬਲਮ ਆ ਜਾਣੀ ਹੈ ਵਕੀਲ ਲੱਭਣ ਦੀ, ਵਕੀਲਾਂ ਦੇ ਐਂਡ ਤੇ ਵੀ ਬਹੁਤ ਵੱਡੀ ਪ੍ਰੋਬਲਮ ਆ ਜਾਣੀ ਹੈ ਕਿ ਹੁਣ ਇੱਕ ਬੰਦਾ 30 ਦਿਨ ਪਹਿਲਾਂ ਆ ਗਿਆ, ਪਰ ਹੁਣ ਲਾਇਰ ਕੋਲ ਇੱਕ ਬੰਦਾ 5 ਦਿਨ ਪਹਿਲਾਂ ਆ ਗਿਆ, ਮਿੰਤਾ ਪਾਓਗੇ ਮੇਰਾ ਕੇਸ ਕਰੋ ਮੇਰਾ ਕੇਸ ਕਰੋ, ਹੁਣ ਲਾਇਰ ਕਿੱਦਾਂ ਹੈਂਡਲ ਕਰੂਗੇ। ਫਿਰ ਦੂਜੀ ਗੱਲ ਇਹ ਆ ਕਿ ਕਲਾਇੰਟ ਨਾਲ ਤਾਂ ਆਲਰੇਡੀ ਬੜਾ ਔਖਾ, ਉਹ ਡਾਕੂਮੈਂਟ ਇੰਡੀਆ ਤੋਂ ਮੰਗਾ, ਇੱਥੋਂ ਮੰਗਾ, ਉੱਥੋਂ ਮੰਗਾ, ਜਿਹੜਾ ਬੰਦਾ ਨਵਾਂ ਆਇਆ ਉਹਨੂੰ ਤਾਂ ਰੋਜੀ ਰੋਟੀ ਦੀ ਘਰ ਘੂਰ ਲੱਭਣ ਦੀ ਜਿਹੜੀ ਉਹ ਆ ਖਾਣ ਪੀਣ ਦੀ ਸਮੱਸਿਆ, ਜਿਹੜੀ 90 ਦਿਨ ਦੇ ਵਿੱਚ ਤੁਹਾਨੂੰ ਆ ਕੇ ਵਕੀਲ ਨੂੰ ਪੂਰੀ ਫੀਸ ਦੇ ਕੇ ਜਿਹੜੇ ਤੁਹਾਡੇ ਕੋਲ ਪੈਸੇ ਤਾਂ ਉੱਦਾਂ ਨਹੀਂ ਹੈਗੇ, ਤੁਸੀਂ 90 ਦਿਨ ਦੇ ਅੰਦਰ ਆਪਣਾ ਮਤਲਬ ਕਿ ਨਾ ਸਿਰਫ ਤੁਸੀਂ ਨਵੀਂ ਕੰਟਰੀ 'ਚ ਆਉਣਾ, ਆਪਣਾ ਐਡਰੈਸ ਐਡਰੈਸ ਚੇਂਜ ਕਰਨਾ, ਘਰ ਲੱਭਣਾ ਆਪਣੇ ਲਈ, ਬਲਕਿ ਤੁਸੀਂ ਟਾਈਮ ਸਰ ਜਿਹੜਾ ਲਾਇਰ ਨੂੰ ਹਾਇਰ ਕਰਕੇ ਆਪਣਾ ਪੂਰਾ ਕੇਸ ਜਿਹੜਾ ਲੜਨਾ ਤੇ ਉਮੀਦ ਕਰਨੀ ਵੀ ਪਾਸ ਵੀ ਹੋ ਜਾਵੇ, ਉਮੀਦ ਕਰਨੀ ਕਿ ਪਾਸ ਵੀ ਹੋ ਜਾਵੇ। ਸੋ ਇਹ ਮੇਰੇ ਹਿਸਾਬ ਨਾਲ ਤਾਂ ਕੋਈ ਵਧੀਆ ਰੂਲ ਨਹੀਂ ਆ, ਲੋਕੀ ਇਹਦੀ ਬੜੀ ਖੁਸ਼ੀ ਮਨਾ ਰਹੇ ਆ ਟਿਕਟੌਕ ਤੇ ਕਿ ਇਹ 6 ਮਹੀਨੇ ਦੇ ਵਿੱਚ ਹੁਣ ਆ ਜਾਣਾ, ਸਿਸਟਮ ਵਧੀਆ ਹੋ ਜਾਣਾ। ਸੋ ਮੇਰੇ ਹਿਸਾਬ ਨਾਲ ਇਹ ਵਧੀਆ ਨਹੀਂ ਹੈ। ਸੋ ਇਹ ਅੰਡਰਸਟੈਂਡ ਸ਼ਾਇਦ ਇਹ ਨਹੀਂ ਕਰ ਰਹੇ ਵੀ ਲੌਜਿਸਟਿਕਲੀ ਬਹੁਤ ਜ਼ਿਆਦਾ ਇੰਨੇ ਛੋਟੇ ਟਾਈਮ ਫਰੇਮ 'ਚ ਇੰਨੀ ਜਲਦੀ ਇੰਨਾ ਕੁਝ ਕਰਨਾ, ਬੰਦਾ ਹੀ ਆ, ਇਨਸਾਨ ਹੀ ਆ, ਇਨਸਾਨਾਂ ਨੇ ਹੀ ਕੇਸ ਲੜਨੇ ਆ, ਤੇ ਆਲਰੇਡੀ ਉਹ ਬਿਜ਼ੀ ਆ ਕਿ ਹੋਰ ਦੀਆਂ ਤਰੀਕਾਂ ਵੀ ਆਈਆਂ ਹੋ ਸਕਦੀਆਂ, ਪੁਰਾਣਿਆਂ ਦੀਆਂ, ਦੂਜਿਆਂ ਦੀਆਂ, ਨਵਿਆਂ ਦੀਆਂ, ਕੰਮ ਬਹੁਤ ਜ਼ਿਆਦਾ ਤੇਜ਼ ਹੋ ਜਾਣਾ ਹੈ, ਫਿਰ ਉਹਦੇ ਵਿੱਚ ਗਲਤੀਆਂ ਹੋਣ ਦੀ ਸੰਭਾਵਨਾ, ਫਿਰ ਇੱਕ ਦੂਜੇ ਨੂੰ ਗਾਲਾਂ ਕੱਢਣ ਵਾਲੀ ਗੱਲ ਆ, ਉੱਥੇ ਤਾਂ ਹੀ ਗੱਲ ਪਹੁੰਚ ਜਾਣੀ ਆ, ਤੂੰ ਨਹੀਂ ਵਧੀਆ ਕੀਤਾ, ਇੱਦਾਂ ਨਹੀਂ ਹੋਇਆ, ਉੱਦਾਂ ਨਹੀਂ ਹੋਇਆ। ਸੋ ਓਬਵੀਅਸਲੀ ਇਹ ਟਾਈਮ ਕਰੰਚ ਕਰ ਦੇਣਾ। ਸੋ ਲੋਕਾਂ ਨੂੰ ਜਿੱਦਾਂ ਤੁਸੀਂ ਕਿਹਾ ਵੀ ਸੁਣਨ ਨੂੰ ਤਾਂ ਚੰਗਾ ਲੱਗ ਰਿਹਾ ਆ ਵੀ ਜਲਦੀ ਹੁਣ 90 ਦਿਨਾਂ 'ਚ 4 ਮਹੀਨਿਆਂ 'ਚ ਆਪਣਾ ਕੰਮ ਜਿਹੜਾ ਉਹ ਪਰੇ ਹੋ ਜਾਣਾ, ਪਤਾ ਲੱਗ ਜਾਣਾ, ਪਾਸ ਹੋ ਜਾਣਾ, ਪਰ ਇਹ ਸਭ ਨੂੰ ਹੀ ਪਤਾ ਹੈ ਵੀ ਸਾਰੇ ਜਾਣਿਆਂ ਦੇ ਕੇਸ ਵੀ ਪਹਿਲੀ ਵਾਰੀ ਦੇ ਵਿੱਚ ਪਾਸ ਨਹੀਂ ਹੁੰਦੇ, ਤੇ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਤੇਜ਼ ਰਫ਼ਤਾਰੀ ਕੀਤੀ ਇਹਨਾਂ ਤਾਂ ਪੱਕਾ ਚਾਰਟਰ ਪਲੇਨ ਲਾ ਦੇਣਾ ਇੰਡੀਆ ਨੂੰ, ਜਿੰਨੀਆਂ ਫਿਰ ਡੈਪੂਟੇਸ਼ਨਾਂ ਹੋਣਗੀਆਂ, ਕਿਉਂਕਿ ਓਬਵੀਅਸਲੀ ਕਿਤੇ ਨਾ ਕਿਤੇ ਤਰੁੱਟੀਆਂ ਜਿਹੜੀਆਂ ਕਮੀਆਂ ਉਹ ਰਹਿ ਹੀ ਜਾਂਦੀਆਂ ਕੇਸਾਂ ਦੇ ਵਿੱਚ। ਜੀ ਜੇ 90 ਦਿਨਾਂ 'ਚ ਪਾਸ ਹੋਣਾ, ਫਿਰ ਇਹ ਹੈ ਕਿ ਅਪਰੂਵ ਵੀ ਹੋਣੇ ਆ, ਡੈਪੂਟੇਸ਼ਨਾਂ ਵੀ ਛੇਤੀ ਲੱਗਣੀਆਂ, ਸੋ ਅੰਕੜੇ ਜਿਹੜੇ ਉਹ ਛੇਤੀ ਜਿਹੜੇ ਉਹ ਐਡ ਹੋਣੇ ਆ, ਹੈ ਨਾ।
ਹੂੰ। ਸੋ ਇਹ ਹੈ ਪੁਰਾਣੇ ਕਿ ਵਾਲੇ ਫਿਰ ਇਹਦਾ ਮਤਲਬ ਤੇਰੀ ਕਹਿਣਾ ਜੀ ਜਿਹੜੇ ਪੁਰਾਣੇ ਵਾਲੇ ਉਹ ਵਿਚਾਰੇ ਫਿਰ ਉਹ ਵੇਟ ਹੀ ਕਰਦੇ ਰਹਿਣਗੇ ਉਹਨਾਂ ਨੂੰ ਜਿਨ੍ਹਾਂ ਨੂੰ 10 ਸਾਲ ਹੋ ਗਏ ਕੀ ਪਤਾ ਹੋਰ ਅੱਗੇ ਕਿੰਨੇ ਸਾਲ ਲੱਗ ਜਾਣੇ। ਹਾਂਜੀ, ਹੁਣ ਜਿਹੜੇ ਪੁਰਾਣੇ ਵਾਲੇ ਆ ਜੇ ਕਿਸੇ ਲਈ ਤੇਜ਼ ਕਰ ਰਹੇ ਆ ਤਾਂ ਏਦਾਂ, ਫਿਰ ਜਿਹੜੇ ਪੁਰਾਣੇ ਵਾਲੇ ਆ ਕਿਸੇ ਲਈ ਸਲੋ ਵੀ ਕਰ ਰਹੇ ਆ। ਸੋ ਬਿਲਕੁਲ ਹਾਂਜੀ। ਸੋ ਜੀ। ਉਹਨਾਂ ਦਾ ਤਾਂ ਚਲੋ ਮੋਸ਼ਨ ਟੂ ਐਡਵਾਂਸ ਵਗੈਰਾ ਉਹਦੇ ਵਿੱਚ ਵੀ ਉਹ ਵੀ ਆਪਾਂ ਚਲੋ ਗੱਲਾਂ ਕਰਦੇ ਹਾਂ, ਪਹਿਲਾਂ ਆਹ ਵਾਲਾ ਮੁਕਾ ਲੈਂਦੇ ਹਾਂ। ਸੋ ਉਹਦੇ ਵਿੱਚ ਇਹ ਹੈ ਕਿ ਅੱਜ ਜਿਹੜਾ ਇਹ ਪ੍ਰੋਗਰਾਮ ਆ, ਇਹ ਰੇਡੀਓ ਸ਼ੋ ਪਲੇਟਫਾਰਮ ਆ, ਇਹਦਾ ਮੈਂ ਪਰਸਨਲ ਲੈਵਲ ਤੇ ਪੂਰਾ ਬੈਨੀਫਿਟ ਲਊਂਗਾ ਕਿ ਅੱਜ ਮੈਂ ਆਪਣਾ ਦੱਸਣਾ ਚਾਹੁੰਦਾ ਕਿ ਸਾਨੂੰ ਕੀ ਪ੍ਰੋਬਲਮ ਆਈ ਆ, ਤਾਂ ਮੇਰੀ ਕੀ ਐਕਸਪੈਕਟੇਸ਼ਨ ਆ ਕਲਾਇੰਟ ਤੋਂ, ਹਨਾ। ਜੀ, ਜੀ। ਤੇ ਸੋ ਕਾਫੀ ਵੱਡੇ ਚੇਂਜਸ ਟਿਰਕਿਆਣਾ ਜੀ ਰਾਈਟ ਨਾਓ ਆਪਾਂ ਦੇਖ ਰਹੇ ਹਾਂ ਵੀ ਇਹ ਜਿਹੜਾ ਇਹਨਾਂ ਨੇ 90 ਦਿਨ ਦੇ ਵਿੱਚ ਕਹਿੰਦੇ ਆ ਵੀ ਸਪੀਡ ਇੱਕ ਹਿਸਾਬ ਦੇ ਨਾਲ ਟਰਾਇਲ ਜਿਹੜੇ ਉਹ ਕਰਨੇ ਆ, ਜੋ ਵੀ ਆ ਜੇ ਪਾਸ ਹੋ ਗਏ ਤਾਂ ਜਲਦੀ ਸਾਰਾ ਕੁਝ ਹੋ ਜਾਣਾ, ਜੇ ਫੇਲ ਹੋ ਗਏ ਤੇ ਤਾਂ ਵੀ ਜਲਦੀ ਸਾਰਾ ਕੁਝ ਹੋ ਜਾਣਾ। ਸੋ ਰਾਈਟ ਨਾਓ ਜੇ ਤੁਸੀਂ ਐਕਸਪਲੇਨ ਕਰੋ ਵੀ ਸਾਡੇ ਸੁਣਨ ਵਾਲਿਆਂ ਨੂੰ, ਦਰਸ਼ਕਾਂ ਨੂੰ, ਵੀ ਕਰੰਟਲੀ ਤੁਸੀਂ ਪ੍ਰੋਸੈਸ ਨੂੰ ਕਿੱਦਾਂ ਹੈਂਡਲ ਕਰ ਰਹੇ ਆ ਤੇ ਮੌਜੂਦਾ ਤੌਰ ਤੇ ਕੀ ਚੈਲੰਜਸ ਹੈਗੇ ਆ। ਜੀ, ਸੋ ਪਹਿਲਾਂ ਤਾਂ ਜੀ ਇਹ ਹੈਗਾ ਕਿ ਸਭ ਤੋਂ ਵੱਡਾ ਜਿਹੜਾ ਸਾਨੂੰ ਚੈਲੰਜ ਆਉਂਦਾ ਕਿ ਜਦੋਂ ਕਲਾਇੰਟ ਸਾਨੂੰ ਰੀਚ ਕਿੱਦਾਂ ਕਰਦਾ ਨਾ, ਹੁਣ ਲੋਕਾਂ ਨੂੰ ਲੱਗਦਾ ਕਿ ਭਾਜੀ ਮੇਰਾ ਫੋਨ ਨਹੀਂ ਚੱਕਦੇ ਤੁਸੀਂ, ਪਹਿਲਾਂ ਇਹ ਪੁੱਛੋ ਕਿ ਭਾਜੀ ਨੂੰ ਫੋਨ ਕਿੰਨੇ ਆਉਂਦੇ ਆ ਨਾ। ਹੁਣ ਤੁਸੀਂ ਕਹੋ ਕਿ ਟਿਕਟੌਕ ਤੇ ਵੀ ਮੇਰੇ ਮੈਸੇਜ ਦਾ ਰਿਪਲਾਈ ਕਰ ਦਿਓ, ਫੇਸਬੁੱਕ ਤੇ ਵੀ ਕਰ ਦਿਓ, ਇੰਸਟਾਗ੍ਰਾਮ ਤੇ ਵੀ ਕਰ ਦਿਓ, ਫਿਰ ਵਟਸਐਪ ਤੇ ਮੈਸੇਜ ਅੱਗੇ ਤੋਂ ਅੱਗੇ, ਹਨਾ। ਸੋ ਇਹ ਹੈ ਕਿ ਇਹ ਹਿਊਮਨਲੀ ਪੋਸੀਬਲ ਹੀ ਨਹੀਂ ਹੈਗਾ ਕਿ ਸਾਰਿਆਂ ਦੀ ਕਾਲ ਚੱਕੀ ਜਾ ਸਕੇ, ਮੈਸੇਜ ਚੱਕੇ ਜਾ ਸਕਣ। ਹਾਂ, ਜਿਹੜਾ ਬੰਦਾ ਕਲੀਅਰਲੀ ਮੈਸੇਜ ਕਰਦਾ ਕਿ ਆਹ ਮੇਰਾ ਨਾਮ ਆ, ਆਹ ਮੇਰਾ ਏਲੀਅਨ ਨੰਬਰ ਆ, ਆਹ ਮੇਰੀ ਈਮੇਲ ਆ, ਮੈਂ ਨਵਾਂ ਕੇਸ ਲਾਣਾ, ਉਹਨੂੰ ਤੁਰੰਤ ਕਾਲ ਚੱਲ ਜਾਂਦੀ ਆ। ਸੋ ਪਹਿਲਾਂ ਇਹ ਹੈਗਾ ਕਿ ਕੰਟੈਕਟ ਕਿੱਦਾਂ ਕਰਦੇ ਆ। ਕੋਈ ਕਹੀ ਜਾਂਦਾ ਉਹ ਅੱਛਾ ਤੁਸੀਂ $250 ਲੈ ਲਏ ਕੰਸਲਟੇਸ਼ਨ ਦੇ। ਮੈਂ ਕਿਹਾ ਯਾਰ ਜਿਹੜੇ ਪੈਸੇ ਦੇ ਰਹੇ ਆ ਉਹਨਾਂ ਨੂੰ ਤਾਂ ਗੱਲ ਕਰਨ ਨੂੰ ਟਾਈਮ ਨਹੀਂ, ਹਨਾ। ਤੂੰ ਆਪਣਾ ਕਰੀ ਜਾਂਦਾ ਕਿ ਮੇਰੇ ਨਾਲ ਨਹੀਂ ਗੱਲ ਕਰਦੇ, ਹਨਾ। ਤੁਸੀਂ ਏਦਾਂ ਕਰ ਲਿਆ। ਸੋ ਪਹਿਲਾਂ ਇਹ ਆ ਕਿ ਉਹ ਟਾਈਮ ਚੱਲ ਗਿਆ। ਤੁਸੀਂ ਇਸ ਮੌਕੇ ਤੇ ਪਹਿਲਾਂ ਡਿਸਾਈਡ ਕਰੋ ਕਿਹੜੇ ਵਕੀਲ ਕੋਲ ਜਾਣਾ, ਆਪਣਾ ਮਨ ਬਣਾਓ। ਉਹ ਵਕੀਲ ਦਾ ਸਿਸਟਮ ਸਮਝੋ ਕਿ ਉਹ ਵਕੀਲ ਨੇ ਕਿਹੜੇ ਸਿਸਟਮ ਨਾਲ ਚੱਲਣਾ। ਤੁਸੀਂ ਆਪਣਾ ਸਿਸਟਮ ਨਹੀਂ ਲਾਣਾ ਕਿ ਆਹੋ ਇਹ ਵਕੀਲ ਮੇਰੇ ਹਿਸਾਬ ਨਾਲ ਕਿਉਂ ਨਹੀਂ ਚੱਲਦਾ ਪਿਆ। ਇੰਨਾ ਟਾਈਮ ਕਿਸੇ ਕੋਲ ਨਹੀਂ ਹੈਗਾ। ਸੋ ਪਹਿਲਾਂ ਇਹ ਹੈ ਕਿ ਆਪਾਂ ਆਲਰੇਡੀ ਕਮਿਟ ਕਰਤਾ ਕਿ ਕਮਿਊਨਿਟੀ ਨੂੰ ਵਧੀਆ ਸਰਵਿਸ ਦੇਣੀ ਹੈ। ਉਹ ਸਾਡਾ ਪ੍ਰੋਮਿਸ ਹੈ, ਹਨਾ। ਪਰ ਦੇ ਉਨੇ ਹਿਸਾਬ ਨਾਲ ਸਕਦੇ ਹਾਂ ਜਿੰਨਾ ਸਾਡੇ ਕੋਲ ਟਾਈਮ ਆ। ਜੇ 60-70 ਘੰਟੇ ਬੰਦਾ ਹਫ਼ਤੇ 'ਚ ਕੰਮ ਕਰਦਾ ਉਹ ਬਹੁਤ ਆ, ਹਨਾ। ਆਪਣੀ ਬੰਦੇ ਨੇ ਹੈਲਥ, ਮੈਂਟਲ ਹੈਲਥ, ਇਹ ਸਾਰਾ ਕੁਛ ਵੀ ਧਿਆਨ ਰੱਖਣਾ। ਫਿਰ ਜਿਹੜਾ ਸਟਾਫ ਆ ਉਹ ਵੀ ਏਦਾਂ ਹੀ ਆ। ਸੋ ਪਹਿਲਾਂ ਇਹ ਹੈ ਕਿ ਜਦੋਂ ਤੁਸੀਂ ਅਪਰੋਚ ਕਰਦੇ ਹੋ, ਸੋ ਹੁਣ ਜਿਹੜਾ ਸਟਾਫ ਆ ਨਾ ਉਹਨਾਂ ਨੂੰ ਸਾਰਾ ਦੱਸਿਆ ਕਿ ਮੈਂ ਕਿਹਾ ਪਹਿਲਾਂ ਹੀ ਦੱਸ ਦਿਓ ਕਿਹੜਾ ਬੰਦਾ ਰੂਡ ਹੈ ਨਾ, ਜਿਹੜਾ ਉਹ ਹੈਗਾ ਕਹਿੰਦਾ ਏਦਾਂ, ਮੈਂ ਕਿਹਾ ਇਹਨੂੰ ਕਾਲ ਕਰਨ ਦੀ ਲੋੜ ਨਹੀਂ, ਹਨਾ। ਸੋ ਆਪਾਂ ਆਪਣੀ ਸਿਰ ਖਪਾਈ ਕਰਨਾ ਹੀ ਨਹੀਂ ਚਾਹੁੰਦੇ। ਸਿੱਧੀ ਗੱਲ ਆ, ਜੇ 100 ਕੇਸ ਆ ਰਹੇ ਆ ਉਹ 'ਚੋਂ ਜੀ ਜੇ 10 ਬੰਦੇ ਮਾੜੇ ਆ ਤਾਂ ਜਿਹੜੇ 90 ਬੰਦੇ ਉਹਨਾਂ ਦਾ ਆਪਾਂ ਟਾਈਮ ਨਹੀਂ ਖਰਾਬ ਕਰਨਾ ਚਾਹੁੰਦੇ। ਸੋ ਇਹ ਹੈ ਕਿ ਉਹ ਜਿਹੜੇ 10 ਬੰਦੇ ਉਹਨੂੰ ਆਪਾਂ ਛੱਡ ਦੇਈਦਾ। ਸੋ ਸਾਡੇ ਐਂਡ ਤੇ ਇਹ ਹੈ ਕਿ ਆਪਾਂ ਉਹਨਾਂ ਨੂੰ ਮੈਂ ਕਿਹਾ ਤੁਸੀਂ ਹਰੇਕ ਸਟਾਫ ਮੈਂਬਰ ਨੂੰ ਕਿ ਤੁਸੀਂ ਹਰੇਕ ਜਾਣੇ ਨਾਲ ਨਾਈਸ ਹੋਣਾ, ਤੁਸੀਂ ਕਿਸੇ ਨਾਲ ਰੂਡ ਨਹੀਂ ਹੋਣਾ, ਪਰ ਏਦਾਂ ਕਿ ਅੱਗੋਂ ਵੀ ਦੇਖਣਾ ਕਿ ਬੰਦਾ ਤੁਹਾਡੇ ਨਾਲ ਜਿਹੜਾ ਉਹ ਨਾਈਸ ਹੈਗਾ ਕਿ ਨਹੀਂ ਹੈਗਾ। ਤੇ ਜਿਹੜਾ ਨਹੀਂ ਹੈਗਾ ਕਿ ਉਹਨੂੰ ਮਨਾ ਵੀ ਕਰਦੇ ਆ ਕਿ ਬਈ ਤੇਰੀ ਮੇਰੀ ਬਣਨੀ ਨਹੀਂ ਗੱਲਬਾਤ, ਤੂੰ ਦੂਜਾ ਵਕੀਲ ਲੱਭ ਲੈ, ਹਨਾ। ਉਹ ਪਹਿਲਾਂ ਤਾਂ ਇਹ ਹੈ ਕਿ ਜਦੋਂ ਤੁਸੀਂ ਕੰਟੈਕਟ ਕਰਦੇ ਹੋ ਉਹ ਕਹਾਣੀਆਂ ਪਾਈ ਜਾਂਦੇ ਕਿੱਦਾਂ ਕੀ ਹੁਣ ਅਨਾਉਂਸ ਕਰਤਾ ਇੱਥੇ ਕਿ ਸਾਡਾ ਆਹ ਸਿਸਟਮ $250 ਆਪਾਂ ਕੰਸਲਟੇਸ਼ਨ ਲੈ ਰਹੇ ਹਾਂ। ਅੱਜ ਕੱਲ੍ਹ ਆਪਾਂ ਇਨ ਪਰਸਨ ਨਹੀਂ ਮਿਲ ਸਕਦੇ। ਜਿਹੜੇ ਜਿੱਦ ਕਰ ਰਹੇ ਆ ਕਿ ਨਹੀਂ ਮੈਂ ਇਨ ਪਰਸਨ ਮਿਲਣਾ, ਤੁਸੀਂ ਭਾਜੀ ਦੂਜਾ ਵਕੀਲ ਲੱਭ ਲਓ, ਆਪਾਂ ਨਹੀਂ ਕਰ ਸਕਦੇ। ਸਾਡਾ ਫਿਲਹਾਲ ਇਹ ਸਿਸਟਮ ਚੱਲ ਰਿਹਾ। ਉਹ ਇਸ ਲਈ ਚੱਲ ਰਿਹਾ ਕਿ ਫਿਰ ਤੁਹਾਡੀ ਇਹ ਵੀ ਐਕਸਪੈਕਟੇਸ਼ਨ ਹੈ ਕਿ ਮੈਂ ਤੁਹਾਡੇ ਨਾਲ ਜਾਵਾਂ, ਤਰੀਕ ਤੇ ਕਰਾਂ, ਵਧੀਆ ਕੇਸ ਦੀ ਤਿਆਰੀ ਹੋਵੇ। ਜੇ ਵਧੀਆ ਕੇਸ ਦੀ ਤਿਆਰੀ ਹੋਵੇ ਤਾਂ ਮੈਂ ਕੰਮ ਵੱਲ ਧਿਆਨ ਦਊਂਗਾ ਕਿ ਮੈਂ ਉੱਦਾਂ ਹੀ ਬੈਠਾ ਬੰਦਿਆਂ ਨੂੰ ਮਿਲੀ ਜਾਣਾ, ਫਿਰ ਉਹਨਾਂ ਨੇ ਆਉਣਾ, ਪਹਿਲਾਂ ਤਾਂ ਟਾਈਮ ਨਾਲ ਨਹੀਂ ਕਿਸੇ ਨੇ ਆਉਣਾ, ਲੇਟ ਆਉਣਾ, ਹਨਾ। ਤਾਂ ਇਹ ਹੈ ਕਿ ਆਪਣੇ ਸਕੇਡਿਊਲ ਦੇ ਹਿਸਾਬ ਨਾਲ ਆਇਆ ਕਰੋ। ਟਾਈਮ ਸਾਰਿਆਂ ਦਾ ਕੀਮਤੀ ਆ ਅਮਰੀਕਾ ਦੇ ਵਿੱਚ। ਜਿਹੜਾ ਮਰਜ਼ੀ ਬਹਾਨਾ, ਤੁਹਾਡਾ ਰਸ਼ ਬਹੁਤ ਸੀਗਾ, ਟ੍ਰੈਫਿਕ ਬਹੁਤ ਸੀਗਾ, ਬੜੀ ਦੂਰੋਂ ਆ ਰਹੇ ਹੋ। ਸੋ ਇਹ ਚੀਜ਼ਾਂ ਦਾ ਟਾਈਮ ਲੰਘ ਗਿਆ। ਹੁਣ ਸਿਸਟਮ ਸਪੈਸ਼ਲੀ ਜਿਹੜਾ ਚੇਂਜ ਹੋ ਰਿਹਾ, ਜਿਹੜੇ ਹਿਸਾਬ ਨਾਲ 90 ਦਿਨ ਦਾ ਟਾਈਮ ਫਰੇਮ ਆ, ਇਹ ਬਹੁਤ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਲਟਕੀ ਹੋਈ ਆ। ਜੇ ਤੁਸੀਂ ਟਾਈਮ ਮੇਰਾ ਖਰਾਬ ਕਰ ਰਹੇ ਹੋ, ਤੁਸੀਂ ਇਕੱਲਾ ਮੇਰਾ ਨਹੀਂ ਖਰਾਬ ਕਰ ਰਹੇ, ਤੁਸੀਂ ਜਿਹੜੇ ਹੋਰ ਜਿਹਨਾਂ ਦੇ ਕੇਸ ਲਟਕੇ ਆ, ਜੇਲ੍ਹਾਂ 'ਚ ਜਿਹੜੇ ਬੰਦ ਆ, ਤੁਸੀਂ ਉਹਨਾਂ ਦਾ ਵੀ ਟਾਈਮ ਜਿਹੜਾ ਨਾਲ ਖਰਾਬ ਕਰਨੇ ਆ। ਮਿੰਟ ਕੀਮਤੀ ਆ ਹੁਣ। ਮਿੰਟ ਜਿਹੜਾ ਕੀਮਤੀ ਆ, ਹਨਾ। ਤੇ ਸੋ ਸਭ ਤੋਂ ਪਹਿਲਾਂ ਇਹ ਕਿ ਜਦੋਂ ਸਾਨੂੰ ਕੰਟੈਕਟ ਕਰਦੇ ਆ ਜਾਂ ਕਿਸੇ ਵਕੀਲ ਨੂੰ ਵੀ ਕੰਟੈਕਟ ਕਰਦੇ ਆ, ਆਪਣਾ ਕਲੀਅਰ ਰੱਖੋ ਕਿ ਭਾਈ ਪੁੱਛੋ ਕਿ ਤੁਹਾਡਾ ਸਿਸਟਮ ਕੀ ਹੈਗਾ। ਤੁਸੀਂ ਪੈਸੇ ਲੈ ਕੇ ਹਾਇਰ ਕਰਦੇ ਹੋ ਕਿ ਤੁਸੀਂ ਫ੍ਰੀ ਕੰਸਲਟੇਸ਼ਨ ਆਫਰ ਕਰਦੇ ਆ। ਬੰਦੇ ਨੇ ਕਹਿਤਾ ਕਿ ਨਹੀਂ ਆਪਾਂ ਕਰਦੇ, ਫੋਨ ਰੱਖ ਦਿਓ, ਦੂਜੇ ਵਕੀਲ ਨੂੰ ਕਾਲ ਕਰੋ ਜਿਹੜਾ ਤੁਹਾਨੂੰ ਫ੍ਰੀ ਦਿੰਦਾ ਵਾ। ਸਾਡੇ ਨਾਲ ਬਹਿਸਣ ਦੀ ਲੋੜ ਨਹੀਂ ਹੈਗੀ ਕਿ ਤੁਸੀਂ ਏਦਾਂ ਕਿਉਂ ਕਰਦੇ ਹੋ। ਉਹ ਰੋਜ਼ ਹੀ ਐਵਰੀਡੇ ਦੀ ਉਹ ਥਿੰਗ ਆ। ਸੋ ਪਹਿਲਾਂ ਕੀ ਹੈ, ਮੈਂ ਸਾਰਿਆਂ ਨੂੰ ਅਨਾਉਂਸ ਕਰਤਾ ਕਿ $250 ਆਪਾਂ ਕੰਸਲਟੇਸ਼ਨ ਲੈਂਦੇ ਆ, ਜਿਹੜੀ ਤੁਹਾਡੇ ਜਦੋਂ ਤੁਸੀਂ ਹਾਇਰ ਕਰਦੇ ਆ ਤੁਹਾਡੇ ਕੇਸ 'ਚ ਐਡਜਸਟ ਹੋ ਜਾਂਦੀ ਆ। ਸੋ ਮਤਲਬ ਕਿ ਐਂਡ ਆਫ ਦਾ ਡੇ ਤੁਹਾਨੂੰ ਉਹ ਫ੍ਰੀ ਕੰਸਲਟੇਸ਼ਨ ਆ। ਸਾਨੂੰ ਉਹਦਾ ਇਹ ਫਾਇਦਾ ਹੁੰਦਾ ਕਿ ਜਿਹੜਾ ਇੰਨੀ ਜ਼ਿਆਦਾ ਹੁਣ ਜਿਹੜੀ ਨੋਇਸ ਆ, ਜੇ ਆਪਾਂ ਨਾ ਲਈਏ ਤਾਂ ਫਿਰ ਤਾਂ ਆਪਾਂ ਸਾਰੀ ਦਿਹਾੜੀ ਜਿਹੜੀ ਲੋਕਾਂ ਦੇ ਆਹੀ ਜਿੱਦਾਂ Q&A ਆਪਾਂ ਸੈਕਟਰੀ ਨੂੰ ਕਰਦੇ ਆ, ਜੀ। ਸਾਰੀ ਉਮਰ ਆਪਾਂ ਉਹੀ ਕਰਦੇ ਰਹੀਏ। ਸੋ ਉਹ ਸਾਡੇ ਲਈ ਪੋਸੀਬਲ ਨਹੀਂ ਹੈਗਾ। ਸੋ ਸਾਡਾ ਇਹ ਸਿਸਟਮ ਆ, ਜੇ ਤੁਹਾਨੂੰ ਪੁੱਗਦਾ ਤੇ ਤੁਸੀਂ ਕਾਲ ਕਰੋ, ਜੇ ਨਹੀਂ ਪੁੱਗਦਾ ਤੇ ਤੁਹਾਨੂੰ ਗੁੱਡ ਲੱਕ ਆ, ਤੁਸੀਂ ਦੂਜਾ ਵਕੀਲ ਲੱਭੋ।
ਇਨੀਸ਼ੀਅਲ ਕੰਸਲਟੇਸ਼ਨ ਫੋਨ ਤੇ ਆ, ਇਨ ਪਰਸਨ ਨਹੀਂ ਹੈਗੀ। ਇਨ ਪਰਸਨ ਕੰਸਲਟੇਸ਼ਨ ਸਿਰਫ ਉਹ ਬੰਦੇ ਦੀ ਹੈਗੀ ਆ ਜਿਹਦਾ ਵਾਕਈ ਹੀ ਉਹਨੂੰ ਇਨ ਪਰਸਨ ਕੰਸਲਟੇਸ਼ਨ ਦੀ ਲੋੜ ਆ, ਜਿਹਦੇ ਮਾਮਲੇ ਬਹੁਤ ਜ਼ਿਆਦਾ ਜਿਹੜੇ ਗੰਭੀਰ ਹੈਗੇ। ਸੋ ਉਹ ਫਿਰ ਤੁਸੀਂ ਕਿਹੜੀਆਂ ਦੇਖ ਕੇ ਉਹ ਡਿਸਾਈਡ ਕੀਤਾ ਜਾਂਦਾ ਫਿਰ ਮੇਰਾ ਤੁਹਾਡਾ ਸਟਾਫ ਡਿਸਾਈਡ ਕਰੂਗਾ। ਠੀਕ ਹੈ ਜੀ। ਤੇ ਉਹ ਸਟਾਫ ਨੂੰ ਇਹ ਨਹੀਂ ਕਿ ਇੱਕ ਨੇ ਮਨਾ ਕਰਤਾ ਦੂਜੇ ਨੂੰ ਕਾਲ ਕਰਕੇ ਤੀਜੇ ਨੂੰ ਕਰਕੇ ਕਰਾ ਲਿਆ। ਸੋ ਇਦਾਂ ਕਿ ਐਂਡ ਆਫ ਦਾ ਡੇ ਡੀਲ ਤਾਂ ਆਪਾਂ ਹੀ ਕਰਨਾ ਨਾ। ਤੁਸੀਂ ਮੇਰੇ ਨਾਲ ਸਿੱਧੀ ਓਨੈਸਟ ਫੁਟਿੰਗ ਤੇ ਚੱਲੋ। ਮੈਂ ਓਨੈਸਟ ਜਿਹਾ ਬੰਦਾ, ਇਦਾਂ ਕਿ ਕਿਸੇ ਦਾ ਕੋਈ ਨਹੀਂ, ਮੈਨੂੰ ਜੇ ਐਂਡ 'ਚ ਨਹੀਂ ਵਧੀਆ ਲੱਗਾ ਮੈਂ ਕੇਸ ਵਾਪਸ ਮੋੜ ਦੇਣਾ ਬੰਦੇ ਦਾ, ਹਨਾ। ਸੋ ਇਹ ਹੈ ਕਿ ਮੈਨੂੰ ਵੀ ਤੁਹਾਡੇ ਨਾਲ ਕੰਮ ਕਰਕੇ ਮਜ਼ਾ ਆਉਣਾ ਚਾਹੀਦਾ, ਤੁਹਾਨੂੰ ਵੀ ਮੇਰੇ ਨਾਲ ਕੰਮ ਕਰਕੇ ਮਜ਼ਾ ਆਉਣਾ ਚਾਹੀਦਾ। ਇਹ ਤਾਂ ਇਦਾਂ ਹੀ ਸਿਸਟਮ ਚੱਲੂਗਾ। ਲਾਇਰ ਘੱਟ ਹੈਗੇ ਲਾਇਰ, ਬਾਕੀ ਸਾਰੇ ਪਹਿਲਾਂ ਦੇਖ ਲਓ ਕਿ ਕੌਣ ਕਿੱਦਾਂ ਟਰੀਟ ਕਰ ਰਿਹਾ। ਆਪਣੀ ਰੀਜ਼ਨੇਬਲ ਐਕਸਪੈਕਟੇਸ਼ਨ ਰੱਖੋ, ਹਨਾ। ਮੈਂ ਤੁਹਾਡੇ ਨਾਲ ਨਾਈਸ ਹਾਂ, ਤੁਸੀਂ ਮੇਰੇ ਨਾਲ ਨਾਈਸ ਹੋਵੋ, ਸਿਸਟਮ ਵਧੀਆ ਚੱਲੂਗਾ, ਦੋਨਾਂ ਦਾ ਵਧੀਆ ਚੱਲੂਗਾ। ਕਿਸੇ ਦਾ ਕਿਸੇ ਤੇ ਰੋਬ ਨਹੀਂ, ਕਿਸੇ ਨੂੰ ਕਿਸੇ ਨਾਲ ਰੂਡ ਹੋਣ ਦੀ ਜਿਹੜੀ ਆ ਉਹ ਲੋੜ ਨਹੀਂ ਹੈਗੀ। ਆਲਰੇਡੀ ਸਟ੍ਰੈਸ ਜਿਹੜੇ ਸਾਨੂੰ ਕੋਰਟ ਅਦਾਲਤਾਂ ਦੇ ਬਥੇਰੇ ਹੈਗੇ, ਹਨਾ। ਸਿਸਟਮ ਮੈਨੇਜ ਕਰਨਾ, ਲਾਅ ਫਰਮ ਨੂੰ ਚਲਾਉਣਾ, ਸਟਾਫ ਨੂੰ ਮੈਨੇਜ ਕਰਨਾ, ਇਹ ਇੰਨਾ ਸੌਖਾ ਕੰਮ ਨਹੀਂ। ਬੈਕ ਐਂਡ ਤੇ ਤਾਂ ਹੁਣ ਤੁਸੀਂ ਜੇ ਕੋਈ ਟਰੱਕ ਚਲਾਉਂਦਾ, ਉਹਨੂੰ ਬੰਦੇ ਨੂੰ ਪਤਾ ਕਿ ਟਰੱਕ ਚਲਾਉਣਾ ਕੀ ਹੁੰਦਾ। ਬਾਹਰੋਂ ਬੰਦੇ ਨੂੰ ਤਾਂ ਬੜਾ ਸੌਖਾ ਲੱਗਦਾ ਕਿ ਚੱਲ ਕੈਲੀਫੋਰਨੀਆ ਤੋਂ ਬਹਿ ਗਿਆ, ਨਿਊਯਾਰਕ ਜਾ ਕੇ ਨੇ ਲੋਡ ਲਾਤਾ। ਜਿਹੜੀਆਂ ਵਿੱਚ ਪ੍ਰੋਬਲਮ ਜਿਹੜੀਆਂ ਆਉਂਦੀਆਂ, ਉਹ ਤਾਂ ਜਿਹੜਾ ਕੰਮ ਕਰਦਾ ਉਹਨੂੰ ਹੀ ਪਤਾ, ਹਨਾ ਜੀ। ਜਦੋਂ ਤੁਸੀਂ ਫੋਨ ਚੱਕਦੇ ਹੋ, ਸਭ ਤੋਂ ਪਹਿਲਾਂ ਮੈਂ ਇਹੀ ਪੁੱਛਣਾ ਕਿ ਭਾਜੀ ਤੁਹਾਡਾ ਇਹ ਨੰਬਰ ਕੀ ਹੈ? ਅੱਛਾ ਭਾਜੀ ਮੈਂ ਲੱਭ ਕੇ ਦੱਸਦਾ। ਚੱਲ ਬਈ ਲੱਗਣ ਲੱਗ ਪਿਆ, ਲੱਭ ਗਿਆ। ਡਾਕੂਮੈਂਟ ਕਿੱਥੇ ਆ? 5 ਮਿੰਟ ਮੈਂ ਹੋਲਡ ਕਰਕੇ ਖੜਾ। ਸੋ ਕਾਲ ਜਦੋਂ ਵਕੀਲ ਨੂੰ ਕਰਦੇ ਆ ਨਾ, ਤੁਹਾਨੂੰ ਪਤਾ ਵਾ ਕਿ ਵਕੀਲ ਨੇ ਪਹਿਲਾਂ ਹੀ ਪੁੱਛਣਾ ਕਿ ਭਾਈ ਤੇਰਾ ਇਹ ਨੰਬਰ ਕੀ ਆ। ਤੁਸੀਂ ਆਪਣਾ ਇਹ ਨੰਬਰ ਯਾਦ ਰੱਖੋ ਜਾਂ ਹੈਂਡੀ ਰੱਖੋ। ਉਸ ਤੋਂ ਇਲਾਵਾ ਕਿਸੇ ਵੀ ਵਕੀਲ ਨੂੰ ਜਿਹੜੀ ਉਹ ਕਾਲ ਨਾ ਕਰੋ। ਤੇ ਦੂਜੀ ਚੀਜ਼ ਆ, ਈਮੇਲ ਤੁਹਾਡੀ ਕੀ ਹੈ? ਫਿਰ ਭਾਜੀ ਮੈਂ ਤਾਂ ਈਮੇਲ ਬਣਾਈ ਨਹੀਂ। ਸੋ ਇਹ ਹੈ ਕਿ ਆਪਾਂ ਈਮੇਲ ਜਿਹਦੇ ਕੋਲ ਨਹੀਂ ਹੈਗੀ, ਆਪਾਂ ਉਹ ਬੰਦੇ ਨਾਲ ਆਪਾਂ ਕੰਮ ਨਹੀਂ ਕਰ ਸਕਦੇ। ਈਮੇਲ ਤੁਹਾਨੂੰ ਪਹਿਲਾਂ ਹੀ ਬਣਾ ਕੇ ਜਿਹੜਾ ਸਾਡੇ ਕੋਲ ਆਉਣਾ ਪੈਣਾ, ਕਿਉਂਕਿ ਚਿੱਠੀ ਪੱਤਰ ਵਾਲੇ ਜਿਹੜੇ ਜ਼ਮਾਨੇ ਆ ਉਹ ਚੱਲ ਗਏ ਆ ਤੇ ਡਾਕ ਡੂਕ ਤਾਂ ਕਿਸੇ ਨੂੰ ਆਪਾਂ ਭੇਜਣੇ ਨਹੀਂ। ਸੋ ਈਮੇਲ ਰਾਹੀਂ ਕੰਮ ਹੋਣਾ। ਤੇ ਈਮੇਲ ਤੁਹਾਨੂੰ ਜਿਹੜੀ ਹੈਗੀ ਆ ਲੈਪਟਾਪ ਰੱਖਣਾ ਪੈਣਾ, ਜਾਂ ਤੁਹਾਨੂੰ ਸਟਾਪ ਲੈ ਕੇ ਕਿਤੇ 5-10 ਮਿੰਟ ਫੈਡੈਕਸ ਤੇ ਕਿਤੇ ਵੀ ਜਿਹੜੀ ਕੈਫੇ ਜਿਹੜੇ ਹੁੰਦੇ ਨੇ, ਉੱਥੋਂ ਤੁਹਾਨੂੰ ਕੰਪਿਊਟਰ ਰਾਹੀਂ ਸਾਨੂੰ ਈਮੇਲ ਜਿਹੜੀ ਕਰਨੀ ਪੈਣੀ ਹੈ। ਇੱਕੋ ਵਾਰ ਦੀ ਸਿਰਫ ਇਹ ਗੱਲ ਆ, ਇੱਕ ਵਾਰੀ ਤੁਹਾਡਾ ਜਿਹੜਾ ਕੇਸ ਇਨਟੇਕ ਹੋ ਗਿਆ, ਹਫਤੇ ਦੇ ਵਿੱਚ ਜਦੋਂ ਤੁਹਾਡਾ ਕੇਸ ਲੱਗ ਗਿਆ, ਇਨਟੇਕ ਹੋ ਗਿਆ, ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ। ਆਪਾਂ ਤੁਹਾਨੂੰ ਕੋਈ ਬੋਦਰ ਨਹੀਂ ਕਰਨਾ, ਤੁਸੀਂ ਜਿੱਥੇ ਮਰਜ਼ੀ ਜਾਓ। ਪਰ ਜਦੋਂ ਤੁਸੀਂ ਸਾਨੂੰ ਡਾਕੂਮੈਂਟ ਭੇਜੋ, ਇੱਕ ਸਹੀ ਤਰੀਕੇ ਨਾਲ ਜਿਹੜੇ ਡਾਕੂਮੈਂਟ ਆ ਉਹ ਭੇਜੋ। ਸਾਰਿਆਂ ਨੂੰ ਰਿਪਲਾਈ ਆਲ ਕਰਕੇ, ਸਾਰੇ ਜਿਹੜੇ ਸਟਾਫ ਮੈਂਬਰ ਆ ਉਹਨਾਂ ਨੂੰ ਕਾਪੀ ਕਰਕੇ ਭੇਜੋ। ਜਿਹਨਾਂ ਨੂੰ ਇਹ ਈਮੇਲ ਨਹੀਂ ਚਲਾਣੀ ਆਉਂਦੀ, ਉਹ ਆਪ ਪੰਗਾ ਨਾ ਲਓ। ਕਿਉਂਕਿ ਪ੍ਰੋਬਲਮ ਇਹ ਹੁੰਦੀ ਹੈ ਕਿ ਮੰਨ ਲਓ ਮੈਂ 10 ਕਲਾਇੰਟ ਜਿਹੜੇ ਆ ਉਹ ਹਾਇਰ ਕੀਤੇ, ਮੈਂ ਇੱਕ ਥ੍ਰੈਡ ਬਣਾਤਾ ਈਮੇਲ ਦਾ ਕਿ ਆਹ ਬੰਦੇ ਦਾ ਆਹ ਨਾਮ ਆ, ਫੋਨ ਨੰਬਰ ਆ, ਈਮੇਲ ਆ। ਤੁਸੀਂ ਉਹ ਈਮੇਲ ਦੇ ਥੱਲੇ ਹੀ ਸਾਰਿਆਂ ਨੂੰ ਰਿਪਲਾਈ ਕਰਨਾ, ਕਾਪੀ ਕਰਨਾ। ਤਾਂ ਸਾਨੂੰ ਪਤਾ ਲੱਗਦਾ ਰਹਿੰਦਾ ਕਿੱਦਾਂ। ਸੋ ਜਿਹੜੇ ਲੋਕੀ ਨਹੀਂ ਇਦਾਂ ਕਰਦੇ, ਉਹਨਾਂ ਦਾ ਕੀ ਆ ਕਿ ਆਪਣਾ ਹੀ ਉਹਨਾਂ ਨੇ ਨਵਾਂ ਥ੍ਰੈਡ ਬਣਾਤਾ, ਇਕੱਲੇ ਨੂੰ ਭੇਜਤਾ। ਸੋ ਤੁਹਾਡੀ ਜਿਹੜੀ ਫਾਈਲ ਆ ਨਾ, ਉਹ ਸਾਨੂੰ 10-15 ਦਿਨ ਜਿਹੜੀ ਆ ਪਤਾ ਹੀ ਨਹੀਂ ਲੱਗਣੀ। ਕਿਉਂਕਿ ਪਤਾ ਕਿੱਦਾਂ ਲੱਗੂਗੀ? ਨਾ ਤੁਸੀਂ ਨਾਮ ਲਿਖਿਆ, ਨਾ ਤੁਸੀਂ ਸਬਜੈਕਟ ਲਿਖਿਆ ਉਹਦੇ ਉੱਤੇ। ਸੋ ਉਹ ਹੁਣ ਜੇ ਦੱਸੋ ਜੇ ਇਦਾਂ ਕਰ ਲੈਣ, ਮੰਨ ਲਓ ਕਿ ਕਿੱਥੇ ਮੈਨੂੰ 10 ਈਮੇਲ ਆਉਣੀ ਚਾਹੀਦੀਆਂ ਸੀਗੀਆਂ, ਕਿੱਥੇ ਮੈਨੂੰ ਹੁਣ 500 ਆ ਗਈਆਂ ਕਿ ਇਕੱਲੇ ਪਾਸਪੋਰਟ ਦੀ ਫੋਟੋ ਭੇਜਤੀ, ਉਹ ਭੇਜਤਾ। ਸੋ ਉਹ ਹੈ ਕਿ ਮੇਰਾ ਕੰਮ ਵਧਾਉਣਾ ਨਹੀਂ, ਤੁਸੀਂ ਮੇਰਾ ਕੰਮ ਘਟਾਉਣਾ। ਆਰਗੇਨਾਈਜ਼ ਕਰਕੇ, ਆਪਣੇ ਯਾਰ ਦੋਸਤ ਦੀ ਹੈਲਪ ਲੈ ਕੇ ਆਰਗੇਨਾਈਜ਼ ਕਰਕੇ ਜਿਹੜੇ ਡਾਕੂਮੈਂਟ ਉਹ ਭੇਜਣੇ ਆ। ਫੋਨ ਰਾਹੀਂ ਟੇਡੀਆਂ ਮੇਡੀਆਂ ਫੋਟੋਆਂ ਕਰਕੇ ਨਹੀਂ ਭੇਜਣੇ। ਸਕੈਨ ਕਰਕੇ ਪੈਸੇ ਖਰਚੋ, ਫੈਡੈਕਸ ਤੇ ਜਾਓ, ਪ੍ਰੋਪਰ ਸਕੈਨ ਕਰਕੇ ਆਪਣੇ ਡਾਕੂਮੈਂਟ ਜਿਹੜੇ ਉਹ ਭੇਜਣੇ ਆ, ਕਿਉਂਕਿ ਇਹ ਜੱਜ ਕੋ ਜਾਣੇ ਆ। ਸੋ ਬਿੰਗੇ ਟੇਡੇ ਪਿੱਛੇ ਕਿਚਨ ਦੀ ਫੋਟੋ ਆ ਰਹੀ ਆ, ਕਾਰਪੈਟ ਦੀ ਫੋਟੋ ਆ ਰਹੀ ਆ, ਇਦਾਂ ਕੋਈ ਕੰਮ ਨਹੀਂ ਕਰਨਾ। ਸੋ ਹੁਣ ਇਹ ਤਾਂ ਗੱਲ ਹੋ ਗਈ ਜੀ, ਤੁਹਾਨੂੰ ਕੰਟੈਕਟ ਕਿੱਦਾਂ ਕਰਨਾ, ਕੰਸਲਟੇਸ਼ਨ ਕਿੱਦਾਂ, ਡਾਕੂਮੈਂਟ ਕਿੱਦਾਂ ਐਕਸਚੇਂਜ ਕਰਨੇ ਈਮੇਲ ਤੇ। ਜਿਹੜਾ ਹੁਣ ਗੱਲ ਕਰੀਏ ਕਿ ਤੁਸੀਂ ਸਾਨੂੰ ਹਾਇਰ ਕਰ ਲਿਆ, ਪੇਮੈਂਟ ਕਰਤੀ, ਆਪਾਂ ਕੰਮ ਸ਼ੁਰੂ ਕਰਤਾ, ਗੱਲ ਆ ਗਈ ਇਨੀਸ਼ੀਅਲ ਡਾਕੂਮੈਂਟੇਸ਼ਨ ਤੇ। ਸੋ ਕੀ ਆ ਕਿ ਪਹਿਲਾਂ ਤੁਹਾਡਾ ਜਿਹੜਾ ਕੇਸ ਆ, ਜਦੋਂ ਤੁਸੀਂ ਕੈਂਪ 'ਚ ਛੁੱਟੇ ਹੋ, ਕਿਸੇ ਦਾ ਕਲੈਕਸੀਕੋ ਆ, ਕਿਸੇ ਦਾ ਇੰਪੀਰੀਅਲ ਆ, ਕਿਸੇ ਦਾ ਲੂਈਜ਼ੀਆਨਾ, ਕਿਸੇ ਦਾ ਜਾਰਜੀਆ, ਤੁਸੀਂ ਇਹ ਗੱਲ ਨੂੰ ਸਮਝੋ ਕਿ ਜਿਹੜੇ ਹਰੇਕ ਸਟੇਟ ਦਾ ਨਾ ਲੋਕਾਂ ਦਾ, ਏਜੰਟਾਂ ਦਾ ਆਪਣਾ ਆਪਣਾ ਸੁਭਾਅ ਵਾ ਉਹਨਾਂ ਦਾ। ਤੁਹਾਡੇ ਸੁਭਾਅ ਨੂੰ ਕੋਈ ਨਹੀਂ ਪੁੱਛ ਰਿਹਾ ਕਿ ਤੁਸੀਂ ਇੰਡੀਆ ਕਿੱਥੋਂ, ਭਾਵੇਂ ਰਾਜੇ ਦੇ ਪੁੱਤ ਹੋ, ਡਜ਼ ਨਾਟ ਮੈਟਰ। ਜਿਹੜੇ ਇਹ ਸਟੇਟਾਂ ਨਾ, ਕੈਲੀਫੋਰਨੀਆ 'ਚ ਲੋਕਾਂ ਦਾ ਹੋਰ ਸੁਭਾਅ ਵਾ, ਲੂਈਜ਼ੀਆਨਾ, ਜਾਰਜੀਆ, ਮਿਸੀਸਿਪੀ ਇੱਥੇ ਹੋਰ ਸੁਭਾਅ ਵਾ। ਜਿਹੜੇ ਗਏ ਆ ਮੁੰਡੇ, ਉਹਨਾਂ ਨੂੰ ਪਤਾ ਕਿੱਦਾਂ ਜੇਲ੍ਹ 'ਚ ਟ੍ਰੀਟਮੈਂਟ ਹੁੰਦੀ ਆ, ਕੀ ਕਰਦੇ ਆ। ਜੇ ਤਾਂ ਅਮਰੀਕਾ ਆਉਂਦੇ ਹੋ, ਉਹ ਸਮਝ ਕੇ ਆਇਓ ਕਿ ਤੁਹਾਡੀ ਸਿਸਟਮ ਨੇ ਤੁਹਾਨੂੰ ਖੱਜਲ ਖਰਾਬੀ ਜਿਹੜੀ ਉਹ ਕਰਨੀ ਆ। ਇਹ ਕੋਈ ਮੈਕਡੋਨਲਡ ਵਾਲੀ ਕਸਟਮਰ ਸਰਵਿਸ ਨਹੀਂ ਹੈਗੀ ਕਿ ਮੈਂ ਅੱਜ ਲਾਇਰ ਨੂੰ ਹਾਇਰ ਕਰ ਲਿਆ ਤੇ ਮੈਨੂੰ ਰਾਈਟ ਵੇ ਉਹਨੇ 버ਗਰ ਬਣਾ ਕੇ ਦੇ ਦੇਣਾ। ਤੁਸੀਂ ਅੱਜ ਜੇ ਮੰਨ ਲਓ 1 ਤਰੀਕ ਨੂੰ ਲਾਇਰ ਨੂੰ ਹਾਇਰ ਕਰਦੇ ਹੋ, ਤੁਹਾਡੀ ਤਰੀਕ ਹੈਗੀ ਆ 30 ਦਿਨ ਬਾਅਦ। ਇੱਕ ਬੰਦਾ ਜੇ ਹਾਇਰ ਕਰ ਰਿਹਾ, ਉਹਦੀ ਤਰੀਕ ਹੈਗੀ ਆ 5 ਦਿਨ ਬਾਅਦ। ਸੋ ਜਿਹੜੀ ਲਾਇਰ ਦੀ ਜਿਹੜੀ ਪ੍ਰਾਇੋਰਟੀ ਹੈ ਨਾ, ਉਹ ਇਦਾਂ ਨਹੀਂ ਕਿ ਮੈਕਡੋਨਲਡ ਦੀ ਲਾਈਨ ਲੱਗੀ ਹੋਏਗੀ 1 2 3 4 ਕਰਕੇ। ਉਹ ਜਿਹੜੀ ਪ੍ਰਾਇੋਰਟੀ ਜਿਹੜੀ ਹੈਗੀ ਨਾ, ਜੇ 10 ਬੰਦੇ ਹੈਗੇ ਆ,
ਉਹ ਸ਼ਫਲ ਕਰਨੇ ਪੈਂਦੇ ਸਾਨੂੰ। ਮਤਲਬ ਕਿ ਹੁਣ ਜੇ ਇੱਕ ਬੰਦਾ ਆਇਆ ਉਹ ਕਹਿੰਦਾ ਮੇਰੀ 5 ਦਿਨ ਬਾਅਦ ਆ, ਉਹ ਬੰਦੇ ਨੂੰ 5 ਦਿਨ ਬਾਅਦ ਉਹਨੂੰ ਜਿਹੜਾ ਪ੍ਰਾਇਓਰਟੀ ਜਿਹੜਾ ਆਰਡਰ ਸਾਨੂੰ ਮੂਵ ਕਰਨਾ ਪੈਂਦਾ। ਸੋ ਸਾਡਾ ਕੀ ਹੈ ਕਿ ਸਾਡੇ ਬੈਕ ਐਂਡ ਦੇ ਉੱਤੇ ਜਿਹੜਾ ਹੈਗਾ ਇਹ ਲਾਇਰਾਂ ਦਾ ਇਹ ਚੱਕਰ ਬੜਾ ਜ਼ਿਆਦਾ ਪੈਂਦਾ ਰਹਿੰਦਾ, ਅੱਗੇ ਪਿੱਛੇ ਜਿਹੜੀਆਂ ਚੀਜ਼ਾਂ ਉਹ ਹੋਣੀਆਂ ਹੀ ਹੋਣੀਆਂ। ਠੀਕ ਹੈ, ਸੋ ਇਹਦੇ ਵਿੱਚ ਇਹ ਨਹੀਂ ਕਿ ਮੇਰਾ ਨੰਬਰ ਕਿਉਂ ਨਹੀਂ ਆਇਆ। ਇਨੀਸ਼ੀਅਲ ਡਾਕੂਮੈਂਟੇਸ਼ਨ ਮਤਲਬ ਕਿ ਮੋਸ਼ਨਸ ਫਾਈਲ ਕਰਨੀਆਂ ਹੁੰਦੀਆਂ, ਤੁਹਾਡੇ ਸਾਈਨ ਵਗੈਰਾ ਚਾਹੀਦੇ ਆ, ਤੁਹਾਨੂੰ ਐਡਰੈਸ ਵਗੈਰਾ। ਸੋ ਜਦੋਂ ਤੁਸੀਂ ਸਾਨੂੰ ਕੰਟੈਕਟ ਕਰ ਲਿਆ ਉਸ ਤੋਂ ਬਾਅਦ ਆਪਾਂ ਮੇਰੇ ਸਟਾਫ ਦਾ ਤੁਹਾਨੂੰ ਜਦੋਂ ਕਾਲ ਗਈ ਕਿ ਭਾਜੀ ਇੱਥੇ ਸਾਈਨ ਕਰਕੇ ਭੇਜੋ, ਉੱਤੇ ਬੜਾ ਜਿਹੜਾ ਟਾਈਮ ਲਾ ਦਿੰਦੇ। ਅੱਛਾ ਮੈਂ ਅੱਜ ਟਰੱਕ ਚਲਾਉਣ ਦਿਆਂ, ਮੈਂ 2 ਦਿਨ ਬਾਅਦ ਫੋਨ ਕਰੂੰਗਾ, ਹੁਣ ਮੇਰਾ ਲੋਡ ਆ। ਜਦੋਂ ਭਾਜੀ ਤੁਹਾਨੂੰ ਡਾਕੂਮੈਂਟ ਜਿਹੜੇ ਆ ਗਏ ਨਾ, ਇੱਕ ਵਾਰੀ ਆਪਾਂ ਕਰ ਲਿਆ, ਫਿਰ ਤੁਸੀਂ ਜੇ ਆਪ ਕਹਿਤਾ ਨਾ ਕਿ ਮੈਂ 3 ਦਿਨ ਬਾਅਦ ਭੇਜਣੇ ਆ ਤਾਂ 3 ਦਿਨ ਬਾਅਦ ਭੇਜ ਦਿਓ। ਫਿਰ ਇਹ ਨਹੀਂ ਕਿ ਫਿਰ ਭੁੱਲ ਜਾਓ, ਫਿਰ ਆਪਾਂ ਤੁਹਾਡੇ ਪਿੱਛੇ ਯਾਦ ਕਰਾਉਂਦੇ ਰਹੀਏ। ਉਹ ਬੇਬੀ ਸਿਟਿੰਗ ਵਾਲਾ ਕੰਮ ਨਹੀਂ ਆਪਾਂ ਕਰ ਸਕਦੇ। ਸੋ ਇਹ ਹੈ ਕਿ ਇੱਕੋ ਵਾਰੀ ਤੁਹਾਨੂੰ ਈਮੇਲ ਜਾਣੀ ਹੈ, ਇੱਕ ਵਾਰੀ ਤੁਹਾਨੂੰ ਕਾਲ ਜਾਣੀ ਹੈ, ਫਿਰ ਤੁਹਾਨੂੰ ਆਪਾਂ ਫੋਲੋ ਅਪ ਕਰਾਂਗੇ। ਸੋ ਇਹ ਹੈ ਕਿ ਸਾਡਾ ਟਾਈਮ ਨਾ ਖਰਾਬ ਕਰਿਓ, ਕਿਉਂਕਿ ਜਿੱਦਾਂ ਮੈਂ ਦੱਸਿਆ ਕਿ ਹੋਰ ਜਿਹੜੇ ਲੋਕੀ ਆ, ਕਿਸੇ ਦੀ ਅਗਲੇ ਦਿਨ ਪੇਸ਼ੀ ਆ, ਕਿਸੇ ਦੀ ਉਸ ਤੋਂ ਬਾਅਦ ਆ। ਸੋ ਟਾਈਮ ਜਿਹੜਾ ਹੈਗਾ ਉਹ ਕਮਿਊਨਿਟੀ ਦਾ ਸਾਰੀ ਦਾ ਬਹੁਤ ਜ਼ਿਆਦਾ ਜਿਹੜਾ ਕੀਮਤੀ ਆ। ਜਿਹੜਾ ਸਾਡਾ ਇਹ ਨਹੀਂ ਕਿ ਸਾਨੂੰ ਇਹ ਤਾਂ ਮੈਂ ਪੈਸੇ ਦਿੱਤੇ ਆ, ਪੈਸੇ ਦੇ ਕੇ ਕੰਮ ਕਰਾਉਣਾ। ਗੱਲ ਪੈਸੇ ਦੀ ਨਹੀਂ, ਪੈਸੇ ਆਪਾਂ ਆਲਰੇਡੀ ਕਮਾ ਲਏ ਆ। ਸੋ ਇਹ ਪੈਸੇ ਇਕੱਲੇ ਪੈਸੇ ਕਰਕੇ ਨਹੀਂ ਆਪਾਂ ਇਹ ਕਰ ਰਹੇ। ਇਹ ਇੱਕ ਕਮਿਊਨਿਟੀ ਐਫਰਟ ਹੈ। ਜਦ ਤੱਕ ਮਜ਼ਾ ਆ ਰਿਹਾ ਤਦ ਤੱਕ ਕਰ ਰਹੇ ਹਾਂ, ਜਦ ਤੱਕ ਲੋਕਾਂ ਦੀ ਹੈਲਪ ਹੋ ਰਹੀ ਹੈ, ਲੋਕੀ ਵੀ ਸਾਡੇ ਕੋਲ ਤਦ ਤੱਕ ਹੀ ਆਉਗੇ ਜਦ ਤੱਕ ਕਿ ਸਾਰਿਆਂ ਨੂੰ ਬੈਨੀਫਿਟ ਹੋਊਗਾ। ਸੋ ਉਹਦੇ ਲਈ ਸਾਰਿਆਂ ਦੀ ਜਿਹੜੀ ਕੋਆਪਰੇਸ਼ਨ ਆ ਉਹ ਬਹੁਤ ਜ਼ਿਆਦਾ ਜਿਹੜੀ ਜ਼ਰੂਰੀ ਹੈ। ਮੋਸ਼ਨਸ ਦੀ ਗੱਲ ਕਰੀਏ, ਹੁਣ ਪਹਿਲਾ ਸਟੈਪ ਆ ਗਿਆ ਕਿ ਬੰਦਾ ਹੁਣ ਲੁਈਜ਼ੀਆਨਾ ਚ ਉਹਦੀ ਮੈਂ ਮੰਨ ਲਓ ਕਿ ਐਗਜ਼ਾਮਪਲ ਮੈਂ ਫਾਈਲ ਕਰਤਾ ਕਿ ਜੱਜ ਸਾਹਿਬ ਇਹਦਾ ਜਿਹੜਾ ਵੈਨਿਊ ਆ ਚੇਂਜ ਕਰੋ ਜੀ। ਹੁਣ ਇੱਕ ਬੰਦੇ ਨੇ 30 ਦਿਨ ਪਹਿਲਾਂ ਹਾਇਰ ਕੀਤਾ, ਇੱਕ ਬੰਦੇ ਦੀ 5 ਦਿਨ ਬਾਅਦ ਆ, ਇੱਕ ਬੰਦੇ ਦੀ 10 ਦਿਨ ਬਾਅਦ ਆ। ਆਪਾਂ ਮੋਸ਼ਨ ਫਾਈਲ ਕਰਤੀ, ਜਦ ਜੱਜ ਦੇ ਕੋਲ ਚਲ ਗਈ। ਹੁਣ ਜਿਹੜਾ ਜੱਜ ਆ ਉਹਦੇ ਕੋਲ ਬੰਦੇ ਨਵੇਂ ਆਈ ਜਾ ਰਹੇ, ਉਹਦਾ ਵੀ ਇਹੀ ਸੀਨ ਆ। ਤੇ ਜੱਜ ਆ ਉਹ ਆਪਣੀ ਵਕਾਲਤ ਤਾਂ ਕਰਕੇ ਨਹੀਂ ਕਰ ਰਿਹਾ, ਉਹ ਇੰਨੀ ਟੈਨਸ਼ਨ ਨਹੀਂ ਲੈਣਾ ਚਾਹੁੰਦਾ। ਉਹ ਇੱਕ ਪਬਲਿਕ EMPLOYEE ਆ, ਉਹਨੂੰ ਕਿਸੇ ਦੀ ਪੁੱਛ ਗਿੱਛ ਨਹੀਂ ਹੈਗੀ। ਉਹ ਭਾਵੇਂ ਉਹ ਹੀਅਰਿੰਗ ਨੂੰ ਪੋਸਟਪੋਨ ਕਰੇ, ਭਾਵੇਂ ਤੁਹਾਡੀ ਮੋਸ਼ਨ ਗ੍ਰਾਂਟ ਕਰੇ ਵੈਨਿਊ ਚੇਂਜ ਦੀ, ਭਾਵੇਂ ਉਹ ਉਹਨੂੰ ਉੱਥੇ ਹੀ ਲਟਕਾ ਕੇ ਰੱਖੇ। ਇੱਕ ਕਿਸੇ ਦੇ ਰਿਸ਼ਤੇਦਾਰ ਦਾ ਫੋਨ ਆਇਆ, ਲੈ ਭਾਜੀ ਮੇਰਾ ਤੁਹਾਨੂੰ 30 ਦਿਨ ਪਹਿਲਾਂ ਹਾਇਰ ਕੀਤਾ ਸੀਗਾ, ਕੇਸ ਤਾਂ ਮੂਵ ਨਹੀਂ ਹੋਇਆ, ਤਰੀਕ ਉੱਥੇ ਬੋਲੀ ਜਾਂਦੀ ਹੈ ਨਾ। ਤਾਂ ਮੈਂ ਕਿਹਾ ਠੰਡਾ ਪੈ, ਪਹਿਲਾਂ ਗੱਲ ਸੁਣ ਕੇ ਕੀ ਆ। ਕਹਿੰਦਾ ਨਹੀਂ ਰਾਈਡ ਨਹੀਂ, ਕਹਿੰਦਾ ਅਰੇਂਜ ਹੋਣੀ ਇੰਨੇ ਛੋਟੇ ਨੋਟਿਸ ਤੇ ਨਾ। ਸੈਟਰਡੇ ਨੂੰ ਮੈਨੂੰ ਕਾਲ ਕਰੇ, ਮੰਡੇ ਨੂੰ ਹੀਅਰਿੰਗ ਆ। ਮੈਂ ਕਿਹਾ ਦੇਖ ਭਾਈ, ਜੱਜ ਨੇ ਹੀਅਰਿੰਗ ਰੱਖੀ ਹੋਈ ਆ, ਉਹਨੇ ਤੇਰੀ ਮੋਸ਼ਨ ਗ੍ਰਾਂਟ ਨਹੀਂ ਕੀਤੀ, ਤੈਨੂੰ ਜਾਣਾ ਪੈਣਾ। ਤੂੰ ਮੈਂ ਕਿਹਾ ਗਲਤ ਬਹਿਸ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੂੰ ਇਹ ਕਹਿ ਰਿਹਾ ਕਿ ਮੇਰੇ ਕੋਲ ਰਾਈਡ ਨਹੀਂ ਹੈਗੀ, ਮੈਂ ਨਹੀਂ ਜਾਣਾ। ਏਦਾਂ ਦਾ ਕੋਈ ਨਹੀਂ, ਜੱਜ ਨੇ ਤੈਨੂੰ ਤਰੀਕ ਦਿੱਤੀ ਹੋਈ ਆ, ਤੈਨੂੰ ਜਾਣਾ ਹੀ ਪੈਣਾ ਹੈਗਾ। ਜੇ ਤੂੰ ਨਹੀਂ ਜਾਣਾ ਤਾਂ ਤੇਰੀ ਡਿਪੋਰਟੇਸ਼ਨ ਉਹਨੇ ਕਰ ਦੇਣੀ ਆ। ਉਹ ਮੈਨੂੰ 5 ਮਿੰਟ ਲੱਗੇ ਉਹਨੂੰ ਸਮਝਾਉਣ ਨੂੰ ਕਿ ਭਾਈ ਤੂੰ ਕਿਹੜੇ ਸਿਸਟਮ ਦੇ ਵਿੱਚ ਹੈਗਾ, ਤੇਰੀ ਚੋਇਸ ਨਹੀਂ ਹੈਗੀ ਇਹ। ਤੇ ਕਹਿੰਦਾ ਮੂਵ ਨਹੀਂ ਹੋਇਆ, ਤੁਹਾਨੂੰ ਕਾਹਦਾ ਹਾਇਰ ਕੀਤਾ ਸੀਗਾ। ਮੈਂ ਕਿਹਾ ਮੂਵ ਹੋਇਆ ਨਹੀਂ, ਤੂੰ ਇਹ ਪੁੱਛ ਕਿ ਮੋਸ਼ਨ ਕਦੋਂ ਫਾਈਲ ਕੀਤੀ ਸੀਗੀ। ਅੱਛਾ ਪਹਿਲੇ 5 ਦਿਨਾਂ ਚ ਕਰਤੀ ਸੀਗੀ। ਮੈਂ ਕਿਹਾ ਤੂੰ ਇਹ ਸਵਾਲ ਪੁੱਛ ਕਿ ਭਾਜੀ ਜੱਜ ਮੋਸ਼ਨ ਕਿਸ ਹਿਸਾਬ ਨਾਲ ਡਿਸਾਈਡ ਕਰਦੇ ਆ। ਫਿਰ ਉਹਨੂੰ ਮੈਂ ਦੱਸਿਆ ਕਿ ਭਾਈ ਮੋਸ਼ਨ ਜੇ ਜੱਜ ਨੇ, ਤੂੰ ਇਸ ਤਰੀਕੇ ਦੀ ਗੱਲ ਕਰਦਾ, ਜੇ ਜੱਜ ਨੇ ਤੇਰੀ ਗ੍ਰਾਂਟ ਨਹੀਂ ਕੀਤੀ, ਲੋਕੀ ਇਦਾਂ ਦੇ ਵੀ ਆ 3-3 4-4 ਵਾਰੀ ਉਹਨਾਂ ਨੂੰ ਫਲਾਈ ਕਰਕੇ ਜਾਣਾ ਪੈਂਦਾ। ਓਰੀਗਨ ਕੋਰਟ ਦੇ ਵਿੱਚ ਇਦਾਂ ਦੇ ਵੀ ਜੱਜ ਹੈਗੇ ਆ ਜਿਹੜੇ ਕਹਿੰਦੇ ਕਿ ਤੇਰਾ ਵੈਨਿਊ ਆਪਾਂ ਚੇਂਜ ਨਹੀਂ ਕਰਨਾ, ਤੂੰ ਇੱਥੇ ਹੀ ਲੜਨਾ, ਸਾਨੂੰ ਨਹੀਂ ਫਰਕ ਪੈਂਦਾ, ਜਿੱਥੇ ਮਰਜ਼ੀ ਲੈ। 4-4 5-5 ਵਾਰੀ ਮੁੰਡੇ ਟਰਾਈ ਕਰਦੇ ਆ, ਉਹਨਾਂ ਦੀ ਗ੍ਰਾਂਟ ਨਹੀਂ ਕਰਨੀ। ਸੋ ਇਹ ਗੱਲ ਸਮਝ ਲਓ ਕਿ ਵਕੀਲ ਦਾ ਕੰਮ ਹੈਗਾ ਕੰਮ ਕਰਨਾ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਜੱਜ ਨੇ ਤੁਹਾਡੀ ਮੋਸ਼ਨ ਗ੍ਰਾਂਟ ਜਿਹੜੀ ਕਰ ਦੇਣੀ ਆ। ਜਦ ਤੱਕ ਤੁਹਾਡੀ ਜਿਹੜੀ ਤਰੀਕ ਬੋਲਦੀ ਆ ਉਹ ਬੋਲਦੀ ਆ, ਤੁਹਾਨੂੰ ਜਾਣਾ ਪੈਣਾ। ਜੀ। ਹੁਣ ਇਹ ਜਿਹੜਾ ਕੰਮ ਆ, ਤੁਸੀਂ ਇਹਦੇ ਵਿੱਚ ਦੇਖੋ ਕਿ ਜਿਹੜਾ ਕਈ ਲੋਕੀ ਸਾਡੇ ਕੋਲ ਕੋਈ ਨਵੰਬਰ ਦੇ ਵਿੱਚ ਆਇਆ ਨਾ, ਨਵੰਬਰ ਦੇ ਵਿੱਚ ਪਿਛਲੇ ਸਾਲ ਆਇਆ, ਉਹਦੀ ਹੁਣ ਤਰੀਕ ਬੋਲਣ ਲੱਗ ਪਈ April ਐਂਡ ਦੇ ਵਿੱਚ। ਉਹਨੇ ਸਾਨੂੰ April 10-15 ਦਿਨ ਹਾਇਰ ਕਰਨਾ। ਫਿਰ ਉਹਨੇ ਕਿਹਾ ਭਾਜੀ ਮੇਰਾ ਛੇਤੀ ਕਰੋ, ਫਿਰ ਭਾਜੀ ਮੇਰੀ ਕਲੌਕ ਖੋਲ ਦਿਓ, ਮੇਰਾ ਵਰਕ ਪਰਮਿਟ ਚਲਾ ਦਿਓ, ਮੇਰਾ ਅਸਾਈਲਮ ਫਾਈਲ ਕਰ ਦਿਓ। ਮੈਂ ਕਿਹਾ ਹੁਣ ਤੇਰਾ ਸਾਰਾ ਕੁਝ ਥੋੜ੍ਹਾ ਨਾ ਪਹਿਲੇ ਦਿਨ ਆਪਾਂ ਫਾਈਲ ਕਰ ਦੇਣਾ। ਤਾਂ ਇਹ ਹੈ ਕਿ ਕੇਸ ਮੂਵ ਕਰਾ, ਸਿਸਟਮ ਇੱਕ ਹੈਗਾ, ਹਰੇਕ ਬੰਦੇ ਨੂੰ ਜਿਹੜਾ ਕੰਮ ਕਰਨ ਲਈ ਟਾਈਮ ਚਾਹੀਦਾ, ਪ੍ਰੋਸੈਸ ਚੱਲਦਾ। ਹਾਂ। ਸੋ ਉਹ ਹੈਗੇ ਅਨਵਾਰੰਟਡ ਕਾਲਸ, ਕਿ ਫਿਰ ਕਾਲ ਤੇ ਕਾਲ ਇਦਾਂ ਕਿ ਇੱਕ ਵਾਰੀ ਸਿਸਟਮ ਸਮਝ ਲਓ ਕਿ ਆਹ ਸਿਸਟਮ ਆ, ਵਕੀਲ ਨੇ ਦੱਸਤਾ ਕਿ ਇਦਾਂ ਹੋਣਾ, ਥੋੜਾ ਜਿਹਾ ਸਬਰ ਰੱਖੋ। ਤੇ ਉਹ ਜਿਹੜਾ ਬਾਰ-ਬਾਰ 10-10 15-15 ਕਾਲਾਂ ਕਰਕੇ ਕੋਈ ਫਾਇਦਾ ਨਹੀਂ ਹੋਣਾ। ਵੇਟ ਕਰੋ। ਜਿਹੜਾ ਜੱਜ ਆ ਨਾ, ਉਹਨੇ ਕਈ ਵਾਰੀ ਉਹਨੇ ਤੁਹਾਡੀ 1 ਦਿਨ ਪਹਿਲਾਂ ਮੋਸ਼ਨ ਗ੍ਰਾਂਟ ਕਰ ਦੇਣੀ ਕਿ ਤੁਹਾਨੂੰ ਆਉਣ ਦੀ ਲੋੜ ਨਹੀਂ। ਤੁਹਾਨੂੰ ਮੈਂ ਕਈ ਵਾਰੀ 1 ਦਿਨ ਪਹਿਲਾਂ ਵੀ ਦੱਸੂਗਾ ਕਿ ਚੱਲ ਤੈਨੂੰ ਜਾਣ ਦੀ ਲੋੜ ਨਹੀਂ। ਕਈ ਵਾਰੀ ਬੰਦੇ ਨੂੰ ਜਾਣਾ ਪੈਂਦਾ ਦੂਜੀ ਸਟੇਟ ਫਲਾਈ ਕਰਕੇ। ਜਦੋਂ ਉਹ ਕੋਰਟ 'ਚ ਜਾਂਦਾ ਹੀ ਆ, ਉਦੋਂ ਜੱਜ ਦੇਖਦਾ ਕਿ ਅੱਛਾ ਇਹ ਤਾਂ ਮੂਵ ਹੋ ਗਿਆ ਇੱਦਾਂ, ਉਦੋਂ ਜੱਜ ਘੁੱਗੀ ਮਾਰ ਦਿੰਦਾ ਕਿ ਚੱਲ ਤੂੰ ਕੈਲੀਫੋਰਨੀਆ ਚੱਲ ਜਾ, ਹੈ ਨਾ। ਸੋ ਇਹ ਹੈ ਕਿ ਹੁਣ ਹਾਂ ਜੱਜ ਨੂੰ ਪਹਿਲਾਂ ਕਰ ਦੇਣਾ ਚਾਹੀਦਾ, 1 ਮਿੰਟ ਦਾ ਕੰਮ ਸੀਗਾ, ਪਰ ਉਹ ਜੱਜ ਆ ਅਗਲਾ, ਉਹਦਾ ਸਿਸਟਮ ਇਹੀ ਆ, ਉਹ ਕਹਿੰਦਾ ਕਿ ਮੈਂ ਫਾਈਲ ਖੋਲੂੰਗਾ, ਮੇਰੀ ਮਰਜ਼ੀ, ਮੈਂ ਦੇਖੂੰਗਾ। ਤੇ ਇਹ ਸਮਝ ਲਓ ਕਿ ਜੱਜ ਜਿਹੜਾ ਉਹ ਕਿੰਗ ਆ, ਤੇ ਤੁਸੀਂ ਪਰਜਾ ਤੋਂ ਵੀ ਥੱਲੇ ਆ। ਮਤਲਬ ਪਰਜਾ ਉਹ ਹੁੰਦੀ ਜਿਹੜੇ ਅਮਰੀਕਨ ਸਿਟੀਜ਼ਨ ਆ, ਤੁਸੀਂ ਅਜੇ ਆਏ ਆ, ਤੁਸੀਂ ਕਹਿੰਦੇ ਸ਼ਰਨ ਦੀ ਅਰਜ਼ੀ ਦੇਣੀ ਆ। ਸੋ ਤੁਸੀਂ ਜੱਜ ਸਾਹਿਬ ਦੇ ਮੂਹਰੇ ਨਮਾਣੇ ਬਣ ਕੇ ਜਾਣਾ ਹੈ। ਹਾਂਜੀ ਬਿਲਕੁਲ ਜੀ।
ਵੀ ਹੁਣ ਭਾਈ ਮੋਸ਼ਨ ਫਾਈਲ ਕਰਤੀ, ਕੇਸ ਚੇਂਜ ਹੋ ਗਿਆ, ਤੇ ਮੋਸ਼ਨ ਤੋਂ ਬਾਅਦ ਹੁਣ ਕੀ ਆ ਗਿਆ ਕਿ ਆਈਸ ਨੇ ਜਿਹੜੀ ਤੁਹਾਡੀ ਫਿਰ ਭਾਜੀ ਮੇਰੀ ਫਾਈਲ ਆਈ ਨਹੀਂ, ਮੇਰੀ ਫਾਈਲ ਭੇਜੀ ਨਹੀਂ, ਮੇਰਾ ਕਦੋਂ ਸੈਨ ਫਰਾਂਸਿਸਕੋ ਮੇਰੀ ਤਰੀਕ ਨਹੀਂ ਬੋਲਦੀ, ਫਲਾਣੇ ਮੁੰਡੇ ਦੀ ਬੋਲਣ ਲੱਗ ਪਈ, ਜਿਹੜੇ ਮੇਰੇ ਨਾਲ ਦੇ ਸੀ ਉਹਨਾਂ ਦਾ ਤਾਂ ਸਾਰਾ ਇਦਾਂ ਲੱਗ ਗਿਆ। ਦੇਖ ਭਾਈ ਇਦਾਂ ਲੂਜ਼ੀਆਨਾ ਵਾਲਾ ਜਿਹੜੀ ਕੋਰਟ ਕਲਰਕ ਆ ਉਹਦੀ ਆਪਣੀ ਸਪੀਡ ਆ, ਜਿਹੜਾ ਐਰੀਜ਼ੋਨਾ ਵਾਲਾ ਉਹਦੀ ਆਪਣੀ ਸਪੀਡ ਆ। ਉਹ ਜਦੋਂ ਫਾਈਲ ਆ ਉਹ ਸਰਕਾਰੀ ਨੌਕਰ ਆ, ਉਹ ਫਾਈਲ ਭਾਵੇਂ ਅਗਲੇ ਹਫਤੇ ਭੇਜ ਦੇਣ, ਭਾਵੇਂ ਉਹ ਤੁਹਾਡੀ ਫਾਈਲ ਭੇਜਦੇ 4 ਮਹੀਨੇ ਲਾ ਦੇਣ। ਨਿਊਯਾਰਕ ਤੋਂ ਇੱਕ ਵੈਨਿਊ ਚੇਂਜ ਕੀਤਾ ਸੀ, 8 ਮਹੀਨੇ ਲਾਏ ਉਹਨਾਂ ਨੇ, ਕੋਰਟ ਭੇਜੇ ਨਾ, ਫੋਨ ਕਰੀਏ ਚੱਕੇ ਨਾ। ਸੋ ਜਿਹੜਾ ਸਿਸਟਮ ਆ ਉਹ ਸਿਸਟਮ ਆ, ਉਹ ਜਦੋਂ ਤੁਹਾਨੂੰ ਇੱਕ ਵਾਰੀ ਕਹਿ ਦਿੱਤਾ ਕਿ ਬਾਈ ਆਹ ਸਿਸਟਮ ਆ, ਉਹ ਤੁਹਾਨੂੰ ਵੇਟ ਹੀ ਕਰਨੀ ਪੈਣੀ ਆ। ਤੁਸੀਂ ਕੰਪਲੇਨ ਉਹ ਚੀਜ਼ ਦੀ ਕਰ ਸਕਦੇ ਆ ਜਦੋਂ ਲਾਇਰ ਕਵੇ ਕਿ ਮੈਂ ਲਾਇਰ ਦੇ ਵੱਲੋਂ ਕੋਈ ਡਿਲੇ ਹੋਵੇ। ਜਿਹੜਾ ਸਿਸਟਮ ਵਾਲਾ ਜਿਹੜਾ ਡਿਲੇ ਆ ਨਾ, ਉਹਦੀ ਹੈਡੇਕ ਤੁਸੀਂ ਜਿਹੜੀ ਆ ਉਹ ਲਾਇਰ ਨੂੰ ਨਹੀਂ ਦੇ ਸਕਦੇ। ਉਹ ਫਿਰ ਕਾਲਾਂ ਦਾ ਨਾ ਕੋਈ ਮਜ਼ਾ ਤੇ ਨਾ ਉਹਦੇ ਗੱਲ ਦੇ ਵਿੱਚੋਂ ਦੀ ਕੁਝ ਨਿਕਲਦਾ। ਤੇ ਦੂਜੀ ਗੱਲ ਇਹ ਹੈ ਕਿ ਐਂਡ ਆਫ ਦਾ ਡੇ ਜਿਹੜਾ ਆਪਣਾ ਟਾਈਮ ਆ ਮੈਂ ਤੁਹਾਡੇ ਤੇ ਉਹ ਚੀਜ਼ ਤੇ ਖਰਚ ਕਰਨਾ ਚਾਹੁੰਦਾ ਜਦੋਂ ਤੁਹਾਡਾ ਜਿੱਥੇ ਮੈਟਰ ਕਰਦਾ ਮੋਸਟ। ਜਿਹੜਾ ਮੇਰਾ ਸਟਾਫ ਵਾਲੇ ਜਿਹੜੇ ਕਲੈਰੀਕਲ ਕੰਮ ਨਾ ਕਿ ਭਾਜੀ ਮੇਰੇ ਪੈਸੇ ਆਏ ਕਿ ਨਹੀਂ ਆਏ, ਉਹ ਸਾਰਾ ਮੇਰਾ ਸਟਾਫ ਕਰਦਾ। ਜਿਹੜਾ ਮੇਰਾ ਰੋਲ ਆ ਉਹ ਹੈਗਾ ਤੁਹਾਡੇ ਨਾਲ ਕੇਸ ਬਣਾਉਣਾ, ਤੁਹਾਨੂੰ ਕੇਸ ਦੀ ਤਿਆਰੀ ਕਰਾਣੀ, ਤੁਹਾਡੇ ਨਾਲ ਕੇਸ ਤੇ ਜਾਣਾ। ਸੋ ਮੈਂ ਆਪਣੇ ਲਈ ਉਹ ਕੰਮ ਰੱਖਣਾ ਚਾਹੁੰਦਾ ਜਿਹੜਾ ਮੋਸਟ ਟੈਕਨੀਕਲ ਇਹਦੇ ਵਿੱਚ ਹੈਗਾ। ਜਿਹੜਾ ਆਹ ਕਲੈਰੀਕਲ ਜਿਹੜਾ ਕੰਮ ਹੈਗਾ, ਇਹ ਮੈਂ ਐਕਸਪੈਕਟ ਕਰਦਾ ਕਿ ਤੁਸੀਂ ਪ੍ਰੋਪਰ ਈਮੇਲਾਂ ਰਾਹੀਂ ਮੇਰੇ ਸਟਾਫ ਨਾਲ ਕੋਆਰਡੀਨੇਟ ਕਰੋ, ਤਾਂ ਕਿ ਉਹਨਾਂ ਦੀ ਹੈਲਪ ਲਵਾਂ। ਉਹਨੂੰ ਹਾਇਰ ਹੀ ਤਾਂ ਕੀਤਾ ਤਾਂ ਕਿ ਉਹ ਮੇਰੀ ਹੈਲਪ ਕਰਨ। ਜੇ ਮੈਂ ਉਹਨਾਂ ਦੀ ਹੈਲਪ ਹੀ ਨਾ ਲੈ ਸਕਾਂ ਫਿਰ ਫਾਇਦਾ ਕੀ ਹਾਇਰ ਕਰਨ ਦਾ। ਬਿਲਕੁਲ ਜੀ। ਸੋ ਹੁਣ ਅਟਾਰਨੀ ਟਿਰਕੇਨਾ ਜੀ, ਇਹ ਤਾਂ ਜਿਹੜਾ ਕਰੰਟ ਪ੍ਰੋਸੈਸ ਜਿਹੜਾ ਜਿਸ ਨੂੰ ਤੁਸੀਂ ਹੈਂਡਲ ਕਰ ਰਹੇ ਆ, ਚੈਲੰਜ ਤਾਂ ਹੁਣ ਬਹੁਤ ਵੱਡਾ ਆਉਣ ਵਾਲਾ ਆ। ਹੁਣ ਨਵਾਂ ਪ੍ਰੋਸੈਸ ਆ ਰਿਹਾ ਆ, ਇਸ ਦੇ ਵਿੱਚ 90 ਦਿਨ ਫਾਸਟ ਟਰੈਕ ਸਭ ਕੁਝ ਸੁਪਰ ਫਾਸਟ, ਜਿਹੜੀ ਉਹ ਟ੍ਰੇਨ ਕੈਲੀਫੋਰਨੀਆ ਦੇ ਤੱਕ ਨਹੀਂ ਬਣੀ ਉਸ ਸਪੀਡ ਦੇ ਨਾਲ ਤੇ ਇੱਥੇ ਕੰਮ ਚੱਲਣਾ ਹੈ। ਹੁਣ ਕਿੱਦਾਂ ਹੈਂਡਲ ਕਰਨਾ ਹੈ ਜੀ ਤੁਸੀਂ ਇਸ ਪ੍ਰੋਸੈਸ ਨੂੰ? ਹੁਣ ਸੋ ਜੀ ਭਾਜੀ ਸਿੱਧੀ ਗੱਲ ਇਦਾਂ ਹੋਣੀ ਆ ਕਿ ਪਹਿਲੀ ਗੱਲ ਤਾਂ ਕਲਾਇੰਟ ਨੂੰ ਸਾਡੇ ਨਾਲ ਕੋਆਪਰੇਟ ਕਰਨਾ ਪੈਣਾ। ਮੈਂ ਤੁਹਾਨੂੰ ਆਪਣੇ ਲੈਵਲ ਤੇ ਦੱਸ ਦਿੰਦਾ, ਮੈਨੂੰ ਜਦੋਂ ਕੋਈ ਕਲਾਇੰਟ ਕਾਲ ਕਰਦਾ ਨਾ, ਜਿਹੜਾ ਨਾਈਸ ਕਲਾਇੰਟ ਹੁੰਦਾ ਮੈਂ ਉਹਦੇ ਅੱਗੇ ਲਿਖ ਕੇ ਰੱਖਦਾ ਨਾਮ ਦੇ ਕਿ ਨਾਈਸ ਕਲਾਇੰਟ ਹੈ ਨਾ, ਇਹ ਚੰਗਾ ਬੰਦਾ। ਜਿਹੜਾ ਰੂਡ ਕਲਾਇੰਟ ਆ ਉਹਦੇ ਅੱਗੇ ਮੈਂ ਵੀ ਲਿਖ ਕੇ ਰੱਖਦਾ ਕਿ ਇਹ ਬੰਦਾ ਰੂਡ ਹੈ ਨਾ। ਹੁਣ ਜਿਹੜਾ ਤਾਂ ਨਾਈਸ ਕਲਾਇੰਟ ਆ ਉਹ ਤਾਂ ਮੈਂ ਡਿਨਰ ਤੋਂ ਬਾਅਦ ਵੀ ਉਹਦੀ ਕਾਲ ਚੱਕ ਲੂੰਗਾ। ਜਿਹੜਾ ਬੰਦਾ ਰੂਡ ਆ ਉਹਨਾਂ ਤਾਂ ਮੇਰਾ ਗੱਲ ਨਹੀਂ ਕਰਨ ਦਾ ਜੀ ਕਰਨਾ ਹੈ ਨਾ। ਸੋ ਇਦਾਂ ਕਿ ਤੁਸੀਂ ਮੇਰੇ ਨਾਲ ਨਾਈਸ ਰਹੋ, ਆਪਾਂ ਤੁਹਾਡੇ ਨਾਲ ਨਾਈਸ ਰਹਾਂਗੇ, ਕੋਆਪਰੇਸ਼ਨ ਕਰੋ। ਤੁਸੀਂ ਸਮਝ ਲਓ ਆ ਰੇਡੀਓ ਤੇ ਸ਼ੋਅ ਕਰਨ ਦਾ ਮਤਲਬ ਇਹ ਹੈ ਕਿ ਤੁਹਾਨੂੰ 90 ਦਿਨ ਵਾਲੀ ਆਹ ਸਾਰੀ ਪ੍ਰੋਬਲਮ ਦੱਸਦੀ ਕਿ ਪ੍ਰੋਬਲਮ ਪੈਣੀ ਕੀ ਆ ਮੇਰੇ ਤੇ, ਬਾਕੀ ਵਕੀਲਾਂ ਤੇ, ਸਾਰਿਆਂ ਤੇ। ਸੋ ਤੁਸੀਂ ਦੇਖ ਲਓ ਕਿ ਰਸ਼ ਕਿੰਨਾ ਵਾ, ਲੋਕੀ ਕਿੰਨੇ ਆਣੇ ਆ। 90 ਦਿਨਾਂ ਦੇ ਵਿੱਚ ਸਾਰਾ ਕੇਸ ਤਿਆਰ ਕਰਕੇ ਉਹ ਕਰਨਾ ਪੈਣਾ। ਸੋ ਤੁਹਾਨੂੰ ਕੋਆਪਰੇਸ਼ਨ ਕਰਨੀ ਪੈਣੀ ਆ ਉੱਥੇ। ਇਹ ਨਹੀਂ ਕਿ ਸਾਰੇ ਲੋਕੀ ਇੱਕ ਪਾਸੇ ਜਾ ਰਹੇ, ਤੁਸੀਂ ਕਹਿਣਾ ਨਹੀਂ ਵੀ ਮੈਂ ਆਪਣੇ ਹਿਸਾਬ ਨਾਲ ਕਰਨਾ, ਮੈਂ ਉੱਧਰ ਜਾਣਾ। ਸੋ ਤੁਸੀਂ ਕੋਆਪਰੇਸ਼ਨ ਕਰੋ ਸਾਡੇ ਨਾਲ। ਆਪਣੇ ਜਿਹੜੇ ਰਿਸ਼ਤੇਦਾਰ ਉਹਨਾਂ ਨੂੰ ਪਹਿਲਾਂ ਹੀ ਕਹਿ ਕੇ ਰੱਖੋ ਕਿ ਵਕੀਲ ਲੱਭੋ, ਕਿਉਂਕਿ ਹੁਣ ਜਿਹੜਾ 90 ਦਿਨ ਦਾ ਜਦੋਂ ਟਾਈਮ ਮਿਲਣਾ, ਇਹ ਤੁਹਾਡੇ ਤੇ ਆ ਕਿ ਤੁਸੀਂ 45ਵੇਂ ਦਿਨ ਤੇ ਸਾਨੂੰ ਹਾਇਰ ਕਰਦੇ ਆ, ਪਹਿਲੇ ਦਿਨ ਤੇ ਹਾਇਰ ਕਰਦੇ ਆ ਕਿ 80ਵੇਂ ਦਿਨ ਤੇ ਹਾਇਰ ਕਰਦੇ ਆ। ਤੁਹਾਡੀ ਕੇਸ ਦੀ ਜਿਹੜੀ ਕੁਆਲਿਟੀ ਆ ਉੱਤੇ ਡਿਪੈਂਡ ਕਰਦੀ ਹੈ ਕਿ ਕਿੱਦਾਂ ਜੀ। ਸੋ ਇਦਾਂ ਨਹੀਂ ਹੋਣਾ ਕਿ ਸਾਰਾ ਕੁਝ ਛੱਡ ਕੇ ਬੰਦਾ ਕਹੇ ਕਿ ਹੁਣ ਤੁਹਾਡਾ ਇਕੱਲੇ ਦਾ ਹੀ ਕੇਸ ਹੈ ਨਾ। ਸੋ ਇਦਾਂ ਕਿ ਹੋਰ ਵੀ ਕੇਸ ਆ, ਆਪਣੀ ਨਹੀਂ ਮੈਂ ਸਾਰੇ ਗੱਲ ਕਰ ਰਿਹਾ, ਸਾਰਿਆਂ ਦੀ ਗੱਲ ਕਰ ਰਿਹਾ। ਸੋ ਇਹ ਹੈਗਾ ਕਿ ਜਿਹੜਾ ਵੀ ਤੁਹਾਡਾ ਲਾਇਰ ਉਹਨਾਂ ਪਹਿਲਾਂ ਕੋਆਪਰੇਟ ਕਰੋ। ਸੋ ਸਭ ਤੋਂ ਪਹਿਲਾਂ ਤਾਂ ਭਾਜੀ ਇਹ ਹੋਊਗਾ ਕਿ ਆਪਾਂ ਇਹ ਅਸੈਸਮੈਂਟ ਕਰਨੀ ਹੈ ਕਿ ਕਿਹੜੇ ਕਲਾਇੰਟ ਨਾਲ ਆਪਾਂ ਕੰਮ ਕਰ ਸਕਦੇ ਹਾਂ, ਕਿਹੜੇ ਕਲਾਇੰਟ ਨਾਲ ਆਪਾਂ ਕੰਮ ਨਹੀਂ ਕਰ ਸਕਦੇ ਹਾਂ। ਇਹ ਪੋਜੀਸ਼ਨ ਆਫ ਐਰੋਗੈਂਸ ਤੋਂ ਨਹੀਂ ਮੈਂ ਕਹਿ ਰਿਹਾ ਹੈਗਾ, ਇਹ ਮੈਂ ਪੋਜੀਸ਼ਨ ਆਫ ਡਿਲੀਵਰੀ ਤੋਂ ਕਹਿ ਰਿਹਾ ਕਿ ਐਂਡ ਆਫ ਦਾ ਡੇ ਕੋਈ ਵੀ ਕੰਮ ਇਦਾਂ ਦਾ ਨਹੀਂ ਹੋਊਗਾ ਕਿ ਮੈਂ ਫੜ ਲਵਾਂ ਤੇ ਬਾਅਦ ਚ ਮੈਂ ਕਹਾਂ ਕਿ ਮੈਂ ਇੱਥੇ ਡਿਲੀਵਰੀ ਨਹੀਂ ਕਰ ਸਕਦਾ, ਜਾਂ ਕੋਈ ਮੈਂ ਇਦਾਂ ਦਾ ਇੱਕ ਬੰਦਾ ਫੜ ਲਵਾਂ ਜਿਹੜਾ ਅੱਗੇ 20 ਬੰਦਿਆਂ ਦਾ ਕੰਮ ਸਲੋ ਕਰ ਦੇਵੇ, ਜਿਹੜਾ ਸਾਡੇ ਲਈ ਪ੍ਰੋਬਲਮ ਬਣ ਜਾਵੇ, ਹੈ ਨਾ। ਸੋ ਕੋਆਪਰੇਸ਼ਨ ਕਰੋ ਸਾਡੇ ਨਾਲ, ਸਾਨੂੰ ਇਮੀਡੀਏਟਲੀ ਹਾਇਰ ਕਰੋ। ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਆ, ਸਾਡਾ ਜਿਹੜਾ ਪੰਜਾਬੀ ਰੇਡੀਓ ਦਾ ਸ਼ੋਅ ਆ, ਮੈਂ ਟਿਕਟੌਕ ਵਗੈਰਾ ਇੱਥੇ ਹਰੇਕ ਫੋਰਮ ਤੇ ਹੈਗਾ, ਪਰ ਜਿਹੜੀ ਮੇਰੀ ਡਿਟੇਲ ਆ ਸਭ ਤੋਂ ਜ਼ਿਆਦਾ ਉਹ ਪੰਜਾਬੀ ਰੇਡੀਓ ਦੇ ਸ਼ੋਅ ਤੇ ਰਹੂਗੀ, ਕਿਉਂਕਿ ਇਹਦੇ ਵਿੱਚ ਐਂਕਰ ਹੈਗੇ ਆ ਰਾਜਕਰਨ, ਜਿਹੜੇ ਕਿ ਬਹੁਤ ਜ਼ਿਆਦਾ ਨੌਲੇਜੇਬਲ ਆ। ਤੁਸੀਂ ਕੰਪੇਅਰ ਕਰੋ ਜਿਹੜੇ ਬਾਕੀ ਰੇਡੀਓ ਸ਼ੋਅ ਦੇ ਹਿਸਾਬ ਨਾਲ ਕਿ ਸਵਾਲ ਪੁੱਛਣ ਦਾ ਵੀ ਇੱਕ ਤਰੀਕਾ ਹੁੰਦਾ, ਤਾਂ ਹੀ ਬੰਦਾ ਆਨਸਰ ਕਰ ਸਕਦਾ। ਤੇ ਜਿਹੜੀ ਪੰਜਾਬੀ ਰੇਡੀਓ ਦੀ ਫੋਰਮ ਆ, ਨਿਊਟਰਲ ਫੋਰਮ, ਇਹਨਾਂ ਨੇ ਕਦੀ ਮੈਨੂੰ ਰੋਕਿਆ ਨਹੀਂ ਕਿ ਕੀ ਇੱਥੇ ਮੈਂ ਗੱਲ ਕਰਨੀ ਆ ਕੀ ਨਹੀਂ ਕਰਨੀ ਆ। ਸੋ ਇੱਕ ਫ੍ਰੀ ਫੋਰਮ ਆ ਤੇ ਤੁਹਾਨੂੰ ਨੌਲੇਜ ਬਹੁਤ ਜ਼ਿਆਦਾ ਮਿਲਣੀ ਆ। ਹੁਣ ਤੁਸੀਂ ਦੇਖ ਲਓ ਆ ਗਏ ਤੁਹਾਡਾ ਉਹ ਪੈਰਾਲੀਗਲ ਪੂਰਾਲੀਗਲ ਵਾਲਾ ਸਿਸਟਮ ਇਹਨਾਂ ਨੇ ਖਤਮ ਕਰ ਦੇਣਾ। ਮਤਲਬ ਕਿ ਤੁਹਾਡੇ ਜਿਹੜੇ ਬਿਆਨ ਹੋਣੇ ਆ, ਜਿਹੜੀ ਪਹਿਲੀ ਚੀਜ਼ ਆ ਉਹ ਤੁਸੀਂ ਆਪ ਆਨਸਰ ਕਰਨੀ ਆ, ਕੋਈ ਤੁਹਾਡੀ ਹੈਲਪ ਨਹੀਂ ਕਰ ਸਕਦਾ। ਪਹਿਲੇ ਬਿਆਨ ਤੁਹਾਡੇ ਆ, 90 ਦਿਨ ਦੇ ਤੁਹਾਡੇ ਵਿੱਚ ਉਹ ਆ। ਸੋ ਕਹਿਣ ਦਾ ਮਤਲਬ ਹੈ ਕਿ ਇਹਨੂੰ ਪੰਜਾਬੀ ਰੇਡੀਓ ਵਾਲੇ ਸ਼ੋਅ ਨੂੰ ਸੁਣੋ, ਬਹੁਤ ਜ਼ਿਆਦਾ ਨੌਲੇਜੇਬਲ ਆ। ਜਿਹਨਾਂ ਨੇ ਨਹੀਂ ਸਬਸਕ੍ਰਾਈਬ ਕੀਤਾ, ਸੱਜਣ ਮਿੱਤਰਾਂ ਨੂੰ ਆਪਣੇ ਦੱਸੋ ਕਿ ਆਹ ਸ਼ੋਅ ਸੈਟਰਡੇ ਨੂੰ ਸੁਣੋ। ਇਹਦੇ ਵਿੱਚ ਕੋਈ ਫਾਲਤੂਗਿਰੀ ਨਹੀਂ, ਸਾਡਾ ਲੌਜਿਕ ਉਹ ਨਹੀਂ ਹੈ ਕਿ ਆ ਕੇ ਬਸ ਆਪਣੀ ਮਸ਼ਹੂਰੀ ਕਰਤੀ, ਕੁਝ ਵੀ ਬੋਲੀਏ। ਇਹ ਸ਼ੋਅ ਦੇ ਵਿੱਚ ਇਹ ਹੈ ਕਿ ਹਮੇਸ਼ਾ ਆਪਾਂ ਯੂਜ਼ਫੁਲ ਮੀਨਿੰਗਫੁਲ ਇਨਫੋਰਮੇਸ਼ਨ ਦੇਵਾਂਗੇ। ਸ਼ੋਅ ਕਰਨ ਦਾ ਪਰਪਸ ਜਦੋਂ ਸ਼ੁਰੂ ਤੋਂ ਹੀ ਇਹ ਸੀਗਾ ਕਿ ਲੋਕਾਂ ਨੂੰ ਮੀਨਿੰਗਫੁਲ ਕੰਟੈਂਟ ਦੇਣਾ,
ਜੀ ਲੋਕਾਂ ਦੀ ਜਿਹੜੀ ਹੈਗੀ ਆ ਫ੍ਰੀ ਕੁਐਸਚਨਸ ਐਂਡ ਆਨਸਰ ਕਰਨੇ ਆ, ਜਿਹੜਾ ਪਰ ਪਬਲਿਕ ਸਰਵਿਸ ਆ ਉਹ ਇੱਥੇ ਖਤਮ ਹੋ ਜਾਂਦੀ ਆ ਸੈਟਰਡੇ। ਜੀ ਜਿਹੜਾ ਮੰਡੇ ਥਰੂ ਫਰਾਈਡੇ ਹੈਗਾ ਉਹ ਕੰਮ ਬਿਜ਼ੀ ਆ, ਉਹ ਲੀਗਲ ਸਰਵਿਸ ਜਿਹੜਾ ਪ੍ਰੋਫੈਸ਼ਨ ਹੈਗਾ, ਜੀ ਉਹ ਜੀ ਜਿਹੜੀ ਸੈਟਰਡੇ ਵਾਲੀ ਆ ਉਹ ਸੈਟਰਡੇ ਨੂੰ ਕਰੋ। ਜਿਹਨੂੰ ਫ੍ਰੀ ਐਡਵਾਈਸ ਚਾਹੀਦੀ ਆ ਉਹ ਕਾਲ ਕਰੋ ਇੱਥੇ, ਇੰਟਰਸਟਿੰਗ ਤਰੀਕੇ ਨਾਲ ਸਵਾਲ ਪੁੱਛੋ, ਸਹੀ ਸਵਾਲ ਪੁੱਛੋ। 100 ਵਾਲਾ ਟਾਈਮ ਵੀ ਚੱਲ ਗਿਆ ਕਿ ਕਿੰਨੀ ਦੇਰ ਲੱਗੂਗੀ, ਅੰਬੈਸੀਆਂ ਦਾ ਕੀ ਹੋਇਆ। ਸੋ ਇਹ ਹੈ ਕਿ ਨਾ ਹੀ ਤਾਂ ਜਿਹੜੇ ਸੁਣਦੇ ਆ ਉਹ ਵੀ ਕਹਿੰਦੇ ਕਿ ਭਾਜੀ ਲੋਕੀ ਸੇਮ ਹੀ ਸਵਾਲ ਪੁੱਛੀ ਜਾਂਦੇ ਆ। ਸੋ ਇਹ ਕਿ ਸਮਾਰਟਲੀ ਸਵਾਲ ਪੁੱਛੋ ਕਿ ਜਿਹੜੇ ਬਾਕੀ ਸੁਣ ਰਹੇ ਆ ਸਾਰਿਆਂ ਦਾ ਫਾਇਦਾ ਹੋਵੇ। ਜੀ ਸੋ ਐਵੇਂ ਰੈਪੀਟੀਸ਼ਨ ਕਰਨ ਦਾ, ਨਾ ਆਪਣਾ ਜਵਾਬ ਦੇਣ ਦਾ ਦਿਲ ਕਰਦਾ, ਨਾ ਤੁਹਾਨੂੰ ਕੋਈ ਫਾਇਦਾ ਹੋਣਾ, ਨਾ ਕੋਈ ਮੈਂ ਇਨਫੋਰਮੇਸ਼ਨ ਦੇ ਸਕਦਾ, ਕਿਉਂਕਿ ਇੱਕ ਵਾਰੀ ਜੇ ਕਹਿ ਦਿੱਤਾ ਅੰਬੈਸੀਆਂ ਬੰਦ ਹੈ ਹਨਾ। ਹੁਣ ਕੀ ਹੈਗਾ ਕਿ ਜਿਹੜੇ ਪੈਰਾਲੀਗਲ, ਜਿੱਦਾਂ ਦੱਸਿਆ ਕਿ ਪੈਰਾਲੀਗਲ ਪਹਿਲਾਂ ਕਹਾਣੀ ਘੂਣੀ ਬਣਾ ਦਿੰਦੇ ਸੀਗੇ ਲੋਕਾਂ ਦੀ, ਬਹਿ ਜਾਂਦੇ ਸੀਗੇ ਉਹਨਾਂ ਨਾਲ। ਸੋ ਉਹ ਜਿਹੜਾ, ਕਿਉਂਕਿ ਬਣਾਉਂਗੇ ਕਿੱਥੇ ਕ੍ਰੈਡੀਬਲ, ਤੁਹਾਡੇ ਬਿਆਨ ਹੋਣੇ, ਉਸ ਤੋਂ ਬਾਅਦ 30 ਦਿਨ ਬਾਅਦ ਤੁਹਾਡੀ ਸਟੇਟਸ ਕਾਨਫਰੰਸ ਆ। ਸੋ ਉਹ Yeah. ਜਿਹੜੇ ਲੋਕਾਂ ਉਹ ਆਊਟ ਆ। ਕਹਿਣ ਦਾ ਮਤਲਬ ਹੈ ਕਿ ਉਹੀ ਜਿਹੜਾ ਬੰਦਾ ਉਹ ਤਰੂਗਾ ਜਿਹੜਾ ਇੱਕ ਸਮਾਰਟ ਕਲਾਇੰਟ ਆ। ਸਮਾਰਟ ਕਲਾਇੰਟ ਹੁਣ ਦੋ ਤਰੀਕੇ ਨਾਲ ਹੋ ਸਕਦਾ। ਜਾਂ ਤਾਂ ਤੁਹਾਡਾ ਕੋਈ ਸੱਜਣ ਮਿੱਤਰ ਹੈਗਾ, ਪੁਰਾਣਾ ਰਿਸ਼ਤੇਦਾਰ ਆ, ਉਹ ਤੁਹਾਨੂੰ ਅਸਾਈਲਮ ਦੇ ਬਾਰੇ ਸਮਝਾ ਰਿਹਾ, ਜਾਂ ਤੁਸੀਂ ਇਹ ਸ਼ੋਅ ਸੁਣ ਰਹੇ ਆ ਜਾਂ ਕੋਈ ਸ਼ੋਅ ਸੁਣ ਰਿਹਾ, ਤੁਹਾਨੂੰ ਨੌਲੇਜ ਕਿੱਥੋਂ ਆ ਰਹੀ ਆ। ਜੀ ਸੋ ਜਿਹੜੀ ਤੁਹਾਡੀ ਨੌਲੇਜ ਆ ਉਹ ਉਹਨਾਂ ਦੇ ਸ਼ੋਅ ਸੁਣਨੇ ਆ, ਉਹਨਾਂ ਦਾ ਟਿਕਟੌਕ ਸਬਸਕ੍ਰਾਈਬ ਕਰਨਾ। ਜਿਹੜੇ ਲੋਕੀ ਵਕੀਲ ਆ ਜਿਹੜੇ ਵਿੱਚ ਉਦਾਂ ਹੀ ਮਿਡਲਮੈਨ ਜੇ ਬਣੇ, ਉਦਾਂ ਹੀ ਖਬਰਾਂ ਜੀਆਂ ਕਰੀ ਜਾਂਦੇ, EAD ਜਿਹੜਾ ਬੰਦਾ ਵਰਕ ਪਰਮਿਟ ਅਪਰੂਵ ਕਰ ਰਿਹਾ ਨਾ, ਉਹ ਵਰਕ ਪਰਮਿਟ ਜੋਗਾ ਹੀ ਹੈਗਾ, ਉਹ ਕੋਰਟ ਦੇ ਵਿੱਚ ਜਾ ਕੇ ਕੇਸ ਨਹੀਂ ਲੜੋ। ਸੋ ਇਹ ਹੈ ਕਿ ਆਪਣੇ ਜਿਹੜੇ ਸੋਰਸਿਸ ਆ ਨਾ, ਨੋਇਸ ਨੂੰ ਕੱਟ ਕਰੋ, ਆਇਡੈਂਟੀਫਾਈ ਕਰੋ ਕਿ ਸੋਰਸ ਕੌਣ ਆ, ਓਰੀਜਨਲ ਖਬਰ ਕਿੱਥੋਂ ਆਉਂਦੀ ਆ, ਪਹਿਲ ਕੌਣ ਕਰਦਾ, ਪਹਿਲਾਂ ਕੌਣ ਦੱਸਦਾ। ਪੰਜਾਬੀ ਰੇਡੀਓ USA, ਗਰੰਟੀ ਤੁਹਾਨੂੰ ਮੈਂ ਦਿੰਦਾ ਕਿ ਜਿਹੜੀ ਲੇਟੈਸਟ ਖਬਰ ਆ ਇਹ ਤੋਂ ਬਿਹਤਰੀਨ ਤੁਹਾਨੂੰ ਮਿਲੂਗੀ ਨਹੀਂ ਕਿਤੇ। ਕਿਉਂਕਿ ਇਰਾਦੇ ਸਾਡੇ ਨੇਕ ਆ। ਟਾਈਮ ਐਫਰਟ ਜਿਹੜਾ ਰੇਡੀਓ ਦਾ ਸ਼ੋਅ ਪ੍ਰਿਪੇਅਰ ਕਰਨ ਲਈ 5-10 ਘੰਟੇ ਜਿਹੜੇ ਲਾਣੇ ਆ, ਮਤਲਬ ਕਿ ਇੱਕ ਦਿਨ ਖਬਰਾਂ ਪ੍ਰਿਪੇਅਰ ਕਰਨ ਨੂੰ ਲੱਗਦਾ, ਫਿਰ ਖਬਰਾਂ ਦੇ ਦਿਆਂ। ਇਹ ਨਹੀਂ ਕਿ ਉੱਠ ਕੇ ਆ ਕੇ ਕੁਝ ਵੀ ਕਹਿ ਦਿੱਤਾ ਹਨਾ। ਦੂਜੀ ਚੀਜ਼ ਇਹ ਹੈ ਕਿ ਜਿਹੜੇ ਇੰਡੀਆ ਦੇ ਜਿਹੜੇ ਐਫੀਡੇਵਿਟ ਬਣਾਉਂਦੇ ਆ, ਉਹ ਉੱਥੋਂ ਦੀ ਨਹੀਂ ਭਾਜੀ ਫਲਾਨਾ ਬੰਦਾ 30,000 ਚ ਬਣਾ ਦਿੰਦਾ, 40,000 ਚ ਬਣਾ ਦਿੰਦਾ, ਉਹ ਗਾਰਬੇਜ ਆ ਸਾਰਾ। ਪਹਿਲਾਂ ਤਾਂ ਦੇਖੋ ਕਿ ਕਰਦੇ ਕੀ ਆ, ਕਹਾਣੀਆਂ ਜੀਆਂ ਚੇਪੇ ਮਾਰਤੇ, ਤੁਹਾਡੀ ਸਟੋਰੀ ਦੇਖ ਕੇ ਅੱਗੇ ਚੇਪੇ ਮਾਰਤੇ। ਸੋ ਇਹ ਹੈ ਕਿ ਉੱਥੇ ਪੂਅਰ ਕੁਆਲਿਟੀ ਦੇ ਜਿਹੜੇ ਲੋਕ, ਜਿਹੜਾ ਐਫੀਡੇਵਿਟ ਦੇ ਵਿੱਚ ਗ੍ਰਾਮੈਟੀਕਲ ਮਿਸਟੇਕ, ਇੰਗਲਿਸ਼ ਨਹੀਂ ਲਿਖਣੀ ਆਉਂਦੀ, ਗਲਤੀਆਂ, ਮਤਲਬ ਕਿ ਉਹ ਐਫੀਡੇਵਿਟਾਂ ਦਾ ਕੋਈ ਫਾਇਦਾ ਨਹੀਂ। ਜੱਜ ਨੂੰ ਪੜ੍ਹ ਕੇ ਉਹ ਤੁਸੀਂ ਜਗ੍ਹਾ ਭਰ ਰਹੇ ਆ। ਜਿਹੜੇ ਐਫੀਡੇਵਿਟ ਵਾਲੇ ਆ, ਜਿਹੜੇ ਲਿਖਣਾ ਚਾਹੁੰਦੇ ਆ, ਸਾਨੂੰ ਕੰਟੈਕਟ ਵੀ ਕਰ ਲਓ। ਜਿਹੜੇ ਇੰਡੀਆ ਵਕੀਲ ਹੈਗੇ, ਆਪਾਂ ਤੁਹਾਨੂੰ ਕੰਮ ਵੀ ਭੇਜ ਦਾਂਗੇ। ਕੁਆਲਿਟੀ ਕੰਮ ਚਾਹੀਦਾ ਮੈਨੂੰ। ਜਿਹੜੇ ਇਲਾਕੇ 'ਚ ਵੀ ਤੁਸੀਂ ਹੈਗੇ ਹੋ, ਮੈਨੂੰ ਆਪਣਾ ਸੈਂਪਲ ਭੇਜੋ। ਆ ਫੋਨ ਨੰਬਰ ਤੁਹਾਨੂੰ ਦਿੱਤਾ ਜਿਹੜਾ ਰੇਡੀਓ ਦੇ ਉੱਤੇ ਜਿਹੜਾ ਹੈਗਾ, ਕੰਟੈਕਟ ਕਰੋ। ਤੁਹਾਨੂੰ ਮੈਂ ਲੋਕਾਂ ਨੂੰ ਖੁਦ ਕਹੂੰਗਾ ਕਿ ਫਲਾਣੇ ਵਕੀਲ ਕੋਲ ਜਾ ਕੇ ਬਣਾ ਲਓ। ਪਰ ਜਿਹੜੇ ਲੋਕੀ ਬਣਾ ਕੇ ਦੇ ਰਹੇ ਐਫੀਡੇਵਿਟ, ਇੰਨੇ ਪੂਅਰ ਕੁਆਲਿਟੀ ਦਾ, ਗ੍ਰਾਮਰ ਮਿਸਟੇਕ, ਕੋਈ ਉਹਦਾ ਫਾਇਦਾ ਨਹੀਂ, ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਜਾ ਰਹੀ। ਸੇਮ ਕਹਾਣੀਆਂ ਕਿ ਇੱਥੇ ਸੀਗਾ, ਮਾਰਕੀਟ 'ਚ ਕੁੱਟਤਾ, ਉੱਥੇ ਕੁੱਟਤਾ। ਜਿਹੜਾ ਐਫੀਡੇਵਿਟ ਆ ਉਹਦੇ ਵਿੱਚ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕਿ ਹੁਣ ਜੇ ਕਿਸੇ ਦੀ ਮਾਤਾ ਵੱਲੋਂ ਐਫੀਡੇਵਿਟ ਆ, ਮਾਤਾ ਉਸ ਚੀਜ਼ ਦਾ ਐਫੀਡੇਵਿਟ ਦਊਗੀ ਕਿ ਜਦੋਂ ਮੁੰਡੇ ਨੂੰ ਸੱਟ ਲੱਗੀ ਸੀਗੀ, ਉਹਦੇ ਕਿੱਦਾਂ ਦੀ ਹਾਲਾਤ ਸੀ, ਮੈਂ ਕੀ ਵਿਟਨੈਸ ਕੀਤਾ। ਜਦੋਂ ਬਾਪੂ ਪੁਲਿਸ ਸਟੇਸ਼ਨ ਨਾਲ ਗਿਆ, ਬਾਪੂ ਨੇ ਪੁਲਿਸ ਸਟੇਸ਼ਨ ਦਾ ਬਿਆਨ ਕਰਨਾ ਕਿ ਕੀ ਹੋਇਆ, ਕਿੱਦਾਂ ਹੋਇਆ। ਬਾਪੂ ਨੇ ਇਹ ਬਿਆਨ ਕਰਨਾ ਕਿ ਇਹ ਮੁੰਡੇ ਨੂੰ ਮੈਂ ਬਾਹਰ ਕਿੱਦਾਂ ਭੇਜਿਆ, ਮਗਰੋਂ ਕੀ ਹੋਇਆ, ਕੌਣ ਆਇਆ, ਆਪਾਂ ਕੀ ਸਦਗਰਮੀਆਂ ਕੀਤੀਆਂ। ਪਰ ਇਹ ਐਫੀਡੇਵਿਟ 'ਚ ਇਦਾਂ ਦਾ ਕੁਝ ਨਹੀਂ ਲਿਖਿਆ ਹੁੰਦਾ। ਉਹਦੇ ਵਿੱਚ ਉਹੀ ਕਿ ਮੇਰੇ ਮੁੰਡੇ ਨੂੰ ਬਾਜ਼ਾਰ ਕੁੱਟਦਾ, ਮੇਰਾ ਮੁੰਡਾ ਫਲਾਨੀ ਪਾਰਟੀ ਦਾ ਮੈਂਬਰ ਸੀਗਾ। ਉਹ ਭਾਈ, ਉਹ ਤਾਂ ਤੁਹਾਡੇ ਮੁੰਡੇ ਨੇ ਆਪ ਹੀ ਬਿਆਨ ਦੇ ਦੇਣੇ ਆ। ਉਹ ਤੁਹਾਡੇ ਕਹਿਣ ਨਾਲ ਆਲਰੇਡੀ ਦੱਸਿਆ, ਆਪਾਂ ਦੱਸਣਾ। ਉਹ ਜਿਹੜੇ 99% ਜਿਹੜੇ ਐਫੀਡੇਵਿਟ ਹੈਗੇ ਆ, ਗਾਰਬੇਜ ਆ। ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਜਗ੍ਹਾ ਭਰੀ ਦੀ, ਇੱਕ ਦੋ ਵਾਰੀ ਆਪਾਂ ਕਲਾਇੰਟ ਨੂੰ ਕਹੀਦਾ, ਪਰ ਨਹੀਂ ਸਮਝਦੇ। ਨਹੀਂ ਭਾਜੀ, ਇਹ ਤਾਂ ਬੜੀ ਮਹਿੰਗੀ ਫੀਸ ਆ ਜੀ ਤੁਹਾਡੇ ਵਕੀਲਾਂ ਦੀ, ਉੱਥੋਂ ਦੀ ਤਾਂ ਸਸਤੇ ਹੋ ਜਾਂਦੇ ਆ। ਸੋ ਉਹ ਤੁਹਾਨੂੰ ਇੱਕ ਵਾਰੀ ਕਹਿਣਾ, ਦੂਜੀ ਵਾਰੀ ਤੁਹਾਡੀ ਆਪਣੀ ਉਹ ਆ। ਸੋ ਇਹ ਹੈ ਕਿ ਜੇ ਤੁਸੀਂ ਵਧੀਆ ਕੰਮ ਕਰਾਉਣਾ, ਤੁਹਾਡੇ ਪੈਸੇ ਲੱਗਣੇ ਆ। ਜੇ ਤੁਸੀਂ ਨਹੀਂ ਵਧੀਆ ਕੰਮ ਕਰਾਉਣਾ, ਸਸਤਾ ਕੰਮ ਕਰਾਉਣਾ, ਤੇ ਇਹ ਕੋਈ ਆਈਫੋਨ ਨਹੀਂ ਹੈਗਾ ਕਿ ਸੇਮ ਹੋਣਾ। ਇਹ ਜਿਹੜੀ ਕੁਆਲਿਟੀ ਹੈ, ਜਿਹੜਾ ਬੰਦਾ ਉੱਥੇ ਵਧੀਆ ਕੰਮ ਕਰਦੇ ਆ, ਉਹਨਾਂ ਨੇ ਬਿਲਕੁਲ ਤੁਹਾਡੇ ਕੋਲ ਜਿਹੜੇ ਪੈਸੇ ਉਹ ਲੈਣੇ ਆ। ਸੋ ਇਹ ਹੈ ਕਿ ਜਿਹੜੇ ਐਫੀਡੇਵਿਟਾਂ ਦੇ ਜਿਹੜੇ ਤੁਸੀਂ ਝਮੇਲੇ ਆ ਨਾ ਕਿ ਫਲਾਣੇ ਬੰਦੇ ਨੇ 30-40,000 ਚ ਕਰਾਇਆ ਸੀਗਾ, ਇਹ ਵਾਲਾ ਬੰਦਾ ਪੈਸੇ ਕਿਉਂ ਲੈ ਰਿਹਾ ਵਾ, ਉਹ ਚੀਜ਼ ਤੇ ਸਾਡੇ ਨਾਲ ਬਹਿਸਾਂ ਦੀ ਲੋੜ ਨਹੀਂ। ਜੇ ਤੁਹਾਡੇ ਕੋਲ ਹੈਗਾ ਬੰਦਾ, ਤੁਸੀਂ ਉਹਨਾਂ ਜਾਓ। ਤੇ ਜੇ ਕੋਈ, ਸਾਨੂੰ ਤਾਂ ਉੱਥੇ ਇਦਾਂ ਦੇ ਬੰਦੇ ਹੋਰ ਬਹੁਤ ਚਾਹੀਦੇ ਆ। ਜੇ ਕੋਈ ਵੀ ਇਹਨੂੰ ਸੁਣ ਰਿਹਾ ਜਿਹੜਾ ਵਕੀਲ ਹੈਗਾ ਇੰਡੀਆ ਦੇ ਵਿੱਚ, ਵਧੀਆ ਲਿਖ ਸਕਦਾ, ਸਾਨੂੰ ਕੰਟੈਕਟ ਕਰੋ। ਤੇ ਆਪਾਂ ਆਪਾਂ ਕਲਾਇੰਟਾਂ ਨੂੰ ਆਪਾਂ ਖੁਦ ਕਹਾਂਗੇ ਕਿ ਆਹ ਬੰਦੇ ਕੋਲ ਜਾਓ, ਪਰ ਉਸ ਤੋਂ ਪਹਿਲਾਂ ਮੈਨੂੰ ਆਪਣਾ ਸੈਂਪਲ ਭੇਜੋ ਕਿ ਕੁਆਲਿਟੀ ਤੁਹਾਡੀ ਕੀ ਹੈਗੀ ਹੈ। ਅੱਛਾ ਜੀ, ਫਿਰ ਇਹ ਹੈਗਾ ਕਿ ਲਾਸਟ ਮਿੰਟ ਤੇ, ਬਿਲਕੁਲ ਕਈ ਵਾਰੀ ਲਾਸਟ ਮਿੰਟ ਤੇ ਹਾਇਰ ਕਰਦੇ ਆ। ਤਾਂ ਅੱਜ ਤੱਕ ਕਦੀ ਇਦਾਂ ਨਹੀਂ ਹੋਇਆ। ਹੁਣ ਮੈਂ ਇੱਕ ਤਾਂ ਮੇਰਾ ਆਪ ਨਹੀਂ ਕਿਸੇ ਨੂੰ ਨਾ ਕਹਿੰਦਾ ਜੀ ਕਰਦਾ, ਫਿਰ ਸਟਾਫ ਕਹਿੰਦਾ ਯਾਰ ਤੂੰ ਹਾਂ ਕਹਿ ਦਿੰਦਾ, ਫਿਰ ਸਾਨੂੰ ਪ੍ਰੋਬਲਮ ਹੋ ਜਾਂਦੀ, ਰਾਤ ਜਾਗਣਾ ਪੈਂਦਾ, ਕੇਸ ਬਣਾਉਣੇ ਪੈਂਦੇ ਆ। ਉਹ ਵਾਲਾ ਹੁਣ ਟਾਈਮ, ਕਈ ਵਾਰੀ ਕਈਆਂ ਨੂੰ
ਕੋਸ਼ਿਸ਼ ਕੀਤੀ ਕਹਿਣ ਦੀ ਕਿ ਨਹੀਂ ਯਾਰ, ਹੁਣ ਇੱਕ ਤਾਂ ਸੀਗਾ BIA ਦਾ ਸੀਗਾ, 2-3 ਦਿਨ ਪਹਿਲਾਂ ਮੁੰਡਾ ਕਵੇ ਕਰ ਲਾ ਯਾਰ ਭਾਜੀ ਏਦਾਂ ਵਾ, ਵਿਚਾਰੇ ਦਾ ਕੇਸ ਸੀਗਾ, ਸੁਸਾਈਡ ਵਗੈਰਾ ਵੀ ਉਹਨੇ ਕਰਨ ਦੀ ਕੋਸ਼ਿਸ਼ ਕੀਤੀ, ਕਾਫੀ ਲੰਬਾ ਉਹਦਾ ਜਿੱਦਾਂ ਚੱਕਰ ਪੈ ਗਿਆ ਸੀਗਾ ਨਾ। ਤਾਂ ਮੈਨੂੰ ਮੈਂ ਕਿਹਾ ਯਾਰ ਕਿੱਦਾਂ, ਮੈਂ ਇੱਕ ਦਿਨ 'ਚ ਤਾਂ ਮੈਂ ਕਿਹਾ ਭਾਈ ਬਰੀਫ ਬਰੂਫ ਤਾਂ ਬਣਨਾ ਨਹੀਂ। ਉਹ ਅੱਗੋਂ ਕਵੇ ਯਾਰ ਭਾਜੀ ਬੜੀ ਉਮੀਦਾਂ ਨਾਲ ਤੁਹਾਡੇ ਕੋਲ ਏਦਾਂ ਸ਼ੋਅ ਸੁਣੀਦਾ ਸੀਗਾ, ਫਲਾਨਾ ਢਿਮਕਾਨਾ, ਹੈ ਨਾ। ਤਾਂ ਐਂਡ ਆਫ ਦਾ ਡੇ ਫਿਰ ਹੁਣ ਮੈਂ ਉਹ ਵਾਲੇ ਪੁਆਇੰਟ ਤੇ ਪਹੁੰਚ ਗਿਆ ਕਿ ਕਈ ਕੇਸ ਮੈਨੂੰ ਮਨਾ ਕਰਨੇ ਹੀ ਪੈਣੇ ਆ, ਮੈਂ ਨਹੀਂ ਫੜ ਸਕਦਾ, ਮੇਰੀ ਪਹਿਲਾਂ ਹੀ ਤੁਹਾਨੂੰ ਅਪੋਲੋਜੀ ਆ। ਉਹ ਤੁਸੀਂ ਭਾਵੇਂ ਜੋ ਮਰਜ਼ੀ ਕਹੋ ਕਿ ਵਕੀਲ ਰੂਡ ਆ ਜਾਂ ਜਿੱਦਾਂ ਵੀ ਆ, ਇੱਦਾਂ ਕਿ 14-15 ਸਾਲ ਕੀਤਾ ਵੀ ਆ ਕੰਮ, ਪਰ ਇੱਦਾਂ ਕਿ ਜਿਸ ਹਿਸਾਬ ਨਾਲ ਹੁਣ ਲੋਕੀ ਆ ਰਹੇ ਆ, ਜੋ ਉਹਨਾਂ ਨੇ ਸਿਸਟਮ ਜਿਹੜਾ ਚੇਂਜ ਕਰਨਾ, ਉਹ ਲਾਸਟ ਮਿੰਟ ਵਾਲਾ ਜਿਹੜਾ ਕੇਸ ਆ ਉਹ ਨਹੀਂ ਫੜ ਹੋਣਾ, ਉਹ ਪੋਸੀਬਲ ਨਹੀਂ ਹੈਗਾ। ਤੇ ਫਿਰ ਪੇਮੈਂਟ ਇਸ਼ੂਜ਼ ਕਿ ਅੱਛਾ ਦੇਖ ਲੋਕਾਂ ਨੂੰ ਇਹ ਕਹੇ ਬੜਾ ਕਿ ਅੱਛਾ ਪੇਮੈਂਟ ਹੌਲੀ ਦੇਈਦੀ ਆ, ਕਰਕੇ ਦੇਈਦੀ ਆ। ਨਹੀਂ ਭਾਜੀ, ਪੇਮੈਂਟ ਇਸ਼ੂ ਤੁਹਾਡੇ ਕੋਲ ਪੇਮੈਂਟ ਜਿਹੜੀ ਮੰਗਣੀ ਬਾਰ-ਬਾਰ ਸੇਮ ਚੀਜ਼ ਆ, ਉੱਤੇ ਵੀ ਸਾਡਾ ਟਾਈਮ ਖਰਾਬ ਜਿਹੜਾ ਹੁੰਦਾ। ਕੋਆਪਰੇਸ਼ਨ ਦਾ ਮਤਲਬ ਇਹ ਹੈ ਕਿ ਹਰੇਕ ਤਰੀਕੇ ਨਾਲ ਤੁਸੀਂ ਸਾਡੇ ਨਾਲ ਕੋਆਪਰੇਸ਼ਨ ਕਰਨੀ ਆ। ਸਾਡੇ ਕੋਲ ਜੇ ਕੋਆਪਰੇਸ਼ਨ ਐਕਸਪੈਕਟ ਕਰ ਰਹੇ ਹੋ, ਆਪਣੇ ਵੱਲੋਂ ਵੀ ਕੋਆਪਰੇਸ਼ਨ ਕਰੋ ਕਿ ਉਹ ਜਦੋਂ ਮੇਰਾ ਸਟਾਫ ਕਾਲ ਕਰੇ ਉਹ 'ਚ ਅੱਛਾ ਮੈਂ ਫਿਰ ਦੇਖਦਾ, ਮੈਂ 4-5 ਦਿਨਾਂ 'ਚ ਦੇਖਦਾ ਹਰੇਕ ਬੰਦਾ ਪੈਸੇ ਕਮਾ ਰਿਹਾ, ਟਰੱਕ ਚਲਾ ਰਿਹਾ, ਸਾਰਿਆਂ ਨੂੰ ਪਤਾ ਕੌਣ ਕੀ ਹੈ। ਸੋ ਇੱਦਾਂ ਕਿ ਉਹ ਚੀਜ਼ਾਂ 'ਚ ਨਾ ਹੈਡੇਕ ਨਾ ਮੇਰੀ ਕਰਾਇਓ, ਸਟ੍ਰੇਟ ਫਾਰਵਰਡ ਮੇਰੇ ਨਾਲ ਰਹੋ, ਮੈਂ ਤੁਹਾਡੇ ਨਾਲ ਸਟ੍ਰੇਟ ਫਾਰਵਰਡ ਰਹੂੰਗਾ। ਜੀ ਸੋ ਬਿਲਕੁਲ ਦੇਖੋ ਪ੍ਰੋਸੈਸ ਦੇ ਵਿੱਚ ਐਕਸਪੈਕਟੇਸ਼ਨਸ ਜੇ ਤੁਹਾਡੀ ਵਕੀਲ ਤੋਂ ਆ ਤਾਂ ਵਕੀਲ ਦੀ ਵੀ ਤੁਹਾਡੇ ਤੋਂ ਹੁੰਦੀ ਆ। ਸੋ ਇੱਕ ਦੂਜੇ ਦੀ ਕੋਆਪਰੇਸ਼ਨ ਜਿਹੜੀ ਇਸ ਚੀਜ਼ ਦੇ ਵਿੱਚ ਜ਼ਰੂਰੀ ਆ। ਜਿਹੜੇ ਡਾਕੂਮੈਂਟ ਦੀ ਮੰਗ ਕੀਤੀ ਆ ਉਹ ਸਮੇਂ ਸਿਰ ਦਿਓ ਤੇ ਕੰਮ ਤੁਹਾਡਾ ਜਿਹੜਾ ਉਹ ਲੀਹ ਦੇ ਉੱਤੇ ਸਹੀ ਚੱਲਦਾ ਰਹੂਗਾ, ਸਹੀ ਤਰੀਕੇ ਦੇ ਨਾਲ ਕੰਮ ਹੋਵੇ ਤਾਂ ਕੰਮ ਜਿਹੜਾ ਉਹ ਵਧੀਆ ਆ। ਬਾਕੀ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਜਾਓ ਤੇ ਉੱਥੇ ਜਾ ਕੇ ਜਿੰਨੇ ਵੀ ਅਸੀਂ ਸ਼ੋਅ ਕੀਤੇ ਆ ਇਮੀਗ੍ਰੇਸ਼ਨ ਵਾਲੇ ਸਾਰੇ ਹੀ ਸੁਣੋ, ਕੋਈ ਨਾ ਛੱਡੋ। ਜਿਹੜਾ ਕੋਈ ਸੋਚ ਰਿਹਾ ਨਾ ਵੀ ਅਸੀਂ ਆਉਣਾ ਆ ਜਾਂ ਕਿੱਦਾਂ, ਉਹ ਭਾਈ ਸਾਰੇ ਸ਼ੋਅ ਸੁਣ ਕੇ ਆਓ। ਕੱਲ ਅਟਰਨੀ ਟਿਰਕੇਨਾ ਜੀ ਅਸੀਂ ਟਰੱਕਿੰਗ ਸ਼ੋਅ ਦੇ ਉੱਤੇ ਸੀਗੇ, ਅੱਜ ਵੀ ਅਸੀਂ ਉੱਥੇ ਹੀ ਜਾਣਾ ਆ ਪ੍ਰੋਗਰਾਮ ਕਰਨ ਤੋਂ ਬਾਅਦ ਦੇ ਵਿੱਚ। ਕਹਿੰਦੇ ਜੀ ਤੁਹਾਡੇ ਸ਼ੋਅ ਸੁਣ ਕੇ ਤਾਂ ਅੱਧੇ ਵਕੀਲ ਅਸੀਂ ਬਣ ਗਏ ਆ, ਹੁਣ ਸਾਨੂੰ ਕਈ ਚੀਜ਼ਾਂ ਦਾ ਜਿਹੜਾ ਆ ਉਹ ਪਤਾ ਲੱਗਣ ਲੱਗ ਗਿਆ। ਸੋ ਇਹ ਕੰਪਲੀਮੈਂਟ ਆ ਸਾਡੇ ਲਈ ਵੀ ਅਸੀਂ ਕੋਈ ਗੱਲ ਵਿੱਚ ਲੁਕਾ ਕੇ ਨਹੀਂ ਰੱਖਦੇ। ਦੇਖੋ ਜਿੱਦਾਂ ਅਟਰਨੀ ਟਿਰਕੇਨਾ ਹੁਣੀ ਕਹਿੰਦੇ ਆ, ਜਿੰਨੇ ਕੰਮ ਕਰਨਾ ਉਹਨੇ ਕਰੀ ਜਾਣਾ, ਜਿੰਨੇ ਚੰਗਾ ਕੰਮ ਕਰਨਾ ਉਹਦੇ ਕੋਲ ਲੋਕਾਂ ਨੇ ਆਪਣੇ ਆਪ ਆਈ ਜਾਣਾ। ਇਹ ਨਹੀਂ ਆ ਵੀ ਘੁੰਮਣ ਘੇਰੀ 'ਚ ਅਸੀਂ ਜਿਹੜਾ ਫਸਾ ਕੇ ਰੱਖਣਾ ਆ। ਅਸੀਂ ਚਾਹੁੰਦੇ ਆ ਵੀ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਹੋਵੇ, ਉਹਨਾਂ ਨੂੰ ਆਪਣੇ ਰਾਈਟਸ ਦਾ ਪਤਾ ਹੋਵੇ ਕੀ ਸਵਾਲ ਕਰਦਾ ਹੈ। ਜਿਹੜਾ ਵੀ ਵਕੀਲ ਤੁਸੀਂ ਹਾਇਰ ਕਰਨਾ, ਜੇ ਅਟਰਨੀ ਟਿਰਕੇਨਾ ਉਹਨਾਂ ਨੂੰ ਕਰਨਾ, ਯੂ ਆਰ ਮੋਸਟ ਵੈਲਕਮ। ਜੇ ਨਹੀਂ ਵੀ ਕਰਨਾ ਤਾਂ ਵੀ ਕੋਈ ਗੱਲ ਨਹੀਂ, ਤੁਹਾਨੂੰ ਪਤਾ ਤਾਂ ਹੋਵੇ ਵੀ ਪ੍ਰੋਸੈਸ ਅੱਗੇ ਤੁਹਾਡਾ ਹੋਣ ਕੀ ਵਾਲਾ ਆ। ਸੋ ਇਸੇ ਲਈ ਅਸੀਂ ਤੁਹਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਹੁੰਦੇ ਆ। ਸੋ ਇਹ ਹੁਣ ਨਵੇਂ ਪ੍ਰੋਸੈਸ ਦੇ ਵਿੱਚ ਵੱਧ ਤੋਂ ਵੱਧ ਹੈਲਪ ਕਰੋ ਜੀ, ਮਦਦ ਕਰੋ ਤਾਂ ਜੋ ਤੁਹਾਡਾ ਵੀ ਕੰਮ ਸੁਖਾਲਾ ਹੋਵੇ ਤੇ ਇਹਨਾਂ ਦੇ ਲਈ ਵੀ ਕੰਮ ਜਿਹੜਾ ਉਹ ਸੁਖਾਲਾ ਹੋਵੇ। ਹੁਣ ਅਟਰਨੀ ਟਿਰਕੇਨਾ ਜੀ ਸਮਾਂ ਤਾਂ ਆਪਣਾ ਭੱਜਿਆ ਹੀ ਜਾਂਦਾ ਆ, ਆਪਾਂ ਨੂੰ ਪਤਾ ਹੀ ਆ। ਚਲੋ ਆਪਾਂ ਕਾਲਸ ਵੀ ਲਵਾਂਗੇ ਬਾਅਦ 'ਚ। ਤੇ ਅਸਾਈਲਮ ਕਲਾਇੰਟ ਨੂੰ ਕੀ ਸਲਾਹ ਹੈਗੀ ਆ ਹੁਣ ਪ੍ਰੋਸੈਸ ਜਿਨ੍ਹਾਂ ਦੇ ਲਈ ਹੁਣ ਚੇਂਜ ਹੋਣ ਜਾ ਰਿਹਾ, ਜਾਂ ਵੈਸੇ ਵੀ ਇਨ ਜਨਰਲ ਕੀ ਸਲਾਹ ਆ? ਸੋ ਇਨ ਜਨਰਲ ਸਲਾਹ ਰੀਅਲ ਕੇਸ ਦਾ ਹੁੰਦਾ, ਇੱਕ ਬੰਦੇ ਦੀ ਤਰੀਕ ਅਗਲੇ ਹਫਤੇ ਤੇ ਇੱਕ ਦਿਨ ਤਿਆਰੀ ਕਰਨ ਦੇ ਸਾਡੇ ਨਾਲ। ਤੇ ਮੈਂ ਕਿਹਾ ਯਾਰ ਆਪਣਾ ਨਾ ਕੱਲ ਅਗਲੇ ਦਿਨ ਆ ਜੀ ਸਵੇਰੇ ਨਾ 12 ਵਜੇ, ਮੇਰਾ ਸਕੈਜੂਲ ਇਹੀ ਆ। ਭਾਜੀ ਮੈਂ ਤਾਂ ਯਾਰ ਲੋਡ ਚੱਕਿਆ ਹੋਇਆ ਸੀਗਾ ਇੱਥੇ, ਮੈਂ ਹੁਣ ਕੈਲੀਫੋਰਨੀਆ ਇੱਥੇ ਸਟਾਕਟਨ ਲੱਗੇ ਲੋਡ ਲਾਉਣ ਜਾਣਾ ਵਾ, ਤੇ ਮੈਂ ਕੱਲ ਨੂੰ ਨਾ ਸਵੇਰੇ ਨਹੀਂ ਆ ਸਕਦਾ, ਮੈਂ ਸ਼ਾਮ ਨੂੰ ਜਿਹੜਾ ਉਹ ਜ਼ਰੂਰ ਆ ਜਾਊਂਗਾ। ਤੇ ਸੋਮਵਾਰ ਨੂੰ ਉਹਦੀ ਸੋਮਵਾਰ ਮੰਗਲਵਾਰ ਨੂੰ ਤਰੀਕ ਆ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਵਕੀਲ ਕੋ ਵੀ ਜਦੋਂ ਆਉਣਾ ਬੇਰੀਏ ਤਾਂ ਇੱਦਾਂ ਕਿ ਲੋਡ ਦਾ ਬੰਦਿਆਂ ਦੇ ਦਿਮਾਗ 'ਚ ਫਸਿਆ ਹੋਇਆ ਕਿ ਲੋਡ ਲਾਉਣਾ। ਸੋ ਇੱਦਾਂ ਕਿ ਤੁਹਾਨੂੰ ਨਾ ਜਦੋਂ ਤੁਹਾਡੀ ਤਰੀਕ ਆ ਗਈ, ਜੇ ਮੇਰੀ ਸਲਾਹ ਤੁਸੀਂ ਮੰਨੋ 2 ਹਫ਼ਤੇ ਪਹਿਲਾਂ ਕੰਮ ਛੱਡ ਦਿਓ, ਤਾਂ ਕਿ ਤੁਸੀਂ ਟੈਨਸ਼ਨ ਫਰੀ ਹੋ ਜਾਓ, ਕਿ ਤੁਹਾਡੀ ਟੈਨਸ਼ਨ ਨਾ ਰਹੇ। ਕਿਉਂਕਿ ਉਹਦੇ ਵਿੱਚ ਫਿਰ ਇਹ ਹੈ ਕਿ ਜਦੋਂ ਤੁਸੀਂ ਤਿਆਰੀ ਕਰਦੇ ਹੋ ਵਕੀਲ ਦੇ ਨਾਲ, ਤੁਹਾਨੂੰ ਗ੍ਰੈਸਪ ਜ਼ਿਆਦਾ ਹੋਣਾ, ਤੁਹਾਨੂੰ ਕੰਮ ਦੀ ਟੈਨਸ਼ਨ ਨਹੀਂ ਰਹਿਣੀ, ਲੋਡ ਦੀ ਟੈਨਸ਼ਨ ਨਹੀਂ ਰਹਿਣੀ, ਜਾਂ ਕੋਈ ਵੀ ਹੋਰ ਕੰਮ ਕਰਦੇ ਹੋ। ਸੋ ਕੰਮ ਨੂੰ 2 ਹਫ਼ਤੇ ਪਹਿਲਾਂ ਛੱਡ ਦਿਓ, ਜੇ ਮੇਰੀ ਸਲਾਹ ਤੁਸੀਂ ਲਓ। ਜੇ ਕੋਈ ਕਹਿੰਦਾ ਕਿ 2 ਹਫ਼ਤੇ ਬਹੁਤ ਜ਼ਿਆਦਾ, ਚਲੋ ਠੀਕ ਆ, ਮੈਂ ਮੰਨਦਾ, ਪੈਸੇ ਵੀ ਬੰਦੇ ਨੂੰ ਚਾਹੀਦੇ ਹੁੰਦੇ ਆ। ਆਪਣਾ ਕੰਮ ਤੁਸੀਂ ਘੱਟੋ ਘੱਟ 1 ਹਫ਼ਤੇ ਦੀ ਜਿਹੜੀ ਬ੍ਰੇਕ ਉਹ ਜ਼ਰੂਰ ਲਓ, ਠੀਕ ਹੈ। ਇਹ ਮੇਰੀ ਸਲਾਹ ਵਾ, ਬਾਕੀ ਕਿਸੇ ਨੂੰ ਮੈਂ ਕੰਟਰੋਲ ਨਹੀਂ ਕਰ ਸਕਦਾ। ਮੈਂ ਐਕਸਪੀਰੀਅੰਸ ਤੋਂ ਆਪਣੇ ਦੱਸ ਰਿਹਾ ਕਿ ਜਿੱਦਾਂ ਫਿਰ ਲੋਕਾਂ ਦਾ ਤਿਆਰੀ ਜਦੋਂ ਕਰਾਈਦੀ ਆ, ਉਹਦੇ ਵਿੱਚ ਜਿਹੜੀ ਪ੍ਰੋਬਲਮ ਜਿਹੜੀ ਉਹ ਆਉਂਦੀ ਹੈ, ਹੈ ਨਾ। ਤੇ ਕੰਮ ਪਹਿਲਾਂ ਤਾਂ ਘੱਟੋ ਘੱਟ ਹਫ਼ਤੇ ਦੀਆਂ 10 ਦਿਨ ਦੀਆਂ ਛੁੱਟੀਆਂ ਜ਼ਰੂਰ ਲਓ। ਤੇ ਫਿਰ ਜਿਹੜਾ ਤੁਸੀਂ ਆਪਣੇ ਮਟੀਰੀਅਲ ਵਗੈਰਾ, ਰੀਡਿੰਗ ਮਟੀਰੀਅਲ ਵਗੈਰਾ, ਉਹ ਸਾਰੇ ਚੰਗੀ ਤਰ੍ਹਾਂ ਜਿਹੜਾ ਪਹਿਲਾਂ ਹੀ ਜਿਹੜੇ ਵਕੀਲ ਤੋਂ ਆਉਣ ਤੋਂ ਪਹਿਲਾਂ ਪੜ੍ਹ ਕੇ ਆਓ ਕਿ ਤੁਹਾਡੀ ਸਟੇਟਮੈਂਟ ਕੀ ਆ, ਤੁਹਾਡੇ ਬਿਆਨ ਜਿਹੜੇ ਕੀ ਹੋਏ ਸੀਗੇ, ਐਫੀਡੇਵਿਟ ਵਗੈਰਾ ਕੀ ਸੀਗੇ।
ਹੁਣ ਕੀ ਆ ਕਿ ਰੀਡਿੰਗ ਮਟੀਰੀਅਲ, ਹੁਣ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਕਈ ਵਾਰੀ ਉਹ ਆਪਣੇ ਬਿਆਨ ਪੜ੍ਹ ਲੈਂਦੇ ਆ, ਫਿਰ ਉਤੋਂ ਵਕੀਲ ਜਦੋਂ ਸਵਾਲ ਪੁੱਛਦਾ ਕਿ ਅੱਛਾ ਤੂੰ ਬਾਰਡਰ ਤੇ ਇਦਾਂ ਕਿਹਾ ਸੀਗਾ, ਫਿਰ ਉਹ ਕਹਿੰਦਾ ਕਿ ਨਹੀਂ ਭਾਜੀ ਮੈਂ ਨਾ ਬਾਰਡਰ ਵਾਲੇ ਬਿਆਨ ਪੜ੍ਹੇ ਨਹੀਂ, ਉਹ ਤਾਂ ਮੈਨੂੰ ਬੜਾ ਚਿਰ ਹੋ ਗਿਆ, ਮੈਂ ਇਦਾਂ ਕਿ ਮੈਨੂੰ ਤੁਸੀਂ ਦੁਬਾਰਾ ਇੱਕ ਵਾਰੀ ਬੁਲਾਓ, ਮੈਂ ਅਗਲੀ ਵਾਰੀ ਪੜ੍ਹ ਕੇ ਆਉਂਗਾ। ਸੋ ਕਹਿਣ ਦਾ ਮਤਲਬ ਹੈ ਕਿ ਤੁਸੀਂ ਰੀਡਿੰਗ ਮਟੀਰੀਅਲ ਆ ਜਿਹੜੇ ਉਹ ਆਲਰੇਡੀ ਆਪਣੇ ਜਿਹੜੇ ਪੜ੍ਹ ਕੇ ਆਓ, ਠੀਕ ਆ। ਕਈ ਵਾਰੀ ਫਿਰ ਬੰਦਾ ਆ ਜਾਂਦਾ, ਉਹ ਕਹਿੰਦਾ ਕਿ ਉਹਨਾਂ ਨਾਲ ਜਿੱਦਾਂ ਮੈਂ ਪੁੱਛਣਾ ਲਿਖਿਆ ਕੁਛ ਆ, ਉਹ ਦੱਸੀ ਕੁਛ ਜਾਂਦਾ। ਮੈਂ ਕਿਹਾ ਆਹ ਕੀ ਕਰਨ ਦਿਆ? ਕਹਿੰਦਾ ਨਾਲ ਮੈਂ ਇੱਕ ਪੈਰਾਲੀਗਲ ਦੀ ਸਲਾਹ ਲਈ ਸੀ, ਉਹਨੇ ਮੈਨੂੰ ਦੱਸਿਆ ਕਿ ਇਦਾਂ ਕਰਕੇ ਜਿਹੜੇ ਆਪਣੇ ਉਹ ਆਨਸਰ ਦੇਣੇ ਆ। ਨਹੀਂ, ਜੇ ਤੁਸੀਂ ਇੱਕ ਵਾਰੀ ਵਕੀਲ ਕਿਸੇ ਨੂੰ ਵੀ ਪੈਸੇ ਦਿੱਤੇ ਆ, ਤੁਸੀਂ ਉਹੀ ਆਫਿਸ ਜੋ ਕਹਿ ਰਿਹਾ ਉਹਦੇ ਹਿਸਾਬ ਨਾਲ ਚੱਲਣਾ, ਤੁਸੀਂ ਨਵੀਂ ਕੋਈ ਪੈਰਲਲ ਜਿਹੜੀ ਸਟ੍ਰੈਟਜੀ ਉਹ ਨਹੀਂ ਬਣਾਣੀ। ਤੇ ਤੁਸੀਂ ਆਪਣੇ ਇੱਕ ਵਾਰੀ ਤੁਸੀਂ ਵਕੀਲ, ਡਾਕਟਰ, ਅਕਾਊਂਟੈਂਟ ਆਪਣਾ ਚੂਜ਼ ਕਰ ਲੈਂਦੇ ਹੋ, ਤੁਹਾਨੂੰ ਉਹਨਾਂ ਤੇ ਰਿਲਾਈ ਕਰਨਾ ਹੀ ਚਾਹੀਦਾ, ਉਹ 'ਚ ਤੁਹਾਨੂੰ ਕੋਈ ਫਿਰ ਦੁਬਾਰਾ ਦੋ ਰਾਏ ਨਹੀਂ ਹੈਗੀ, ਠੀਕ ਆ। ਸੋ ਜੀ ਸਭ ਤੋਂ ਵੱਡੀ ਸਲਾਹ ਇਹ ਹੈਗੀ ਕਿ ਪੋਲੀਟੀਕਲ ਲੈਂਡਸਕੇਪ ਜਿਹੜਾ ਉਹ ਕੀ ਹੈਗਾ। ਕਈ ਵਾਰੀ ਮੈਂ ਤਾਂ ਪੁੱਛਿਆ ਕਿ ਅੱਛਾ ਦੱਸ ਪੰਜਾਬ 'ਚ ਕਿਹੜੀ ਪਾਰਟੀ ਹੁਣ ਇਸ ਵੇਲੇ ਰੂਲ ਕਰ ਰਹੀ ਆ? ਉਹ ਬੰਦੇ ਨੂੰ ਪਤਾ ਹੀ ਨਹੀਂ ਕਿ ਇਹ ਆਮ ਆਦਮੀ ਪਾਰਟੀ ਹੁਣ ਆਈ ਹੈ। ਉਹਦੇ 'ਚ ਪ੍ਰੋਬਲਮ ਇਹ ਹੈਗੀ ਆ ਕਿ ਉਹ ਕਹਿੰਦਾ ਕਿ ਭਾਜੀ ਇਹਦੀ ਕੀ ਪਤਾ ਕਰਨ ਦੀ ਲੋੜ ਆ? ਲੋੜ ਇਹ ਹੈਗੀ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਸਿਆਸੀ ਤੌਰ ਤੇ ਉੱਤੇ ਇੱਕ ਮੰਗ ਕਰ ਰਿਹਾ ਆਪਣੀ ਅਲੱਗ ਇਲਾਕੇ ਦੀ, ਅਲੱਗ ਸਟੇਟ ਦੀ, ਤੇ ਏਦਾਂ ਕਿੱਦਾਂ ਹੋ ਸਕਦਾ ਕਿ ਤੁਹਾਨੂੰ ਪਾਰਟੀ ਦਾ ਹੀ ਨਹੀਂ ਉੱਥੇ ਪਤਾ? ਫਿਰ ਤੁਸੀਂ ਮੰਗ ਕਿੱਦਾਂ ਕਰ ਰਹੇ ਹੋ? ਕਿੱਥੋਂ ਮੰਗ ਕਰ ਰਹੇ ਹੋ? ਸੋ ਇਹ ਹੈ ਕਿ ਜਿਹੜਾ ਸਿਆਸੀ ਲੈਂਡਸਕੇਪ ਜਿਹੜਾ ਹੈਗਾ, ਪੋਲਿਟਿਕਸ ਕੀ ਚੱਲ ਰਹੀ ਹੈ, ਤੁਹਾਨੂੰ ਉਹ ਪੂਰਾ ਪਤਾ ਹੋਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਕਲੇਮ ਤੁਹਾਡਾ ਕੀ ਹੈਗਾ, ਹੈ ਨਾ? ਕਿ ਉਹ ਕਹਿੰਦਾ ਕਿ ਮੈਂ ਸੈਪਰੇਟ ਸਟੇਟ ਮੰਗਦਾ। ਉਹਨੂੰ ਬੰਦੇ ਨੂੰ ਪੁੱਛੇ ਕਿ ਕਿਉਂ ਮੰਗਦੇ ਹੋ ਤੁਸੀਂ ਸੈਪਰੇਟ ਸਟੇਟ? ਉਹਨੂੰ ਇਹ ਨਹੀਂ ਪਤਾ ਕਿ ਕਿਉਂ ਮੰਗਦੇ ਆ। ਫਿਰ ਉਹਨੂੰ ਜੱਜ ਸਵਾਲ ਪੁੱਛੂਗਾ ਕਿ ਇੰਡੀਆ ਦੇ ਵਿੱਚ ਹੀ ਰਹਿ ਕੇ ਕਿਉਂ ਨਹੀਂ ਤੁਸੀਂ ਇਹ ਕਰ ਲੈਂਦੇ ਹੋ? ਉਹ 'ਚ ਕੀ ਪ੍ਰੋਬਲਮ ਆ? ਤੇ ਉਹਨੂੰ ਬਾਕੀ ਸਾਰੇ ਜਵਾਬ ਦੇ ਦਿੰਦਾ ਹਮਲੇ ਹੁੰਦੇ, ਪਰ ਉਹ ਇਹ ਨਹੀਂ ਜਵਾਬ ਦੇ ਪਾਉਂਦਾ ਕਿ ਇੰਡੀਆ ਦੇ ਵਿੱਚ ਰਹਿ ਕੇ ਹੀ ਕਿਉਂ ਨਹੀਂ ਉਹ ਐਕਸਰਸਾਈਜ਼, ਉਹ ਜੱਜ ਸਰਕਾਰੀ ਵਕੀਲ ਇਹਨੂੰ ਪੁੱਛਦਾ ਕਿ ਸਾਰੀਆਂ ਡੈਮੋਕ੍ਰੇਸੀ ਸਾਡੇ ਅਮਰੀਕਾ 'ਚ ਵੀ ਏਦਾਂ ਹੀ ਫਾਈਟ ਹੁੰਦੀ ਆ, ਲੋਕਾਂ ਦੇ ਮਤਭੇਦ ਹੁੰਦੇ ਆ, ਤੇ ਤੁਸੀਂ ਇਹਨੂੰ ਜਿਹੜੇ ਤੁਹਾਡੇ ਲੀਗਲ ਤਰੀਕੇ ਆ, ਤੁਸੀਂ ਉਸ ਹਿਸਾਬ ਨਾਲ ਇਹਨੂੰ ਕਿਉਂ ਨਹੀਂ ਮੰਗ ਕਰ ਲੈਂਦੇ ਹੋ? ਸੋ ਇਹ ਹੈ ਕਿ ਤੁਹਾਨੂੰ ਸਿਸਟਮ ਜਿਹੜਾ ਡੈਮੋਕ੍ਰੇਸੀ ਦਾ ਕਿੱਦਾਂ ਕੰਮ ਕਰਦਾ, ਪੋਲਿਟਿਕਸ ਵਗੈਰਾ ਕਿੱਦਾਂ ਕੰਮ ਕਰਦੀ ਹੈ, ਹਾਜ਼ਰ ਜਵਾਬੀ ਜਿਹੜੀ ਤੁਹਾਨੂੰ ਉਹ ਹੋਣੀ ਚਾਹੀਦੀ ਹੈ। ਤੁਹਾਡੀ ਜਿਹੜੀ ਪਾਰਟੀ ਦੀਆਂ ਮੰਗਾਂ ਕੀ ਆ ਤੇ ਤੁਹਾਡੀ ਗਤੀਵਿਧੀਆਂ ਕੀ ਹੈ, ਇਹ ਦੋ ਅਲੱਗ-ਅਲੱਗ ਕੁਐਸਚਨ ਆ। ਇੱਕ ਹੈਗਾ ਕਿ ਤੁਹਾਡੀ ਪਾਰਟੀ ਕੀ ਮੰਗ ਕਰਦੀ ਆ, ਉਹ ਇੱਕ ਅਲੱਗ ਸਵਾਲ ਆ, ਤੇ ਤੁਸੀਂ ਕੀ ਗਤੀਵਿਧੀਆਂ ਕਰਦੇ ਸੀਗੇ, ਉਹ ਅਲੱਗ ਸਵਾਲ ਆ। ਹੁਣ ਤੁਸੀਂ ਕੀ ਗਤੀਵਿਧੀਆਂ ਕਰਦੇ ਸੀਗੇ? ਮੈਂ ਜੀ ਕਾਰਪੇਟ ਲਾਉਂਦਾ ਸੀਗਾ, ਮੈਂ ਕੁਰਸੀਆਂ ਲਾਉਂਦਾ ਸੀਗਾ। ਇਹ ਕਾਰਪੇਟ ਕੁਰਸੀਆਂ ਦੇ ਕਲੇਮ ਨਹੀਂ ਹੈਗੇ, ਉਹਦੇ ਜਿਹੜੇ ਤੁਸੀਂ ਲੇਬਰ ਕੰਮ ਕੀਤਾ ਉਹਦਾ ਅਸਾਈਲਮ ਨਹੀਂ ਹੈਗਾ। ਜਿਹੜਾ ਅਸਾਈਲਮ ਹੈਗਾ ਉਹ ਹੈਗਾ ਕਿ ਤੁਹਾਡੀ ਧਾਰਮਿਕ ਤੇ ਪੋਲੀਟੀਕਲ ਜਿਹੜੀਆਂ ਮੰਗਾਂ ਹੈਗੀਆਂ ਉਹ ਕੀ ਹੈਗੀਆਂ, ਉਹਨੂੰ ਤੁਸੀਂ ਅੱਗੇ ਜਦੋਂ ਤੁਹਾਡੇ ਕੋਲ ਪੁੱਛਿਆ ਕਿ ਤੁਹਾਡੀ ਗਤੀਵਿਧੀਆਂ ਕੀ ਆ, ਉਹ ਆਰਡਰ ਆਫ ਪ੍ਰਾਇਓਰਟੀ ਆ। ਪਹਿਲਾਂ ਤੁਹਾਡੀ ਮੰਗ ਕੀ ਆ, ਸਿਆਸੀ ਧਾਰਮਿਕ ਮੰਗਾਂ ਕੀ ਹੈਗੀਆਂ, ਜੀ ਕੀ ਤੁਸੀਂ ਐਕਟਿਵ ਰੋਲ ਕੀਤਾ। ਫਿਰ ਜਿਹੜੀ ਬਾਕੀ ਗਰੀਬਾਂ ਦੇ ਵਿਆਹ, ਗਰੀਬਾਂ ਦੀ ਮਦਦ, ਸਾਰਾ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਬਾਅਦ 'ਚ ਆਉਂਦੀਆਂ। ਸੋ ਪਹਿਲਾਂ ਆਰਡਰ ਆਫ ਪ੍ਰਾਇਓਰਟੀ ਮਤਲਬ ਕਿ ਪਹਿਲਾਂ ਦੇਖੋ ਕਿ ਤੁਹਾਡਾ ਜਿਹੜਾ ਕਲੇਮ ਕੀ ਆ, ਸੀਕੁਐਂਸ ਆਫ ਇਵੈਂਟਸ ਜਿਹੜੇ ਹੈਗੇ ਆ ਕਿ ਕਿੱਦਾਂ ਕੀ ਹੋਇਆ। ਉਹ ਡਿਮੀਨਰ ਮਤਲਬ ਕਿ ਕੋਰਟ ਦੇ ਵਿੱਚ ਬੋਲਣਾ ਕਿੱਦਾਂ। ਸੋ ਇੱਕ ਵਾਰੀ ਜੇ ਤੁਹਾਨੂੰ ਉਹਨੇ ਸਵਾਲ ਪੁੱਛਿਆ, ਤੁਸੀਂ ਜੱਜ ਮੂਹਰੇ ਹੁਸ਼ਿਆਰੀ ਕਦੀ ਨਹੀਂ ਮਾਰਨੀ, ਤੁਸੀਂ ਉਹਦਾ ਜਵਾਬ ਦੇਣਾ ਆਪਣੀ ਬੈਸਟ ਆਫ ਐਬਿਲਿਟੀ, ਕਦੀ ਚੁੱਪ ਨਹੀਂ ਰਹਿਣਾ, ਜਵਾਬ ਦੇਣਾ। ਜਿਹੜਾ ਤੁਹਾਨੂੰ ਨਹੀਂ ਪਤਾ ਜਿਹੜੀ ਚੀਜ਼ ਦਾ, ਤੁਸੀਂ ਕਹਿਣਾ ਕਿ ਜੱਜ ਸਾਹਿਬ ਮੈਨੂੰ ਨਹੀਂ ਪਤਾ, ਮੈਨੂੰ ਯਾਦ ਨਹੀਂ, ਟਾਈਮ ਬਹੁਤ ਹੋ ਗਿਆ, ਆਹ ਚੀਜ਼ ਗਲਤ ਕਿਉਂ ਸੀਗੀ, ਮੈਂ ਨਰਵਸ ਸੀਗਾ, ਆਹ ਚੀਜ਼ 'ਚ ਕਿਉਂ ਮਿਸਟੇਕ ਹੈਗੀ, ਅੱਛਾ ਇਹ ਨਰਵਸ ਸੀਗਾ, ਮੈਂ ਆਪਣੇ ਵੱਲੋਂ ਆ ਕਿਹਾ ਸੀਗਾ। ਸੋ ਤੁਸੀਂ ਆਪਣਾ ਉਹਨੂੰ ਕਲੈਰੀਫਿਕੇਸ਼ਨ ਦੇ ਸਕਦੇ ਹੋ ਕਿ ਕਿਉਂ ਤੁਹਾਡੇ ਕੋਲ ਗਲਤੀ ਹੋਈ ਆ। ਉਹ ਵੀ ਜੱਜ ਜਿਹੜਾ ਸੁਣ ਲੈਂਦੇ ਆ। ਕਈ ਵਾਰੀ ਲੋਕੀ ਐਵੇਂ ਕਹਾਣੀ ਬਣਾ ਦਿੰਦੇ ਆ, ਨਕਲੀ ਕੁਝ ਝੂਠ ਦੱਸ ਦਿੰਦੇ ਆ, ਫਿਰ ਫਸ ਜਾਂਦੇ ਆ। ਸੋ ਜਿਹੜਾ ਸਹੀ ਜਵਾਬ ਹੁੰਦਾ ਜੱਜ ਦੇ ਮੂਹਰੇ, ਉਹ ਇਹ ਹੁੰਦਾ ਕਿ ਉਦਣ ਮੈਂ ਨਰਵਸ ਸੀਗਾ, ਬਾਰਡਰ ਮੈਂ ਟੱਪਿਆ ਸੀਗਾ, ਕਿੰਨੇ ਦਿਨ ਤੋਂ ਮੈਂ ਤੁਰ ਕੇ ਆਇਆ ਮੈਕਸੀਕੋ ਤੋਂ, ਸਾਰੀ ਆਪਣੀ ਹਾਲਾਤ ਉਹਨੂੰ ਦੱਸ ਦਿਓ ਕਿ ਕਿੱਦਾਂ ਸੀਗੇ। ਤੇ ਪਹਿਲੀ ਵਾਰੀ ਮੈਨੂੰ ਅੱਜ ਤੱਕ ਜੇਲ੍ਹ 'ਚ ਨਹੀਂ ਸੀਗਾ, ਪਹਿਲੀ ਵਾਰੀ ਬੰਦ ਕੀਤਾ, ਹੋਮ ਸਿਕ ਸੀਗਾ, ਜੋ ਵੀ ਸੀਗਾ, ਤੁਸੀਂ ਉਹਨੂੰ ਦੱਸੋ। ਤੁਹਾਨੂੰ ਉਹ ਚੀਜ਼ ਉਹ ਜਿਹੜੀ ਜ਼ਿਆਦਾ ਵੇਟ ਰੱਖੋਗੇ, ਬਜਾਏ ਕਿ ਤੁਸੀਂ ਕਹਾਣੀ ਦੇ ਉੱਤੇ ਹੋਰ ਕਹਾਣੀ ਬਣਾ ਦਿਓ, ਫਿਰ ਤੁਸੀਂ ਫਸ ਜਾਂਦੇ ਹੋ। ਸੋ ਬਿਲਕੁਲ ਜਿੱਦਾਂ ਇਹਨਾਂ ਨੇ ਕਿਹਾ ਨਾ ਵੀ ਜਦੋਂ ਤੁਹਾਡੀ ਇਹ ਤਰੀਕ ਆ, ਦੇਖੋ ਕਮਾਈ ਕਰਨੀ ਹੈ, ਕਮਾਈ ਤਾਂ ਹੀ ਹੋਣੀ ਹੈ ਜੇ ਇੱਥੇ ਰਹੋਗੇ। ਸੋ ਲੋਡ ਵੀ ਤਾਂ ਹੀ ਚੱਕੇ ਜਾਣੇ ਆ ਜੇ ਇੱਥੇ ਟਰੱਕ ਚਲਾਉਣ ਦਾ ਮੌਕਾ ਜਿਹੜਾ ਉਹ ਬਣਿਆ ਰਹੂਗਾ। ਉਹ ਤਾਂ ਬਣਨਾ ਹੈ ਵੀ ਜੇ ਤੁਸੀਂ ਡੈਪੂਟੇਸ਼ਨ 'ਚ ਨਹੀਂ ਜਾਓਗੇ, ਤੁਹਾਡਾ ਕੇਸ ਜਿਹੜਾ ਉਹ ਅੱਗੇ ਚੱਲੂਗਾ। ਸੋ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ। ਮਟੀਰੀਅਲ ਨੂੰ ਪੜ੍ਹਨਾ ਇਹ ਬਹੁਤ ਜ਼ਰੂਰੀ ਆ। ਆਪਾਂ ਨਾ ਵਟਸਐਪ ਦੇ ਉੱਤੇ ਆਈ ਵੀਡੀਓ ਤਾਂ ਸਾਰੀ ਦੇਖੀ ਜਾਂਦੇ ਆ ਵੀ ਜਿਹੜੀ ਇੱਧਰੋਂ ਆਈ ਉੱਧਰੋਂ ਆਈ, ਉਹਨੇ ਕੀ ਕਹਿਤਾ, ਇਹਨੇ ਕੀ ਕਹਿਤਾ, ਪਰ ਜੋ ਤੁਹਾਡੇ ਕੇਸ 'ਚ ਆ ਉਹ 'ਚ ਕੀ ਕਿਹਾ ਗਿਆ, ਤੁਸੀਂ ਕੀ ਕਿਹਾ ਤੇ ਜੱਜ ਨੇ ਕੀ ਕਹਿਣਾ ਆ, ਅੱਗੋਂ ਸਵਾਲਾਂ ਦੇ ਜਵਾਬ ਕਿੱਦਾਂ ਆਉਣੇ ਆ, ਉਹ ਚੀਜ਼ ਦੇ ਉੱਤੇ ਜਿਹੜਾ ਉਹ ਤੁਸੀਂ ਧਿਆਨ ਦਿਓ। ਤੁਹਾਡਾ ਪਹਿਲਾ ਫੋਕਸ ਇਸ ਚੀਜ਼ ਦੇ ਉੱਤੇ ਹੋਣਾ ਚਾਹੀਦਾ ਵੀ ਤੁਸੀਂ ਆਪਣੇ ਕੇਸ ਨੂੰ ਕਿੱਦਾਂ ਮਜ਼ਬੂਤ, ਸਭ ਤੋਂ ਜ਼ਿਆਦਾ ਮਜ਼ਬੂਤ ਸਥਿਤੀ 'ਚ ਤੁਸੀਂ ਕਿੱਦਾਂ ਲੈ ਕੇ ਜਾਣਾ ਆ, ਤਾਂ ਜੋ ਤੁਹਾਡੇ ਹੱਕ ਦੇ ਵਿੱਚ
ਜੱਜ ਜਿਹੜਾ ਉਹ ਉਲਰੇ ਤੇ ਤੁਹਾਨੂੰ ਜਿਹੜਾ ਉਹ ਇੱਥੇ ਰਹਿਣ ਦੀ ਜਿਹੜੀ ਉਹ ਅਸਾਈਲਮ ਗ੍ਰਾਂਟ ਜਿਹੜਾ ਉਹ ਕਰੇ। ਸੋ ਇਹ ਚੀਜ਼ ਦਾ ਜ਼ਰਾ ਜ਼ਰੂਰ ਧਿਆਨ ਰੱਖੋ। ਇਹ ਗੱਲਾਂ ਛੋਟੀਆਂ ਲੱਗਦੀਆਂ ਨੇ ਪਰ ਇਵੈਂਚੁਅਲੀ ਇਹਨਾਂ ਦਾ ਵੇਟ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਆ। ਤੇ ਅਗਲੀ ਪ੍ਰੀਮੀਅਮ ਪ੍ਰੋਸੈਸਿੰਗ ਨੂੰ ਲੈ ਕੇ ਜਿਹੜੇ ਰਿਊਮਰ ਸੀਗੇ ਉਹਨੂੰ ਲੈ ਕੇ ਕੋਈ ਹੈ ਜੀ ਅਪਡੇਟ, ਕੀ ਚੱਲ ਰਿਹਾ? ਪ੍ਰੀਮੀਅਮ ਪ੍ਰੋਸੈਸਿੰਗ ਦਾ ਜਿਹੜਾ ਅਜੇ ਲਾਗੂ ਨਹੀਂ ਹੋਇਆ ਰੂਲ ਅਸਾਈਲਮ ਵਾਲਿਆਂ ਲਈ ਮਾੜੀ ਖਬਰ ਆ। ਮਾੜੀ ਖਬਰ ਇਹ ਹੈ ਕਿ ਜਿਹੜੀ ਅਸਾਈਲਮ ਵਾਲਿਆਂ ਦਾ ਵਰਕ ਪਰਮਿਟ ਸੀਗਾ, ਪਹਿਲਾਂ ਲੱਗਦਾ ਸੀਗਾ ਕਿ ਇਹ ਵੀ $2500 ਦੇ ਕੇ ਛੇਤੀ ਆ ਜਾਣਾ, ਪਰ ਉਹਨਾਂ ਨੇ ਅਸਾਈਲਮ ਵਾਲਿਆਂ ਦਾ ਵਰਕ ਪਰਮਿਟ ਜਿਹੜਾ ਉਹ ਪ੍ਰੀਮੀਅਮ ਪ੍ਰੋਸੈਸਿੰਗ 'ਚ ਨਹੀਂ ਪਾਇਆ। ਠੀਕ ਹੈ ਜੀ। ਉਹ ਕਹਿੰਦੇ ਕਿ 2024 ਦੇ ਵਿੱਚ ਜਾਊਗਾ ਪ੍ਰੀਮੀਅਮ ਪ੍ਰੋਸੈਸਿੰਗ ਦੇ ਵਿੱਚ। ਸੋ ਅਸਾਈਲਮ ਵਾਲਿਆਂ ਦੇ ਵਰਕ ਪਰਮਿਟ ਦੀ ਮਾੜੀ ਖਬਰ ਆ। ਤੇ ਗੁੱਡ ਨਿਊਜ਼ ਅਸਾਈਲਮ ਵਰਕ ਪਰਮਿਟ ਵਾਲੀ ਇਹ ਹੈ ਕਿ ਜਿਹੜੀ ਆਟੋ ਐਕਸਟੈਂਸ਼ਨ 180 ਦਿਨਾਂ ਦੀ ਕਰਦੇ ਸੀਗੇ, ਉਹਨੂੰ ਉਹ ਸੋਚ ਰਿਹਾ ਕਿ ਉਹਨੂੰ ਉਹ 180 ਦਿਨ ਤੋਂ ਵਧਾ ਦੂਗੇ ਤਾਂ ਕਿ ਜਿਹੜਾ ਗੈਪ ਨਾ ਪਵੇ। ਠੀਕ ਹੈ। ਠੀਕ ਹੈ। ਤੇ ਪਰ ਇਹ ਹੈ ਕਿ ਕਿੰਨੀ ਵਧਾਣੀ ਆ, ਕਿੱਦਾਂ ਵਧਾਣੀ ਆ, ਉਹ ਉਹਨਾਂ ਨੇ ਦੱਸਿਆ ਨਹੀਂ ਅਜੇ। ਐਕਚੁਅਲ ਦੇ ਵਿੱਚ ਇਹ ਰੂਲ ਅਜੇ ਆਇਆ ਨਹੀਂ, ਰੂਲ ਲਾਗੂ ਹੋਊਗਾ, ਸੁਣਦੇ ਰਹੋ। ਹੋ ਸਕਦਾ ਅਗਲੀ ਵਾਰੀ ਜਦੋਂ ਆਪਾਂ ਸ਼ੋਅ ਕਰੀਏ ਉਦੋਂ ਆ ਜਾਏ, ਉਸ ਤੋਂ ਅਗਲੇ ਤੇ ਆ ਜਾਵੇ। ਆ ਜਾਣਾ ਕਦੋਂ ਆਊਗਾ ਇਹ ਪਤਾ ਨਹੀਂ, ਵੇਟ ਕਰੋ ਇਹਦੀ, ਅਜੇ ਨਹੀਂ ਇਹ ਆਇਆ ਹੈਗਾ ਜੀ। ਬਿਲਕੁਲ। ਸੋ ਇਹ ਆ ਵੀ ਵਰਕ ਪਰਮਿਟ ਵਾਲਿਆਂ ਲਈ, ਅਸਾਈਲਮ ਵਾਲੇ, ਉਹਨਾਂ ਦੇ ਲਈ ਬੈਡ ਨਿਊਜ਼ ਜਿਹੜੀ ਉਹ ਜ਼ਰੂਰ ਆ ਵੀ ਉਹਨਾਂ ਨੂੰ ਇਸ ਪ੍ਰੀਮੀਅਮ ਪ੍ਰੋਸੈਸਿੰਗ ਦੇ ਵਿੱਚ ਜਿਹੜਾ ਉਹਨਾਂ ਨੇ ਨਹੀਂ ਰੱਖਿਆ ਆ। ਸੋ ਜਿਹੜੀ ਆਟੋ ਐਕਸਪੈਂਸ਼ਨ ਕਹਿੰਦੇ ਹੁੰਦੇ ਆ ਤੁਸੀਂ 100 ਜਿਹੜੀ 180 ਦਿਨ ਦੀ ਵਾਲੀ, ਸੋ ਇਹ ਆਟੋ ਐਕਸਪੈਂਸ਼ਨ ਕੀ ਆ? ਵਰਕ ਪਰਮਿਟ ਦੀ ਆਟੋ ਐਕਸਟੈਂਸ਼ਨ ਜਾਂ ਅਸਾਈਲਮ ਦੀ, ਕਿੱਦਾਂ, ਮਤਲਬ ਕਿਸ ਚੀਜ਼ ਆਟੋ ਦੀ? ਐਕਸਟੈਂਸ਼ਨ ਇਹ ਹੁੰਦੀ ਕਿ ਜਦੋਂ ਤੁਸੀਂ ਅਸਾਈਲਮ ਫਾਈਲ ਕਰਦੇ, ਵਰਕ ਪਰਮਿਟ ਫਾਈਲ ਕਰ ਦਿੰਦੇ ਹੋ ਟਾਈਮਲੀ, ਤੁਹਾਡਾ 180 ਦਿਨ 'ਚ ਜਦੋਂ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੁੰਦਾ ਨਾ, ਉਸ ਤੋਂ 180 ਦਿਨ ਉੱਤੇ ਆਟੋਮੈਟਿਕਲੀ ਦੇ ਦਿੰਦੇ ਆ। ਠੀਕ ਹੈ। ਓਕੇ। ਆਟੋਮੈਟਿਕਲੀ ਕਿ ਤੁਸੀਂ ਵੇਟ ਕਰ ਰਹੇ ਆ, ਪਰ ਉਹ ਲੋਕਾਂ ਲਈ ਪੂਰਾ ਨਹੀਂ ਹੁੰਦਾ ਕਿਉਂਕਿ 14-15 ਮਹੀਨੇ ਜਿਹੜੇ ਆ ਵਰਕ ਪਰਮਿਟ ਦੇ ਉਹ ਲੱਗਦੇ। ਸੋ 6 ਮਹੀਨੇ ਪਹਿਲਾਂ ਅਪਲਾਈ ਕਰਦੇ ਆ, 6 ਮਹੀਨੇ ਉਸ ਤੋਂ ਬਾਅਦ ਦੇ ਵਿੱਚ ਐਕਸਟਰਾ ਦੇ ਦਿੰਦੇ, ਪਰ ਫਿਰ ਵੀ ਉਸ ਦੇ ਵਿੱਚ ਉਹ ਪ੍ਰੋਸੈਸਿੰਗ ਨਹੀਂ ਉਹ ਪ੍ਰੋਸੈਸ ਨਹੀਂ ਹੁੰਦੇ, 14-15 ਮਹੀਨੇ ਲੱਗਦੇ ਆ। ਤੇ ਉਹਦੇ ਵਿੱਚ ਫਿਰ ਪ੍ਰੋਬਲਮ ਇਹ ਪੈ ਜਾਂਦੀ ਹੈ ਕਿ ਜਿਹੜੇ ਹੁਣ ਟਰੱਕਰਸ ਕਲਾਇੰਟ, ਉਹਨਾਂ ਨੂੰ ਪ੍ਰੋਬਲਮ ਪੈ ਜਾਂਦੀ ਹੈ ਕਿ ਟਰੱਕ ਨਹੀਂ ਚਲਾ ਸਕਦੇ, ਰਿਸਕ ਹੋ ਜਾਂਦਾ ਥੋੜਾ ਜਿਹਾ। ਬਿਲਕੁਲ। ਤੇ ਟਰੱਕ 'ਚ ਪੈਸੇ ਜ਼ਿਆਦਾ ਬਣਦੇ ਆ, ਜੇ ਨਹੀਂ ਟਰੱਕ ਚਲਾਉਂਦੇ ਹੋ ਫਿਰ ਨਾਰਮਲ ਜੇ ਕੋਈ ਸਟੋਰ ਤੇ ਕੰਮ ਕਰਦਾ, ਕਿੰਨਾ ਮਤਲਬ ਪੈਸੇ ਦਾ ਲਾਸ ਬਹੁਤ ਜ਼ਿਆਦਾ ਹੁੰਦਾ, ਰਾਈਟ। ਪਰ ਏਦਾਂ ਕਿ ਉਹਦੇ ਵਿੱਚ ਕੁਝ ਕਰ ਨਹੀਂ ਸਕਦੇ ਤੁਸੀਂ, ਨਾ ਹੀ ਵਕੀਲ ਕੁਝ ਕਰ ਸਕਦਾ, ਨਾ ਹੀ, ਕਿਉਂਕਿ ਜਿਹੜਾ ਸਿਸਟਮ ਉਹ ਹੈਗਾ 14-15 ਮਹੀਨੇ ਜਿਹੜੇ ਲੱਗਣੇ ਆ ਉਹ ਲੱਗਣੇ ਹੀ ਲੱਗਣੇ ਆ। ਸੋ ਉਹਦੀ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਸਾਨੂੰ ਇਹੀ ਉਮੀਦ ਸੀਗੀ ਕਿ $2500 ਦੇ ਕੇ ਇਹ ਇਦਾਂ ਦੀ ਆਪਸ਼ਨ ਕਰਾ ਦੇਣ ਕਿ ਕਲਾਇੰਟਾਂ ਨੂੰ ਉਹ ਪ੍ਰੋਬਲਮ ਨਾ ਆਵੇ, ਕਿਉਂਕਿ ਜਿਹੜਾ ਹੁਣ ਕਲਾਇੰਟ ਆ, ਸਭ ਤੋਂ ਵੱਡੀ ਚੀਜ਼ ਉਹਦੇ ਲਈ ਵਰਕ ਪਰਮਿਟ ਇੱਕ ਹੁੰਦੀ ਹੈ, ਹੈ ਨਾ। ਇਮੀਗ੍ਰੈਂਟ ਲਈ ਮਤਲਬ ਤੁਸੀਂ ਦੇਖ ਲਓ ਕਿ ਸਭ ਤੋਂ ਪਹਿਲਾਂ ਜਿਹੜਾ ਚੀਜ਼ ਆ ਉਹ ਪੈਸੇ ਕਮਾਉਣ ਆਇਆ ਵਾ ਇਮੀਗ੍ਰੈਂਟ। ਸੋ ਵਰਕ ਪਰਮਿਟ ਜਿਹੜੀ ਹੈਗੀ ਆ ਉਹਦਾ ਹੀ ਜੇ ਪ੍ਰੋਬਲਮ ਇਹ ਸੋਲਵ ਕਰ ਦਿੰਦੀ ਬਾਈਡਨ ਐਡਮਿਨਿਸਟ੍ਰੇਸ਼ਨ, ਤਾਂ ਜਿਹੜੇ ਅਸਾਈਲਮ ਵਾਲੇ ਲੋਕੀ ਆ ਉਹ ਖੁਸ਼ ਹੋ ਜਾਣੇ ਸੀ ਉਸ ਚੀਜ਼ ਤੋਂ। ਪਰ ਇਹਨਾਂ ਨੇ ਜਿਹੜੀ ਉਹ ਸੋਲਵ ਨਹੀਂ ਕੀਤੀ ਪ੍ਰੋਬਲਮ। ਸੋ ਉਹਦੇ ਵਿੱਚ ਇੱਦਾਂ ਕਿ ਗੈਪ ਆ ਜਾਂਦਾ ਲੋਕਾਂ ਦਾ 3-3 4-4 ਮਹੀਨੇ, ਫਿਰ ਉਹਨਾਂ ਨੂੰ ਟਰੱਕ ਤੋਂ ਹਟਣਾ ਪੈਂਦਾ। ਤੇ ਜਿਹੜਾ ਉਹਨਾਂ ਦਾ $1000 ਜਿਹੜੇ ਆ ਸਿਰਫ ਆਹ ਵਰਕ ਪਰਮਿਟ ਰੂਲ ਕਰਕੇ $1000 ਉਹਨਾਂ ਨੂੰ ਜਿਹੜਾ ਜੇਬੋਂ ਲਾਸ ਹੋ ਜਾਂਦਾ। ਜੀ ਬਿਲਕੁਲ। ਸੋ ਚਲੋ, ਇਦਾਂ ਵੀ ਅਟਰਨੀ ਟੇਰੀਕੈਨਾ ਜੀ ਹੁੰਦਾ ਵੀ ਜਿਹੜਾ ਤਾਂ ਆਲਰੇਡੀ 14 ਮਹੀਨੇ ਵੇਟ ਕਰ ਰਿਹਾ ਆ, ਤੇ ਉਸ ਤੋਂ ਬਾਅਦ 'ਚ ਕੀ ਵਰਕ ਪਰਮਿਟ ਲਈ ਵੀ ਕੋਈ RFE ਵਗੈਰਾ ਆ ਜਾਂਦੀ ਹੁੰਦੀ ਹੈ, ਜਾਂ ਉਹ ਈਜ਼ੀਲੀ ਉੱਦਾਂ, ਚਲੋ ਟਾਈਮ ਤਾਂ ਜਿਹੜਾ ਲੱਗਦਾ ਹੀ ਲੱਗਦਾ ਆ, ਉਹ ਰੀਨਿਊ ਕਰ ਹੀ ਦਿੰਦੇ ਆ, ਜਾਂ ਉਹਦੇ ਵਿੱਚ ਵੀ ਕਈ ਦਿੱਕਤਾਂ ਆਉਂਦੀਆਂ ਨੇ? ਵਰਕ ਪਰਮਿਟ ਰਿਨਿਊ ਤਾਂ ਹੋ ਜਾਂਦਾ। RFE ਜਿਹੜੇ ਅਰੈਸਟ ਰੈਕਡ ਹੋ ਗਿਆ, DUI ਵਗੈਰਾ ਹੋ ਗਈ, ਇਦਾਂ ਦੀ ਚੀਜ਼ ਉਹਦੀ RFE ਆਉਂਦੀ ਹੈ। ਬਾਕੀ ਤਾਂ ਜਿਹੜਾ ਵਰਕ ਪਰਮਿਟ ਆ ਸਟ੍ਰੇਟ ਫਾਰਵਰਡ ਹੀ ਹੈ। ਠੀਕ ਆ, ਠੀਕ ਆ। ਸੋ ਆਪਾਂ ਫਿਰ ਲਈਏ ਇੱਕ ਬ੍ਰੇਕ ਤੇ ਫਿਰ ਸਵਾਲ ਜਵਾਬ ਕਰਦੇ ਹਾਂ ਜੀ। ਜੀ ਬਿਲਕੁਲ। ਸੋ ਬਾਕੀ ਇਹ ਆ ਵੀ ਕੋਈ ਇਹ ਗੁੱਸਾ ਨਾ ਕਰਿਓ। ਪਤਾ ਕੀ ਆ, ਜਦੋਂ ਕਿਸੇ ਨੇ ਕੋਈ ਚੀਜ਼ ਰਨ ਕਰਨੀ ਆ, ਤੁਹਾਡੇ ਫਾਇਦੇ ਲਈ ਆਪਾਂ ਰਨ ਕਰਦੇ। ਹੁਣ ਤੁਸੀਂ ਦੇਖੋ ਵੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਆਪਣੇ ਲਈ 1.5-2 ਘੰਟੇ ਐਵਰੀ ਵੀਕ ਕੱਢਦੇ ਨੇ ਅਟਰਨੀ ਟੇਰੀਕੈਨਾ ਹੋਣੀ। ਕਿਤੇ ਬਾਹਰ ਵੀ ਘੁੰਮਣ ਗਏ ਹੁੰਦੇ ਆ ਤੇ ਉੱਥੋਂ ਵੀ ਇਹ ਸ਼ੋਅ ਕਰਦੇ ਆ, ਤਾਂ ਜੋ ਲੋਕਾਂ ਦੇ ਲਈ ਕੋਈ ਚੀਜ਼ ਮਿਸ ਨਾ ਹੋਵੇ, ਉਹਨਾਂ ਨੂੰ ਬੈਟਰ ਤੋਂ ਬੈਟਰ ਜਿਹੜੀ ਸਹੂਲਤ ਮਿਲੇ। ਕੋਈ ਇਹ ਨਾ ਕਵੇ ਵੀ ਯਾਰ ਅੱਜ ਵਕੀਲ ਸਾਹਿਬ ਬੜੇ ਕੌੜਾ ਬੋਲਦੇ ਸੀਗੇ, ਵੀ ਏਦਾਂ ਆ, ਗੁੱਸੇ ਵਾਲੀ ਗੱਲ ਨਹੀਂ ਆ। ਉਹ ਚਾਹੁੰਦੇ ਆ ਵੀ ਤੁਹਾਡਾ ਵੀ ਫਾਇਦਾ ਹੋਵੇ ਤੇ ਇਹਨਾਂ ਦਾ ਵੀ ਪ੍ਰੋਸੈਸ ਜਿਹੜਾ ਆ ਉਹ ਸਟ੍ਰੀਮਲਾਈਨ ਹੋਵੇ। 100% ਚਲੋ ਆਬਵੀਅਸਲੀ ਨਹੀਂ ਹੁੰਦਾ, ਪਰ ਕੋਸ਼ਿਸ਼ ਜਿਹੜੀ ਉਹ ਕਰਨੀ ਆ ਉਹ ਜ਼ਰੂਰੀ ਹੁੰਦੀ ਆ। ਤੇ ਅਸੀਂ ਥੈਂਕ ਯੂ ਕਰਦੇ ਹਾਂ, ਐਪਰੀਸ਼ੀਏਟ ਕਰਦੇ ਹਾਂ ਅਟਰਨੀ ਟੇਰੀਕੈਨਾ ਹੋਣਾ ਦਾ ਵੀ ਇੰਨਾ ਕੀਮਤੀ ਸਮਾਂ ਜਿਹੜਾ ਉਹ ਸਾਡੇ ਲਈ ਜਿਹੜਾ ਕੱਢਦੇ ਆ ਵੀਕਐਂਡ ਦੇ ਉੱਤੇ। ਨਹੀਂ ਤਾਂ ਸਾਰੇ ਜਿਹੜੇ ਕਹਿੰਦੇ ਆ ਇੰਜੋਏ ਕਰੋ, ਚਲੋ ਹਾਈਕ ਤੇ ਘੁੰਮਣ ਫਿਰਨ ਚਲੋ, ਆਪਾਂ ਨੂੰ ਕੀ ਆ। ਸੋ ਪਰ ਤੁਹਾਡੀ ਮਦਦ ਲਈ ਹਮੇਸ਼ਾ ਆਪਣੇ ਨਾਲ ਜਿਹੜਾ ਜੁੜਦੇ ਆ। ਤੇ ਟੇਰੀਕੈਨਾ ਜੀ, ਆਪਾਂ ਲੈਂਦੇ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਸਰੋਤਿਓ ਤੁਹਾਡੀਆਂ ਕਾਲਸ ਲਵਾਂਗੇ। ਤੇ ਕਾਲ ਕਰਨ ਵਾਲੇ ਜਿਹੜੇ ਆ ਜ਼ਰੂਰ ਧਿਆਨ ਦਿਓ ਜੀ, ਸਵਾਲ ਆਪਣਾ ਸਪਸ਼ਟ ਜਿਹੜਾ ਉਹ ਪੁੱਛਿਓ। ਇੱਕ ਸਵਾਲ ਜਿਹੜਾ ਪੁੱਛਿਓ
ਤਾਂ ਜੋ ਆਪਾਂ ਵੱਧ ਤੋਂ ਵੱਧ ਕਾਲ ਜਿਹੜੀਆਂ ਲੈ ਸਕੀਏ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ। AM, KCVR, Stockton, Modesto, 1570 AM.
ਠੀਕ ਹੈ ਜੀ ਟਿਕਟੌਕ ਵਾਲਿਓ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਦਾ US ਇਮੀਗ੍ਰੇਸ਼ਨ ਦਾ ਜਿਹੜਾ ਇਹ ਪ੍ਰੋਗਰਾਮ ਤੇ ਆਪਣੇ ਨਾਲ ਜੁੜੇ ਹੋਏ ਨੇ ਅਟਾਰਨੀ ਟਿਰਕੇਣਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰੋਤਿਆਂ ਤੁਹਾਡੀ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸਵਾਲ ਆਪਣਾ ਛੋਟਾ ਰੱਖਿਓ ਤੇ ਸਵਾਲ ਸਪਸ਼ਟ ਪੁੱਛਣ ਦੀ ਕੋਸ਼ਿਸ਼ ਕਰਿਓ। ਇੱਕ ਸਵਾਲ ਜਿਹੜਾ ਕਰਿਓ ਤਾਂ ਜੋ ਆਪਾਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲੈ ਸਕੀਏ। ਜਗਮੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਸਵਾਲ ਇਹ ਹੈ ਜੀ, ਮੈਂ ਆਪਣੇ ਵਾਈਫ ਦਾ ਅਪਲਾਈ ਕੀਤਾ ਸੀਗਾ, ਮੈਂ ਸਿਟੀਜ਼ਨ ਹਾਂ ਤੇ ਉਹਨਾਂ ਦਾ ਪਾਸਪੋਰਟ ਜਮ੍ਹਾਂ ਕਰਵਾ ਦਿੱਤਾ ਸੀਗਾ ਤੇ ਹੁਣ ਉਹਨਾਂ ਨੇ ਪਾਸਪੋਰਟ ਜਦੋਂ ਰਿਟਰਨ 'ਚ ਆਇਆ ਤੇ ਉਹਨਾਂ ਨੇ 10 ਦਿਨ ਦਾ ਹੀ ਵੀਜ਼ਾ ਲਾਇਆ। ਮੇਰੇ ਹਿਸਾਬ ਦੇ ਨਾਲ ਉਹਨਾਂ ਨੇ 21 ਮਾਰਚ ਤੋਂ ਲੈ ਕੇ 1 ਅਪ੍ਰੈਲ ਤਾਈਂ ਵੀਜ਼ਾ ਲਾਇਆ ਸੀਗਾ 2022, ਜਿਹੜਾ ਕਿ ਆਲਰੇਡੀ ਐਕਸਪਾਇਰ ਹੋ ਗਿਆ ਜਦ ਤਾਈਂ ਸਾਨੂੰ ਪਾਸਪੋਰਟ ਮਿਲਿਆ। ਇਹ ਭਾਜੀ ਇਮੀਗ੍ਰੈਂਟ ਵੀਜ਼ੇ ਦੀ ਗੱਲ ਹੋ ਰਹੀ ਹੈ? ਹਾਂਜੀ, ਇਮੀਗ੍ਰੈਂਟ ਵੀਜ਼ੇ ਦੀ। ਹਾਂਜੀ, ਫੈਮਿਲੀ ਬੇਸ ਤੋਂ ਮੈਂ ਅਪਲਾਈ ਕੀਤਾ ਸੀਗਾ। ਵਾਈਫ ਦਾ ਕੀਤਾ ਸੀ ਉਹਨਾਂ ਨੇ, US ਸਿਟੀਜ਼ਨ ਨੇ ਖੁਦ ਜੀ। ਇਹਦੇ ਭਾਜੀ 2-3 ਤਰੀਕੇ ਆ। ਇੱਕ ਤਾਂ ਕੌਂਸੂਲੇਟ ਨੂੰ ਦੁਬਾਰਾ ਕੰਟੈਕਟ ਕਰ ਲਓ, ਸੇਮ ਚੀਜ਼ ਦੱਸ ਦਿਓ ਉਹਨਾਂ ਨੂੰ ਕਿ ਇਹਦੇ ਵਿੱਚ ਕੀ ਸੀਗਾ, ਕਿ ਪਾਸਪੋਰਟ ਐਕਸਪਾਇਰ ਹੋ ਰਿਹਾ ਸੀਗਾ ਉਹਨਾਂ ਦਾ, ਕੀ ਚੱਕਰ ਸੀਗਾ? ਨਹੀਂ, ਮੇਰੇ ਖਿਆਲ ਦੇ ਨਾਲ ਜਿਹੜੀ ਮੈਡੀਕਲ ਦੀ ਡੇਟ ਹੁੰਦੀ ਉਹ 6 ਮਹੀਨੇ ਹੁੰਦੀ ਆ। ਮੇਰਾ ਖਿਆਲ ਮੈਡੀਕਲ ਐਕਸਪਾਇਰ ਆ, ਜਦੋਂ ਤੱਕ ਮੈਡੀਕਲ ਐਕਸਪਾਇਰ ਹੋ ਰਿਹਾ ਸੀ ਉਦੋਂ ਤਾਈਂ ਉਹਨਾਂ ਨੇ ਵੀਜ਼ਾ ਲਾਇਆ ਹੋਣਾ ਮੇਰੇ ਆਈਡੀਆ ਦੇ ਨਾਲ। ਨਹੀਂ, ਏਦਾਂ ਤਾਂ ਨਹੀਂ ਹੁੰਦਾ। ਤੁਸੀਂ ਫਿਰ ਭਾਜੀ ਇਹੀ ਹੈ ਕਿ ਦੁਬਾਰਾ ਜਿਹੜਾ ਹੈਗਾ ਫੀਸ ਉਹਨਾਂ ਨੂੰ ਕੰਟੈਕਟ ਕਰ ਲਓ ਇੱਕ ਵਾਰੀ ਕੌਂਸੂਲੇਟ ਨੂੰ, ਜੇ ਸਿੱਧੇ ਤੌਰ ਤੇ ਕਰਦੇ ਆ, ਨਹੀਂ ਤਾਂ ਤੁਹਾਨੂੰ ਦੁਬਾਰਾ NVC ਦੀ ਫੀਸ ਵਗੈਰਾ ਦੇ ਕੇ ਦੁਬਾਰਾ ਐਪਲੀਕੇਸ਼ਨ ਸਬਮਿਟ ਕਰਨੀ ਪੈਣੀ ਹੈ। ਸੋ ਪ੍ਰੋਸੈਸ ਇਹਨਾਂ ਦਾ ਫਿਰ ਪੂਰਾ ਲੰਬਾ ਚੌੜਾ ਹੋ ਜਾਊਗਾ ਹੈ? ਥੋੜਾ ਜਿਹਾ ਲੰਬਾ ਚੌੜਾ ਹੋ ਸਕਦਾ। ਸੋ ਜਦੋਂ ਤੁਸੀਂ ਕਹਿੰਦੇ ਵੀ ਕੌਂਸੂਲੇਟ ਨੂੰ ਇਹ ਕੰਟੈਕਟ ਕਰਨ, ਕੀ ਉਹਨਾਂ ਨੇ ਕਿਸ ਹਿਸਾਬ ਦੇ ਨਾਲ ਕੋਈ ਇਹਨਾਂ ਦੀ ਇਨਕੁਆਇਰੀ ਫਾਰਮ ਹੁੰਦਾ ਕਿਤੇ ਉੱਥੇ ਜਾ ਕੇ ਕਰਨਾ ਹੈ ਕਿੱਦਾਂ? ਬਿਲਕੁਲ, NVC ਦਾ ਵੀ ਇਨਕੁਆਇਰੀ ਫਾਰਮ ਆ, ਕੌਂਸੂਲੇਟ ਦੀ ਵੀ ਇਨਕੁਆਇਰੀ ਫਾਰਮ ਆ। ਮੁੰਬਈ ਕੌਂਸੂਲੇਟ ਜਿੱਦਾਂ ਗੂਗਲ ਕਰੋ, ਉਹਨਾਂ ਨੇ ਕੰਟੈਕਟ ਅਸ ਦੇ ਵਿੱਚ ਦੱਸ ਦੇਣਾ ਕਿ ਕਿੱਦਾਂ ਕਰਨੀ ਹੈ। ਸੋ ਉਹਦੇ ਵਿੱਚ ਇਹ ਲਿਖ ਕੇ ਘੱਲਣ ਵੀ ਭਾਈ ਜਦੋਂ ਤਾਈਂ ਸਾਨੂੰ ਮਿਲਿਆ ਤੁਹਾਡਾ ਆਲਰੇਡੀ ਵੀਜ਼ਾ ਐਕਸਪਾਇਰਡ ਸਾਨੂੰ ਜਿਹੜਾ ਉਹ ਮਿਲਿਆ, ਵੀ ਕੋਈ ਮਿਸਟੇਕ ਆ ਜਾਂ ਕੀ ਕਾਰਨ ਆ, ਜਾਂ ਇਹ ਪੁੱਛ ਸਕਦੇ ਉਹਨਾਂ ਨੂੰ, ਰਾਈਟ? ਹਾਂਜੀ, ਚਲੋ ਜੀ, ਇੱਦਾਂ ਕਰਕੇ ਦੇਖਿਓ। ਜਿਹੜੀ ਬੰਬੇ ਦੀ ਹੈਗੀ ਆ ਕੌਂਸੂਲੇਟ, ਉਸ ਨੂੰ। ਸੰਦੀਪ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਬੇਟੀ ਦਾ ਅਗਸਤ ਦਾ ਵਰਕ ਪਰਮਿਟ ਅਪਲਾਈ ਕੀਤਾ ਹੈ ਤੇ ਉਹ ਵਾਲਮਾਰਟ 'ਚ ਜੌਬ ਕਰਦੀ ਸੀ, ਉਹਦੀ ਜੌਬ ਵੀ ਛੁੱਟ ਗਈ ਤੇ ਉਹ ਕੋਈ ਪੇਪਰ ਵੀ ਅਸੀਂ ਆਨਲਾਈਨ ਕੱਢ ਸਕਦੇ? ਰਸੀਦ ਤਾਂ ਹੈਗੀ ਸਾਡੇ ਕੋਲ। ਇੱਕ ਵਾਰੀ ਦੁਬਾਰਾ ਪੁੱਛਿਆ ਸਵਾਲ। ਹਾਂਜੀ ਵੀਰ ਜੀ, ਉਹ ਮੇਰੀ ਬੇਟੀ ਦਾ ਅਗਸਤ ਦਾ ਵਰਕ ਪਰਮਿਟ ਅਪਲਾਈ ਕੀਤਾ ਆ। ਕਿਹੜੀ ਕੈਟਾਗਰੀ ਦੀ ਗੱਲ ਕਰ ਰਹੇ ਹੋ? ਹਾਂਜੀ, ਕੈਟਾਗਰੀ ਕਿਹੜਾ, ਅਸਾਈਲਮ ਵਾਲਾ ਸੀ ਜਾਂ ਕਿਹੜਾ ਸੀ? ਅਸਾਈਲਮ ਹਾਂਜੀ, ਅਸਾਈਲਮ। ਤੇ ਉਹ ਵਰਕ ਪਰਮਿਟ ਅਪਲਾਈ ਕੀਤਾ ਅਗਸਤ ਦਾ, ਫਰਵਰੀ 'ਚ ਉਹਦਾ ਉਹ ਐਂਡ ਹੋ ਗਿਆ ਤੇ ਉਹਦੀ ਜੌਬ ਵੀ ਹੁਣ ਵਾਲਮਾਰਟ 'ਚੋਂ ਛੁੱਟ ਗਈ। ਤੇ ਹੁਣ ਇਹਦੇ ਲਈ ਕੋਈ ਪੇਪਰ ਵੀ ਸਾਨੂੰ ਆਨਲਾਈਨ ਅਪਲਾਈ ਕਰਨਾ ਪੈਣਾ ਜਾਂ ਕਿੱਦਾਂ? ਇਹ ਫਸਟ ਟਾਈਮ ਕੀਤਾ ਸੀ ਇਹਨੇ ਜਾਂ ਰੀਨਿਊਅਲ ਸੀਗਾ ਇਸ ਦਾ? ਕਰਦਾ ਹੀ ਹੈ, ਮਤਲਬ ਦੁਬਾਰਾ ਰੀਨਿਊਅਲ ਸੀਗਾ ਜੀ। ਇਹਨਾਂ ਦਾ ਏਦਾਂ ਕਿ ਜਿਹੜਾ ਹੁਣ ਇਹ ਜਿੱਦਾਂ ਇਹਦਾ ਡਿਸਕਸ ਵੀ ਕਰਕੇ ਅੱਜ ਹਟੇ ਆ ਕਿ 180 ਦਿਨਾਂ ਦੀ ਆਟੋਮੈਟਿਕ ਐਕਸਟੈਂਸ਼ਨ ਹੁੰਦੀ ਆ ਤੇ ਜਦੋਂ ਵਰਕ ਪਰਮਿਟ ਅਪਲਾਈ ਕਰਦਾ, ਜੇ ਉਹ ਵੀ ਐਕਸਟੈਂਸ਼ਨ ਤੁਹਾਡੀ ਮੁੱਕ ਗਈ ਆ, ਫਿਰ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ ਰਿਨਿਊਅਲ ਦੀ। ਜੀ ਜੀ, ਜੇ ਉਸ ਤੋਂ ਹਾਂਜੀ ਫਿਰ ਇਦਾਂ ਹੀ ਆ ਜੀ। ਕੋਈ ਇਹ ਨਹੀਂ ਆ ਨਿਕਲ ਨਹੀਂ ਸਕਦਾ ਆਨਲਾਈਨ, ਨਹੀਂ ਤਾਂ ਫਿਰ ਸਾਰੇ ਆਨਲਾਈਨ ਕੱਢ ਕੇ ਵਰਕ ਪਰਮਿਟ ਨੂੰ ਜਿਹੜਾ ਉਹ ਦਿਖਾ ਲੈਣ। ਜਿੰਨੀ ਦੇਰ ਤੁਹਾਡੀ ਹੱਥ 'ਚ ਨਹੀਂ ਉਨੀ ਦੇਰ ਤੱਕ ਉਸ ਨੂੰ ਮੰਨਿਆ ਨਹੀਂ ਜਾਣਾ। ਨਹੀਂ, ਇਹ ਵਰਕ ਪਰਮਿਟ ਦਾ ਦੇਖੋ, ਇਹ ਪੰਗਾ ਹੀ ਆ, ਲੈਜਿਟ ਪੰਗਾ, ਇਹ ਪੰਗਾ ਰਹਿਣਾ ਹੀ ਆ ਜੀ ਜੀ। ਸੋ ਹਾਂਜੀ, ਇਹਦੇ ਵਿੱਚ ਕੁਝ ਹੋ ਨਹੀਂ ਸਕਦਾ ਬੇਸਿਕਲੀ। ਜੇ ਤਾਂ ਪ੍ਰੀਮੀਅਮ ਵਾਲਾ ਰੂਲ ਕੱਢ ਦਿੰਦੇ ਫਿਰ ਤਾਂ ਠੀਕ ਸੀਗਾ, ਤੇ ਬਾਕੀ ਜਿਹੜੇ ਕਲਾਇੰਟ ਆ ਉਹਨਾਂ ਨੂੰ ਖੱਜਲ ਖਰਾਬੀ ਹੋਣੀ ਹੈ ਇਹਦੇ ਵਿੱਚ। ਮਤਲਬ ਹੋਰ ਕੋਈ ਲੋਕਾਂ ਦੀ ਜੌਬ ਲੂਜ਼ ਹੋਣੀ ਆ, ਟਰੱਕ ਖੜਨੇ ਪੈਣੇ ਆ, ਕੰਮ ਛੱਡਣਾ ਪੈਣਾ, ਇਦਾਂ ਹੋਣਾ ਹੀ ਆ। ਤੇ ਇਹ ਹੁਣ ਬਾਈਡਨ ਸਰਕਾਰ ਤੇ ਆ ਕਿ ਆਪਸ਼ਨ ਦੇ ਦੇਣ ਤਾਂ ਵਧੀਆ ਜੀ। ਹਰਵਿੰਦਰ। ਸਤਿ ਸ਼੍ਰੀ ਅਕਾਲ ਭਾਜੀ ਜੀ। ਮੇਰਾ ਕੁਐਸਚਨ ਸੀਗਾ, ਮੈਂ ਭਾਜੀ ਹੁਣ ਆਫਿਸ 'ਚ ਵੀ ਕਾਲ ਕੀਤੀ ਆ, ਮੈਸੇਜ ਛੱਡਿਆ ਹੋਇਆ ਵੀ ਕਾਲ ਬੈਕ ਲਈ, ਪਰ ਮੇਰਾ ਕੁਐਸਚਨ ਇਹ ਆ ਭਾਜੀ, ਮੇਰੀ 2012 ਦੇ ਵਿੱਚ ਕੋਰਟ ਸੀਗੀ ਸੈਨ ਫਰਾਂਸਿਸਕੋ ਅਸਾਈਲਮ ਦੀ, ਤੇ ਮੈਨੂੰ
ਜੱਜ ਨੇ ਵਿਦ ਹੋਲਡਿੰਗ ਰਿਮੂਵਲ ਦਵਾਤੀ ਮੇਰੇ ਲਾਇਰ ਨੇ, ਤੇ 2012 ਤੋਂ ਲੈ ਕੇ ਹੁਣ ਤੱਕ ਮੈਨੂੰ ਵਰਕ ਪਰਮਿਟ ਮਿਲੀ ਜਾਂਦਾ ਐਵਰੀ ਈਅਰ, ਨੋ ਜੀ। ਪ੍ਰੋਬਲਮ। ਪਰ ਮੇਰੀ ਕੈਟਾਗਰੀ A10 ਆ ਜੀ। ਮੈਂ ਕੁਐਸਚਨ ਸੀਗਾ ਵੀ ਐਨੀ ਫਰਦਰ ਮੇਰੇ ਕੇਸ 'ਚ ਕੁਛ ਹੋ ਸਕਦਾ ਆ ਕਿ ਨਹੀਂ? ਤੁਹਾਨੂੰ ਭਾਜੀ ਵਿਦ ਹੋਲਡਿੰਗ ਕਿਉਂ ਮਿਲਿਆ? ਤੁਸੀਂ ਕੇਸ ਲੇਟ ਫਾਈਲ ਕੀਤਾ ਸੀਗਾ ਜਾਂ ਕੀ ਚੱਕਰ ਸੀਗਾ? ਵਕੀਲ ਸਾਹਿਬ ਮੈਂ ਬਾਰਡਰ ਟੱਪ ਗਿਆ ਸੀਗਾ, ਉਦੋਂ ਅਰੈਸਟ ਹੋਇਆ ਸੀ। ਜਦੋਂ ਬਾਰਡਰ ਟੱਪਿਆ ਸੀ ਬੌਂਡ ਪਿਆ ਸੀ 25,000। ਉਸ ਤੋਂ ਬਾਅਦ ਕੇਸ ਮੇਰਾ ਇੱਥੇ ਟੈਕਸਸ ਤੋਂ ਰਿਮੂਵ ਕਰਵਾ ਲਿਆ ਸੀ। ਈਵਨ ਮੇਰੀਆਂ 2 ਮਾਸਟਰ ਹੀਅਰਿੰਗ ਵੀ ਹੋਈਆਂ ਸੀਗੀਆਂ, ਤੇ ਜਦੋਂ ਮੇਰੀ ਇੰਡੀਵਿਜੂਅਲ ਹੀਅਰਿੰਗ ਸੀਗੀ ਤੇ ਜਿਸ ਦਿਨ ਇੰਡੀਵਿਜੂਅਲ ਹੀਅਰਿੰਗ ਤੇ ਗਏ ਆ ਤੇ ਵਕੀਲ ਸਾਹਿਬ ਦੇ ਨਾਲ, ਵਕੀਲ ਆਪਣਾ ਪੰਜਾਬੀ ਵਕੀਲ ਹੀ ਸੀ, ਚਲੋ ਹੁਣ ਨਾ ਕੀ ਲੈਣਾ ਵਕੀਲ ਦਾ, ਤੇ ਉਹ ਮੈਨੂੰ ਲੈ ਕੇ ਗਏ ਨਾਲ। ਤੇ ਜਦੋਂ ਉੱਥੇ ਗਏ ਤਾਂ ਕਹਿੰਦੇ ਕਿ ਤੂੰ ਵਿਦ ਹੋਲਡਿੰਗ ਰਿਮੂਵਲ ਲੈ ਲਾ, ਕੋਈ ਤੈਨੂੰ ਵਰਕ ਪਰਮਿਟ ਮਿਲੀ ਜਾਣਾ, ਤੇ ਜਦੋਂ ਗਾਂ ਕੁਛ ਚੇਂਜ ਹੋਊਗਾ ਤੇ ਤੁਸੀਂ ਤੇਰਾ ਕੇਸ ਓਪਨ ਕਰਾ ਲਾਂਗੇ ਜੇ ਕੁਛ। ਪਰ 2012 ਤੋਂ ਲੈ ਕੇ ਹੁਣ ਤੱਕ ਕੁਛ ਵੀ ਚੇਂਜ ਨਹੀਂ ਹੋਇਆ। ਕੁਛ ਭਾਜੀ ਵਿਦ ਹੋਲਡਿੰਗ ਆਫ ਰਿਮੂਵਲ ਜਿਹੜੇ ਭਾਜੀ ਨੂੰ ਤਾਂ ਪਤਾ ਹੀ ਆ ਜਿਹਨਾਂ ਦਾ ਕੇਸ ਆ, ਜਿਹੜਾ ਵਿਦ ਹੋਲਡਿੰਗ ਆਫ ਰਿਮੂਵਲ ਆ ਉਹਦੇ ਤੁਹਾਡੇ ਕੇਸ ਦੇ ਵਿੱਚ ਮੈਨੂੰ ਪਤਾ ਨਹੀਂ, ਫਾਈਲ ਜਾਂ ਤਾਂ ਫਾਈਲ ਦੇਖ ਕੇ ਪਤਾ ਲੱਗੂਗਾ ਕਿ ਅਸਾਈਲਮ ਕਿਉਂ ਨਹੀਂ ਸੀਗਾ, ਵਿਦ ਹੋਲਡਿੰਗ ਕਿਉਂ ਉਹਨੇ ਕਰਾਇਆ। ਸੋ ਕਈ ਵਾਰੀ ਮੁੱਦੇ ਹੋ ਜਾਂਦੇ ਆ, ਜਿੱਦਾਂ ਫॉर ਐਗਜ਼ਾਮਪਲ ਸਾਲ ਦੇ ਵਿੱਚ ਅਸਾਈਲਮ ਦਾ ਪ੍ਰੂਫ ਨਾ ਹੋਵੇ ਕੋਰਟ ਦੇ ਕੋਲ, ਉਹ ਇੱਕ ਚੀਜ਼ ਹੈਗੀ ਕਿ ਅਸਾਈਲਮ ਨਹੀਂ ਮਿਲ ਸਕਦਾ, ਵਿਦ ਹੋਲਡਿੰਗ ਮਿਲ ਸਕਦਾ। ਕਈ ਵਾਰੀ ਕ੍ਰਾਈਮ ਜਾਂ ਹੋਰ ਇੱਦਾਂ ਦੀ ਚੀਜ਼ ਹੋਵੇ ਫਿਰ ਨਹੀਂ ਕਈ ਵਾਰੀ ਮਿਲ ਸਕਦਾ ਤੁਹਾਨੂੰ ਅਸਾਈਲਮ। ਕਈ ਵਾਰੀ ਇਹ ਹੈ ਕਿ ਅਸਾਈਲਮ ਦੇ ਐਲੀਮੈਂਟ ਜਿਹੜੇ ਸੈਟਿਸਫਾਈ ਨਹੀਂ ਹੁੰਦੇ, ਤਾਂ ਕਰਕੇ ਵਿਦ ਹੋਲਡਿੰਗ ਜਿਹੜਾ ਉਹ ਕਰਨਾ ਪੈਂਦਾ। ਸੋ ਮੈਨੂੰ ਇਹ ਨਹੀਂ ਪਤਾ ਕਿ ਤੁਹਾਡਾ ਜਿਹੜਾ ਰੀਜ਼ਨ ਕੀ ਹੈ ਵਿਦ ਹੋਲਡਿੰਗ ਦਾ। ਹੁਣ ਸਿਰਫ ਇਹੀ ਹੈ ਕਿ ਇਹਦੇ ਇੱਕੋ ਹੀ ਆਪਸ਼ਨ ਹੁੰਦੀ ਹੈ ਕਿ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਵਿਦ ਹੋਲਡਿੰਗ ਤੋਂ ਤੰਗ ਆ ਗਿਆ, ਮੈਂ ਦੁਬਾਰਾ ਆਪਣਾ ਕੇਸ ਖੋਲ੍ਹਣਾ ਚਾਹੁੰਦਾ, ਸੋ ਉਹਨੂੰ ਫਿਰ ਕੀ ਹੈ ਕਿ ਤੁਸੀਂ ਮੋਸ਼ਨ ਟੂ ਰੀਓਪਨ ਰੀਕੈਲੰਡਰ ਆਪਣਾ ਜਿਹੜਾ ਕੇਸ ਆ ਉਹ ਕਰਾ ਸਕਦੇ ਆ। ਤੇ ਉਹਦੇ ਵਿੱਚ ਤੁਸੀਂ ਜਿਹੜੀ ਵਿਦ ਹੋਲਡਿੰਗ ਆ ਉਹ ਵੀ ਫਿਰ ਤੁਹਾਡੀ ਦਾਅ ਤੇ ਆ ਜਾਂਦੀ ਆ, ਤੁਸੀਂ ਦਾਅ ਤੇ ਲਾ ਦਿੰਦੇ ਹੋ ਕਿ ਵਿਦ ਹੋਲਡਿੰਗ, ਫਿਰ ਦੁਬਾਰਾ ਤੁਹਾਡਾ ਜਿਹੜਾ ਨਵਾਂ ਕੇਸ ਚੱਲੂਗਾ, ਫਿਰ ਉਹ 'ਚ ਤੁਸੀਂ ਜਿੱਤਦੇ ਜਾਂ ਹਾਰਦੇ ਹੋ ਤਾਂ ਕਈ ਵਾਰੀ ਉਹਦੇ ਵਿੱਚ ਇਹ ਵੀ ਹੋ ਸਕਦਾ ਕਿ ਤੁਹਾਡੀ ਫਿਰ ਵਿਦ ਹੋਲਡਿੰਗ ਵੀ ਵਾਪਸ ਲਈ ਜਾ ਸਕਦੀ ਹੈ। ਜੀ ਚਲੋ ਦੇਖ ਲਓ ਜੀ ਕਿੱਦਾਂ ਤੁਸੀਂ ਕਰਨਾ ਚਾਹੁੰਦੇ ਹੋ। ਸੁਖਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਕੁਐਸਚਨ ਇਹ ਸੀਗਾ ਜੀ, ਤੇ ਮੈਂ 2018 ਦੇ ਵਿੱਚ ਆਇਆ ਸੀਗਾ, ਤੇ ਉਸ ਤੋਂ ਬਾਅਦ ਮੇਰਾ 2 ਸਾਲ ਕੇਸ ਬੰਦ ਰਿਹਾ ਜੀ। ਟਰਮੀਨੇਟ ਪ੍ਰੋਸੀਡਿੰਗ ਕਰਤਾ ਸੀ ਜਦੋਂ ਮੈਂ ਕੇਸ ਮੂਵ ਕਰਾਇਆ ਐਲ ਸੈਂਟਰੋ ਤੋਂ ਸੈਨ ਫਰਾਂਸਿਸਕੋ। ਜੱਜ ਮੇਰੇ ਸੀਗੇ ਗੈਂਬਲ ਡੀ ਸਕੌਟ ਜੀ। ਤੇ ਉਸ ਤੋਂ ਬਾਅਦ ਮੇਰੀਆਂ 8-9 ਤਰੀਕਾਂ ਨਾ ਕੈਂਸਲ ਹੋ ਗਈਆਂ, ਮਤਲਬ ਪਹਿਲਾਂ ਤਾਂ 2 ਸਾਲ ਕੇਸ ਹੀ ਨਹੀਂ ਚੱਲਿਆ, ਫਿਰ 9 ਮਾਸਟਰ ਹੀਅਰਿੰਗਾਂ ਕੈਂਸਲ ਹੋ ਗਈਆਂ, ਹੁਣ 10ਵੀਂ ਪਈ ਹੈ ਜੀ ਅਗਸਤ 15 ਦੇ ਵਿੱਚ ਜੀ। ਮੈਂ ਚਾਹੁੰਦਾ ਸੀ ਵੀ ਜੇ ਉਹਨੂੰ ਹੀ ਆਪਾਂ ਇੰਡੀਵਿਜੂਅਲ ਕਰਾ ਸਕਦੇ ਹਾਂ ਕਿ ਆਪਾਂ ਨੂੰ ਵੇਟ ਕਰਨੀ ਪੈਣੀ ਹੈ ਜੀ ਉਹਦੇ ਵਾਸਤੇ? ਜਿਹੜੀ ਮਾਸਟਰ ਹੀਅਰਿੰਗ ਨਹੀਂ, ਤੁਸੀਂ ਜਿਹੜਾ ਹੁੰਦਾ ਨਾ ਕਿ ਬੰਦਾ ਕਹਿੰਦਾ ਮੈਂ ਰਿਟਨ ਪਲੀਡਿੰਗ ਪਾ ਕੇ ਸਿੱਧੇ ਹੀ ਫਾਈਨਲ ਕਰਾ ਸਕਦਾ, ਉਹ ਪਰ ਤਰੀਕ ਤੁਹਾਨੂੰ ਨਵੀਂ ਮਿਲਣੀ ਹੈ, ਉਦੋਂ ਮਾਸਟਰ ਹੀ ਰਹਿਣੀ ਹੈ ਉਹਦੀ। ਮਤਲਬ ਇਹ ਨਹੀਂ ਕਿ ਤੁਸੀਂ ਉਹਨੂੰ ਉਸੇ ਦਿਨ ਤੁਹਾਨੂੰ ਉਹਨੇ ਜਿਹੜੀ ਹੈਗੀ ਆ, ਕਿਉਂਕਿ ਜਿਹੜੀ ਮਾਸਟਰ ਹੀਅਰਿੰਗ ਉਹ ਤਾਂ ਹੈਗੀ ਹੁੰਦੀ ਆ ਆਪਣੀ 5-5 10-10 ਮਿੰਟ ਦੀ। ਉਦੋਂ ਜੱਜ ਨੇ ਕੀ ਕੀਤਾ ਹੁੰਦਾ ਕਿ ਉਹਨੇ ਆਪਣਾ ਜਿਹੜਾ 2-3 ਘੰਟੇ ਆਪਣੇ ਰੱਖੇ ਹੁੰਦੇ, ਉਹਦੇ ਵਿੱਚ ਸਾਰੀਆਂ ਮਾਸਟਰ ਹੀਅਰਿੰਗਾਂ ਜਿਹੜੀਆਂ ਉਹ ਭੁਗਤਾ ਦਿੰਦੇ ਆ। ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੇ ਤੁਹਾਡੀ ਉਸ ਦਿਨ ਹੀ ਕਨਵਰਟ ਕਰ ਦੇਣੀ, ਕਿਉਂਕਿ ਉਦੋਂ ਉਹਨੇ ਜਿੱਦਾਂ 100-200 ਜਿਹੜੀਆਂ ਮਾਸਟਰ ਹੀਅਰਿੰਗਾਂ ਕੰਡਕਟ ਕਰਨੀਆਂ। ਪਰ ਤੁਸੀਂ ਆਪਣੀ ਜਿਹੜੀ ਰਿਟਨ ਪਲੀਡਿੰਗ ਪਵਾ ਕੇ ਆਪਣੀ ਮਤਲਬ ਤੁਹਾਨੂੰ ਪੇਸ਼ ਹੋਣ ਦੀ ਲੋੜ ਨਹੀਂ ਫਿਰ ਪੈਂਦੀ, ਤੁਹਾਡੀ ਸਿੱਧੀ ਜਿਹੜੀ ਆ ਫਾਈਨਲ ਹੀਅਰਿੰਗ 'ਚ ਕਨਵਰਟ ਹੋ ਜਾਂਦੀ ਆ, ਪਰ ਡੇਟ ਤੁਹਾਨੂੰ ਨਵੀਂ ਮਿਲਣੀ ਹੈ। ਓਕੇ, ਇੱਕ ਐਡਵਾਂਸ ਟੂ ਮੋਸ਼ਨ ਹੁੰਦਾ ਕਿ ਰਿਟਨ ਪਲੀਡਿੰਗ, ਇਹਨਾਂ ਦੋਵਾਂ 'ਚ ਕਿਹੜੀ ਕਰਵਾ ਸਕਦੇ ਜੀ? ਜੇ ਤਾਂ ਤੁਹਾਡੀ ਅਜੇ ਮਾਸਟਰ ਹੀਅਰਿੰਗ ਲੱਗੀ ਆ, ਮਾਸਟਰ ਹੀਅਰਿੰਗ ਤੁਹਾਡੀ ਚੱਲਣੀ ਆ, ਫਿਰ ਤਾਂ ਪਹਿਲਾਂ ਮਾਸਟਰ ਹੀਅਰਿੰਗ ਤੁਹਾਨੂੰ ਰਿਟਨ ਪਲੀਡਿੰਗ ਪਾਣੀ ਪੈਣੀ, ਫਿਰ ਤੁਹਾਡੀ ਉਹਨਾਂ ਨੇ ਫਾਈਨਲ ਤਰੀਕ ਸੈੱਟ ਕਰ ਦੇਣੀ ਆ। ਜਦੋਂ ਫਾਈਨਲ ਤਰੀਕ ਸੈੱਟ ਹੋ ਗਈ ਫਿਰ ਤੁਹਾਨੂੰ ਮੋਸ਼ਨ ਟੂ ਐਡਵਾਂਸ ਕਰਾਉਣਾ ਪੈਣਾ ਜੀ। ਥੈਂਕ ਯੂ ਜੀ। ਅਗਲੇ ਕਾਲਰ ਅਮਨਪ੍ਰੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨੇ ਭਰਾਵਾਂ ਨੂੰ। ਸੀਗਾ ਮੈਂ ਵਿਜ਼ਿਟ ਵੀਜ਼ੇ ਤੇ ਆਇਆ ਸੀਗਾ ਜੀ 2013 ਦੇ ਵਿੱਚ, ਤੇ ਮੈਂ ਅਸਾਈਲਮ ਫਾਈਲ ਕੀਤਾ ਸੀਗਾ। ਤੇ ਉਸ ਤੋਂ ਬਾਅਦ 2019 ਦੇ ਵਿੱਚ ਮੇਰੀ ਮੈਰਿਜ ਹੋ ਗਈ ਜੀ, ਇੱਥੇ ਆਪਣੇ ਕੈਲੀਫੋਰਨੀਆ ਰਹਿਣਾ ਮੈਂ, ਤੇ ਵਾਈਫ ਹੁੰਦੀ ਆ, ਉਹਨਾਂ ਕੋਲ ਗ੍ਰੀਨ ਕਾਰਡ ਸੀਗਾ। 2019 ਦੇ ਵਿੱਚ ਮੇਰੀ ਮੈਰਿਜ ਹੋਈ ਆ, ਤੇ ਆਪਾਂ I-130 ਅਪਲਾਈ ਕਰਤਾ ਸੀਗਾ ਜੀ ਉਹਨਾਂ ਦੇ ਗ੍ਰੀਨ ਕਾਰਡ ਦੇ ਬੇਸ ਤੇ। ਤੇ ਮੇਰਾ ਕੁਐਸਚਨ ਹੈਗਾ ਜੀ, ਮਾੜਾ ਜਿਹਾ ਮੈਨੂੰ ਗਾਈਡ ਕਰਿਓ ਵੀ ਇੱਕ ਤਾਂ ਉਹਨਾਂ ਦੇ ਜਿੱਦਾਂ ਹਜੇ ਸਿਟੀਜ਼ਨ ਹੋਣ ਦੇ ਵਿੱਚ ਟਾਈਮ ਰਹਿੰਦਾ, ਵੀ ਉਹਨਾਂ ਦੇ ਥਰੂ ਵੀ ਜਿੱਦਾਂ ਪੇਪਰ ਆ ਸਕਦੇ ਆ, ਜਾਂ ਅਸਾਈਲਮ ਦੇ ਥਰੂ ਹੀ ਮੈਨੂੰ ਜਾਣਾ ਚਾਹੀਦਾ। ਤੇ ਇੱਕ I-130 ਦਾ ਦੱਸਿਓ, ਆਲਰੇਡੀ 30 ਮੰਥ ਹੋ ਗਏ ਨੇ, ਹਜੇ ਤੱਕ ਕੋਈ ਉਹਨਾਂ ਦਾ ਕੋਈ ਆਇਆ ਨਹੀਂ ਹੈਗਾ, ਅਪਡੇਟ ਨਹੀਂ ਆਈ। ਠੀਕ ਹੈ ਜੀ, ਅਪਡੇਟ ਨਹੀਂ ਆਈ। ਹਾਂਜੀ, ਕਿੰਨਾ ਕੁ ਟਾਈਮ ਲੱਗੂ? ਤੁਹਾਡਾ ਕੇਸ ਜਿਹੜਾ ਸੀਗਾ ਅਸਾਈਲਮ ਆਫਿਸ ਮੋਰੇ ਪੈਂਡਿੰਗ ਹੈ ਇਸ ਵੇਲੇ, ਰਾਈਟ?
ਹੁਣ ਮੇਰਾ ਕੋਰਟ ਦੇ ਵਿੱਚ ਹੈ ਜੀ। ਪਹਿਲਾਂ ਆਪਣਾ ਇਮੀਗ੍ਰੇਸ਼ਨ ਕੋਲੇ ਸੀਗਾ, ਉੱਥੋਂ ਡਿਨਾਈਡ ਕਰਤਾ ਉਹਨਾਂ ਨੇ। ਮਾਸਟਰਿੰਗ ਹੋ ਚੁੱਕੀ ਆ, ਹੁਣ ਮੇਰੀ ਫਾਈਨਲ ਤਰੀਕ 2024 ਦੇ ਵਿੱਚ ਆ। ਅੱਛਾ, ਸੋ ਪਹਿਲਾਂ ਤਾਂ ਇਹ ਹੈਗਾ ਕਿ ਜੇ ਮੈਂ ਤੁਹਾਡੀ ਜਗ੍ਹਾ ਹੋਵਾਂ, ਆਪਣੇ ਵਕੀਲ ਨੂੰ ਕਹਿ ਕੇ ਤੁਹਾਡਾ ਕੇਸ ਜਿਹੜਾ ਉਹਨੂੰ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਾਓ। ਉਹਨੂੰ ਫਾਈਨਲ ਤਰੀਕ ਨੂੰ ਰੱਖਣ ਦਾ ਕੋਈ ਫਾਇਦਾ ਨਹੀਂ, ਠੀਕ ਹੈ, ਕਿਉਂਕਿ ਜੇ ਦੂਜੀ ਸਰਕਾਰ ਆ ਗਈ ਤਾਂ ਐਡਮਿਨ ਕਲੋਜ਼ਰ ਉਹਨਾਂ ਨੇ ਵਾਪਸ ਲੈ ਲਿਆ ਤਾਂ ਤੁਹਾਨੂੰ ਪ੍ਰੋਬਲਮ ਹੋ ਜਾਣੀ ਹੈ, ਕਿਉਂਕਿ ਤੁਸੀਂ ਟੂਰਿਸਟ ਵੀਜ਼ੇ ਤੇ B2 ਵੀਜ਼ੇ ਤੇ ਆਏ ਸੀ ਨਾ ਤੁਸੀਂ। ਹਾਂਜੀ, ਇਹ ਵਿਜ਼ਟਰ ਹਾਂਜੀ, ਵੀਜ਼ਾ। ਸੋ ਤੁਹਾਡਾ ਤਾਂ ਕੰਮ ਇਦਾਂ ਕਿ ਤੁਹਾਡਾ ਸਿੱਧੇ ਤੁਸੀਂ ਪੱਕੇ ਹੋ ਸਕਦੇ ਆ ਜਦੋਂ ਵਾਈਫ ਤੁਹਾਡੀ ਸਿਟੀਜ਼ਨ ਬਣ ਗਈ ਉਸ ਤੋਂ ਬਾਅਦ, ਹੈ ਨਾ। ਸੋ ਤੁਸੀਂ ਇਹ ਹੈ ਕਿ ਪਹਿਲਾ ਸਟੈਪ ਇਹ ਹੈ ਕਿ ਇਹਨੂੰ ਐਡਮਿਨ ਕਲੋਜ਼ ਕਰਾਓ, ਤੇ ਜਿਹੜਾ ਕਿੰਨੀ ਦੇਰ ਲੱਗੂਗੀ 130 ਨੂੰ, 130 ਦਾ ਤੁਹਾਡਾ ਕੋਈ ਫਾਇਦਾ ਨਹੀਂ ਹੈਗਾ ਜੇ ਉਹਨੂੰ ਤੁਸੀਂ ਚੱਲਦਾ ਰਹਿਣ ਦਿਓ, ਤੁਹਾਨੂੰ ਬਦਰ ਕਰਨ ਦੀ ਲੋੜ ਨਹੀਂ। 30 ਮਹੀਨੇ ਜੇ ਤੁਹਾਡੇ ਹੋ ਗਏ ਆ ਤਾਂ ਉਹ ਤੁਹਾਡਾ ਆ ਹੀ ਜਾਣਾ ਸੂਨਰ ਔਰ ਲੇਟਰ, ਤੇ ਕੇਸ ਨੂੰ ਐਡਮਿਨਿਸਟ੍ਰੇਟਿਵ ਕਲੋਜ਼ ਕਰਾ ਕੇ ਵਾਈਫ ਸਿਟੀਜ਼ਨ ਬਣ ਜਾਊਗੀ ਤੇ ਐਡਜਸਟਮੈਂਟ ਆਫ ਸਟੇਟਸ ਫਾਈਲ ਕਰੋ। ਜੀ, ਤੇ ਜਦੋਂ ਐਡਮਿਨਿਸਟ੍ਰੇਟਿਵ ਕਲੋਜ਼ ਕਰਦੇ ਆ ਤੇ ਕਿਉਂਕਿ ਆਲਰੇਡੀ ਇਹ ਲੱਗਾ, ਸੋ ਇਹਨਾਂ ਦੇ ਸਟੇਟਸ ਦੇ ਉੱਤੇ ਤਾਂ ਨਹੀਂ ਕੋਈ ਫਰਕ ਹੋਊਗਾ ਵੀ ਕਿੱਦਾਂ ਆ, ਕਿਵੇਂ ਆ, ਕੋਈ ਵਿੱਚ ਲੈਪਸ ਕੋਈ ਇਦਾਂ ਦੀ ਚੀਜ਼ ਤਾਂ ਨਹੀਂ ਆਉਂਦੀ? ਵਰਕ ਪਰਮਿਟ ਆਪਣਾ ਬਸ ਆਪਣਾ 2 ਸਾਲ ਵਾਲਾ ਰਿਨਿਊ ਕਰਾ ਕੇ ਫਿਰ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਾਇਓ। ਠੀਕ ਹੈ ਜੀ। ਕਈ ਵਾਰੀ ਉਹ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਵਗੈਰਾ ਵੀ ਦੇ ਦਿੰਦੇ ਆ, ਸੋ ਵਕੀਲ ਨਾਲ ਆਪਣੇ ਨਾਲ ਗੱਲ ਕਰ ਲਓ, ਟਾਈਮਲਾਈਨ ਪਲਾਨ ਕਰ ਲਓ, ਤੇ ਹਾਂਜੀ ਜੀ, ਠੀਕ ਹੈ ਜੀ। ਅਗਲੇ ਕਾਲਰ ਮੋਹਨ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਅਸੀਂ ਇੱਥੇ ਆ ਕੇ ਵਿਜ਼ਟਰ ਵੀਜ਼ੇ ਤੇ ਆ ਕੇ ਗ੍ਰੀਨ ਕਾਰਡ ਅਪਲਾਈ ਕੀਤਾ ਸੀਗਾ ਜੀ। 9 ਮਹੀਨੇ ਹੋ ਗਏ ਜੀ, ਫਿੰਗਰਪ੍ਰਿੰਟ ਹੋ ਗਏ ਆ, ਤੇ ਇਹਨੂੰ ਕਿੰਨਾ ਕੁ ਟਾਈਮ ਲੱਗੂ ਤੇ ਕੀ ਇੰਟਰਵਿਊ ਹੋਊਗੀ ਇਹਦੀ ਜੀ? ਇਹ ਆਪਣੇ ਬੱਚਿਆਂ ਦੇ ਥਰੂ ਕੀਤਾ ਸੀਗਾ? ਹਾਂ ਜੀ, ਬੇਟੇ ਨੇ ਕੀਤਾ ਸੀਗਾ ਜੀ, ਬੇਟਾ ਸਿਟੀਜ਼ਨ। ਕਈ ਵਾਰੀ ਇੰਟਰਵਿਊ ਨਹੀਂ ਵੀ ਹੁੰਦੀ, ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਡਾਇਰੈਕਟਲੀ ਗ੍ਰੀਨ ਕਾਰਡ ਆ ਜਾਂਦਾ ਵਾ। ਤੇ ਤੁਸੀਂ ਇਹਦਾ ਲਾ ਲਓ ਕਿ ਐਨੀਵੇਅਰ ਬਿਟਵੀਨ 1 ਸਾਲ ਤੋਂ 2 ਸਾਲ ਦੇ ਵਿੱਚ ਜਿਹੜੇ ਤਕਰੀਬਨ ਸਾਰੇ ਲੋਕਾਂ ਦੇ ਜਿਹੜੇ ਉਹ ਆ ਜਾਂਦੇ ਆ ਗ੍ਰੀਨ ਕਾਰਡ। ਬਾਕੀ ਪ੍ਰੋਸੈਸਿੰਗ ਟਾਈਮ ਵਾਧਾ ਘਟਦਾ ਰਹਿੰਦਾ। USCIS ਦੀ ਵੈਬਸਾਈਟ ਤੇ ਤੁਸੀਂ ਦੇਖ ਸਕਦੇ ਆ ਕਿ ਕੀ ਚੱਲਦਾ ਵਾ। ਇੰਨਾ ਮੇਕ ਸ਼ੋਰ ਕਰਿਓ ਵੀ 3 ਮਹੀਨਿਆਂ ਤੋਂ ਬਾਅਦ ਅਪਲਾਈ ਕੀਤਾ ਹੋਵੇ, 90 ਦਿਨਾਂ ਬਾਅਦ। ਹਾਂਜੀ, ਪਹਿਲਾਂ ਕੀਤਾ ਹੋਵੇ ਫਿਰ ਕੰਮ ਖਰਾਬ ਵੀ ਹੋ ਜਾਂਦਾ ਜੀ। ਅਗਲੇ ਕਾਲਰ ਨੇ ਮਨਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਕੁਐਸਚਨ ਸੀਗਾ, ਮੇਰੇ ਡੈਡੀ ਇਹਨੂੰ ਆਇਆ ਨੂੰ, ਹਾਂਜੀ ਉਹਨਾਂ ਨੂੰ 19 years ਹੋ ਗਏ ਹਨਾ, ਤਾਂ ਇਹਨਾਂ ਨੂੰ ਹੋ ਜਾਣੇ ਆ 20 years ਇਨ ਫੈਬਰਵਰੀ ਦੇ ਵਿੱਚ। ਸੋ ਮੇਰਾ ਕੁਐਸਚਨ ਸੀਗਾ, ਉਹ ਕੰਮ ਕਰਦੇ ਆ ਹਨਾ, ਤੇ ਉਹ ਪੜ੍ਹੇ ਲਿਖੇ ਨਹੀਂ ਹੈਗੇ ਇੰਡੀਆ 'ਚ ਨਾ, ਬਿਲਕੁਲ ਵੀ ਸਕੂਲ ਨਹੀਂ ਗਏ, ਸੋ ਉਹਨਾਂ ਦਾ ਕੀ ਪ੍ਰੋਸੈਸ ਹੋਊਗਾ ਸਿਟੀਜ਼ਨ ਹੋਣ ਦਾ? ਹਾਂਜੀ, ਉਹਨਾਂ ਦੀ ਏਜ ਕੀ ਆ ਤੁਸੀਂ ਦੱਸੀ? ਉਹਨਾਂ ਦਾ ਹੈਗਾ 58 ਦਾ ਬਰਥ। ਹਾਂਜੀ, ਤੇ ਗ੍ਰੀਨ ਕਾਰਡ ਨੂੰ ਕਿੰਨੀ ਦੇਰ ਹੋ ਗਈ ਟੋਟਲ? 19 years ਜੀ, 19 ਸਾਲ ਹੋ ਗਏ। ਹਾਂਜੀ ਹਾਂਜੀ, ਸੋ ਇੱਕ ਤਾਂ ਇਹ ਹੈਗਾ ਕਿ ਇੱਕ ਸੈਕਿੰਡ ਮੈਂ ਤੁਹਾਨੂੰ ਐਗਜ਼ੈਕਟ ਰੂਲ ਦੱਸ ਦਿੰਦਾ ਇਹਦਾ। ਆਪਾਂ ਅਗਲਾ ਸਵਾਲ ਲੈਣੇ ਆ ਤਾਂ ਮੈਂ ਜਵਾਬ ਦੇ ਲੈਣੇ ਆ, ਤੇ ਤੁਸੀਂ ਸੁਣਦੇ ਰਹੋ, ਚਾਹੇ ਰੇਡੀਓ ਤੇ ਸੁਣੋ, ਚਾਹੇ ਫੇਸਬੁੱਕ ਤੇ, ਚਾਹੇ YouTube ਤੇ, ਤੁਹਾਨੂੰ ਆਨਸਰ ਜਿਹੜਾ ਉਹ ਕਰ ਦਿੱਤਾ ਜਾਊਗਾ। ਸੋ ਰੂਲ ਹੁੰਦਾ ਹੈ ਕੁਝ 15 ਸਾਲ ਵਾਲਾ, 20 ਵਾਲਾ, 25 ਵਾਲਾ। ਹਾਂਜੀ, ਉਹ ਹਰ ਵਾਰੀ ਆਪਾਂ ਭੁੱਲ ਜਾਂਦੇ। ਸੋ ਚਲੋ ਜੀ, ਇਹ ਆਪਣਾ ਆ ਹੀ ਗਿਆ ਰੂਲ। ਸੋ ਪਹਿਲਾਂ ਤਾਂ ਇਹ ਹੈਗਾ ਕਿ ਜਿਹੜੇ 50 ਸਾਲ ਦੇ ਹੈਗੇ ਆ ਤੇ 20 ਸਾਲ ਤੋਂ ਇੱਥੇ ਰਹਿ ਰਹੇ, ਇਹਨੂੰ ਕਹਿੰਦੇ 50-20 ਐਕਸੈਪਸ਼ਨ। ਨੂੰ ਤਾਂ ਜਿਹੜੀ ਇੰਗਲਿਸ਼ ਆ ਉਹ ਵੇਵ ਕਰ ਦਿੱਤੀ ਜਾਂਦੀ ਆ। 50 ਸਾਲ ਦਾ ਬੰਦਾ 20 ਸਾਲ ਤੋਂ ਗ੍ਰੀਨ ਕਾਰਡ ਹੋਲਡਰ ਆ, ਇੱਕ ਰੂਲ ਇਹ ਹੈ। ਤੇ ਦੂਜਾ ਰੂਲ ਇਹ ਹੈ ਕਿ 55 ਸਾਲ ਦਾ ਬੰਦਾ ਤੇ 15 ਸਾਲ ਤੋਂ ਗ੍ਰੀਨ ਕਾਰਡ ਰਹਿ ਰਿਹਾ। ਜਿਹੜਾ ਇਹਨਾਂ ਦਾ ਕੇਸ ਹੈਗਾ, ਇਹਨਾਂ ਦੇ ਕੇਸ ਦੇ ਵਿੱਚ ਇਹਨਾਂ ਨੂੰ ਜਿਹੜੀ ਇੰਗਲਿਸ਼ ਲੈਂਗੁਏਜ ਦੀ ਜਿਹੜੀ ਉਹ ਐਕਸੈਪਸ਼ਨ ਮਿਲ ਜਾਣੀ ਆ, ਤੇ ਜਿਹੜਾ ਇਹਨਾਂ ਦਾ ਟੈਸਟ ਹੈਗਾ ਲੈਂਗੁਏਜ ਵਾਲਾ, ਉਹ ਇਹਨਾਂ ਨੂੰ ਲੈਣਾ ਪੈਣਾ। ਆਪਣੀ ਪੰਜਾਬੀ ਭਾਸ਼ਾ 'ਚ ਇਹ ਲੈ ਸਕਦੇ ਆ। ਇੱਕ ਰੂਲ ਇਹਨਾਂ ਨੂੰ ਹੋਊਗਾ, ਉਹਨੂੰ ਕਹਿੰਦੇ ਆ 65-20 ਐਕਸੈਪਸ਼ਨ, ਮਤਲਬ 65 ਸਾਲ ਦੀ ਤੁਹਾਡੀ ਉਮਰ ਆ ਤੇ 20 ਸਾਲ ਤੁਹਾਨੂੰ ਜਿਹੜੇ ਹੋ ਗਏ ਆ ਗ੍ਰੀਨ ਕਾਰਡ, ਫਿਰ ਤੁਹਾਨੂੰ ਜਿਹੜੀ ਸਪੈਸ਼ਲ ਕੰਸੀਡਰੇਸ਼ਨ ਦਊਗੇ, ਜਿਹੜਾ ਟੈਸਟ ਆ ਤੁਹਾਡਾ ਉਹ ਵੀ ਮਾਫ ਕੀਤਾ ਜਾ ਸਕਦਾ। ਅੱਛਾ, ਜਿਹੜਾ 55-15 ਆ ਉਹਦੇ ਵਿੱਚ ਇੰਗਲਿਸ਼ ਤਾਂ ਵੇਵ ਆ, ਤੇ ਜਿਹੜਾ ਸਿਵਿਕ ਟੈਸਟ ਉਹ ਪੰਜਾਬੀ 'ਚ ਹੋ ਸਕਦਾ ਹੈ? ਹਾਂਜੀ, ਤੇ ਉਹ ਟੈਸਟ ਲੈਣ ਵਾਲੇ ਨੇ ਤਾਂ ਇੰਗਲਿਸ਼ 'ਚ ਲੈਣਾ, ਨਾਲ ਟਰਾਂਸਲੇਟਰ ਲੈ ਕੇ ਜਾਣਾ ਆ ਕਿ ਉਹਨਾਂ ਨੇ ਟੈਸਟ ਪੰਜਾਬੀ 'ਚ ਲੈਣਾ ਹੁੰਦਾ? ਨਹੀਂ, ਉਹਨਾਂ ਨੂੰ ਤਾਂ ਨਹੀਂ ਪੰਜਾਬੀ ਬੋਲਦੇ ਆ। ਮੈਂ ਉਹੀ ਸੋਚਦਾ ਸੀਗਾ ਸ਼ਾਇਦ ਇਹਨਾਂ ਨੇ ਕਰ ਲਏ ਭਰਤੀ ਕਿਤੇ ਉਹ ਵਾਲੇ ਵੀ। ਹਾਂਜੀ, ਲੋਕਾਂ ਦਾ ਉਹਨਾਂ ਨੇ ਵੇਵ ਕਰਨਾ, ਆਪ ਨਹੀਂ ਪੰਜਾਬੀ ਸਿੱਖਣੀ। ਇਹਨਾਂ ਨੂੰ ਇੰਗਲਿਸ਼ ਸਿੱਖਣੀ ਪੈਣੀ, ਉਹਨਾਂ ਨੇ ਨਹੀਂ ਪੰਜਾਬੀ ਸਿੱਖਣੀ। ਸਹੀ ਗੱਲ ਆ, ਸਹੀ ਗੱਲ ਆ। ਰਣਦੀਪ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਆਪਦੀ ਵਾਈਫ ਦੀ ਪਟੀਸ਼ਨ ਕੀਤੀ ਸੀ ਐਜ ਗ੍ਰੀਨ ਕਾਰਡ 2018 ਚ ਸਰ ਜੀ। ਉਸ ਤੋਂ ਬਾਅਦ ਮੇਰਾ ਬੇਬੀ ਹੋ ਗਿਆ ਜੀ, ਐਜ ਏ ਬੈਨੀਫੀਸ਼ੀਅਰੀ ਵਾਈਫ ਨਾਲ ਐਡ ਹੋਇਆ ਸੀਗਾ ਜੀ। ਹੁਣ ਮੈਂ ਫਰਵਰੀ ਦੇ ਵਿੱਚ ਸਿਟੀਜ਼ਨ ਹੋ ਗਿਆ ਭਾਜੀ।
ਤੇ ਮੈਂ I-130 ਅਪਲਾਈ ਕਰਤਾ ਸੀਗਾ ਨਾਲ ਐਕਸਪੀਡਾਈਟ ਦੀ ਲੈਟਰ ਲਾ ਕੇ ਜੀ। ਤੇ NVC ਨੇ ਕਿਹਾ ਸੀ ਭਾਈ ਇਹਦਾ ਅਗਲਾ ਪ੍ਰੋਸੈਸ ਕੀ ਹੋ ਸਕਦਾ ਜੀ, ਉਹਦਾ ਕੋਈ ਜਵਾਬ ਨਹੀਂ ਹੈ ਕਿਉਂਕਿ 2 ਸਾਲ ਹੋ ਗਏ ਅਸੀਂ ਇੰਟਰਵਿਊ ਦੀ ਵੇਟ ਕਰ ਰਹੇ ਹਾਂ ਜੀ। ਮਤਲਬ ਤੁਸੀਂ ਬੇਬੀ ਦਾ ਵੀ ਸੈਪਰੇਟ ਜਿਹੜਾ ਉਹ ਕਰਤਾ ਹੈ ਨਾ? ਹਾਂਜੀ, ਸੈਪਰੇਟ I-130 ਭਾਜੀ ਕਰਤਾ, ਤੁਹਾਡੇ ਨਾਲ ਫੋਨ ਤੇ ਵੀ ਕਾਲ ਹੋਈ ਸਿਟੀਜ਼ਨ ਹੋਣ ਤੋਂ ਪਹਿਲਾਂ, ਪਰ ਮੈਨੂੰ ਸਿਟੀਜ਼ਨ ਮੈਂ ਦੇਦਾ ਸੀਗਾ ਟੈਸਟ ਭਾਜੀ, ਸਿਟੀਜ਼ਨ ਹੋ ਗਿਆ, ਮੈਂ ਸਾਰਾ ਕੁਝ ਕਰਤਾ। ਤੇ ਹੁਣ ਐਕਸਪੀਡਾਈਟ ਦਾ ਕੁਝ ਨਹੀਂ, ਕਿਉਂਕਿ NVC ਨੇ ਕਿਹਾ ਸੀਗਾ ਵੀ ਤੁਸੀਂ ਲੈਟਰ ਲਾ ਦਿਓ ਵੀ ਐਕਸਪੀਡਾਈਟ ਕਰ ਦੇਣਗੇ, ਪਰ ਉਹਨਾਂ ਨੇ ਕੋਈ ਜਵਾਬ ਨਹੀਂ ਕਰਨਾ ਨਹੀਂ ਭਾਜੀ, ਕਿਉਂਕਿ ਨਾ ਤੁਸੀਂ ਜੇ ਸ਼ੋਅ ਸੁਣਦੇ ਆ ਸਾਡਾ, ਤੁਸੀਂ ਦੇਖੋਗੇ ਕਿ ਕਾਫੀ ਜ਼ਿਆਦਾ ਲੋਕੀ ਸੇਮ ਤੁਹਾਡੇ ਕਿਊ ਦੇ ਵਿੱਚ ਹੀ ਆ। ਤੁਹਾਡਾ ਬਸ ਫਰਕ ਇਹ ਪੈਣਾ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਉਹਨਾਂ ਨੂੰ ਡਿਲੇ ਥੋੜਾ ਜਿਹਾ ਜ਼ਿਆਦਾ ਵਾ, ਸਿਟੀਜ਼ਨ ਵਾਲੇ ਦੇ ਸਪਾਊਸ ਨੂੰ ਉਹਨਾਂ ਨੂੰ ਘੱਟ ਆ। ਤੇ ਤੁਸੀਂ ਜਿਹੜਾ NVC ਤੇ USCIS ਆ ਤੇ ਕੌਂਸੂਲੇਟ ਉਹਨਾਂ ਨੂੰ ਇਹ ਦੱਸ ਦਿਓ ਕਿ ਮੈਂ ਹੁਣ US ਸਿਟੀਜ਼ਨ ਬਣ ਗਿਆ, ਸੋ ਉਹਦਾ ਤੁਹਾਡਾ 19-21 ਦਾ ਫਰਕ ਪੈਣਾ, ਹੋਰ ਕੋਈ ਐਕਸਪੀਡੀਸ਼ਨ ਨਹੀਂ ਹੋਣੀ ਇਹਦੇ ਵਿੱਚ। ਠੀਕ ਹੈ ਜੀ, ਥੈਂਕ ਯੂ। ਗੁਰਦੀਪ। ਹਾਂਜੀ ਸਰ, ਮੇਰੇ ਬ੍ਰਦਰ ਨੇ ਗ੍ਰੀਨ ਕਾਰਡ ਦਿੱਤਾ ਸੀ, ਉਹਨੂੰ ਸਾਲ ਹੋ ਗਿਆ ਰਿਨਿਊ ਕਰਾਉਣੇ ਨੂੰ, ਆਇਆ ਨਹੀਂ ਜੀ ਹਲੇ। ਮੈਂ ਸਮਝਿਆ ਨਹੀਂ, ਦਿੱਤਾ ਸੀ ਮਤਲਬ ਕਿ ਕੇਸ ਅਪਰੂਵ ਹੋ ਗਿਆ ਸੀਗਾ? ਨਹੀਂ ਜੀ, ਗ੍ਰੀਨ ਕਾਰਡ ਰਿਨਿਊ ਕਰਾਉਣਾ ਦਿੱਤਾ ਸੀ, ਪਹਿਲਾਂ ਬਣ ਗਏ 10 ਸਾਲ ਹੋ ਗਏ ਸੀਗੇ। ਅੱਛਾ, ਰੀਨਿਊ ਹੋਇਆ, ਉਹ ਟਾਈਮ ਲੱਗ ਰਿਹਾ ਜੀ ਅੱਜ ਕੱਲ ਰੀਨਿਊਅਲਸ ਨੂੰ, ਲੰਬਾ ਇੰਨਾ ਸਮਾਂ? ਮੈਂ ਉਹਦਾ ਦੇਖ ਕੇ ਦੱਸ ਦਿੰਦਾ ਤੁਹਾਨੂੰ, ਬਣੇ ਰਹੋ ਪ੍ਰੋਗਰਾਮ ਦੇ ਵਿੱਚ। ਤੇ I-90 ਮੈਂ ਦੇਖ ਕੇ ਦੱਸ ਦਿੰਦਾ ਕਿੰਨਾ ਟਾਈਮ ਚੱਲਦਾ ਉਹਦਾ। ਠੀਕ ਹੈ ਜੀ। ਅਗਲੇ ਕਾਲਰ ਹਰਜੀਤ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਪੁੱਛਣਾ ਸੀਗਾ ਵੀ ਮੇਰੇ ਬ੍ਰਦਰ ਦਾ 13 ਚ ਭਰੇ ਸਾਡੇ ਬਲੱਡ ਤੌਰ ਤੇ ਕਾਗਜ਼, ਤੇ ਉਹਦਾ ਮੁੰਡਾ 17 ਸਾਲ ਦਾ, ਉਹਨੂੰ ਅਸੀਂ ਫਿਰ ਸਟੂਡੈਂਟ ਤੌਰ ਤੇ ਬੁਲਾ ਲਈਏ, ਕਿਵੇਂ ਬੁਲਾ ਸਕਦੇ ਆ? ਉਹਦੀ ਉਮਰ ਤਾਂ ਲੰਘ ਜਾਣੀ ਉਦੋਂ। ਨਹੀਂ, ਹਾਂਜੀ, ਉਹਨੇ ਤਾਂ ਏਜ ਆਊਟ ਹੋ ਜਾਣਾ। ਉਹਨੂੰ ਤੁਸੀਂ 130 ਅਪਰੂਵ ਹੋ ਗਿਆ ਤੁਹਾਡਾ? ਨਹੀਂ, 13 ਚ ਭਰੇ ਸੀ ਤਾਂ ਕੋਈ ਨਹੀਂ 130 ਅਪਰੂਵ ਹੋਇਆ, ਪੁੱਛਦੇ ਆ ਉਹ ਹੋਰ ਚੀਜ਼ ਪੁੱਛ। I-130 ਅਪਰੂਵ ਹੋ ਗਿਆ ਤੁਹਾਡਾ? ਨਹੀਂ, ਕੁਝ ਨਹੀਂ ਹੋਇਆ ਤਾਂ। ਹਾਂਜੀ, ਫਿਰ ਇਹ ਹੈ ਕਿ ਜਿੰਨਾ ਸਮਾਂ I-130 ਪੈਂਡਿੰਗ ਰਹੂਗਾ ਉਹ ਸਮਾਂ ਉਹਦੀ ਉਮਰ ਚੋਂ ਮਾਈਨਸ ਹੋ ਜਾਣਾ। ਤੇ ਤੁਹਾਡਾ ਜੇ 13 ਚ ਕੀਤਾ ਸੀਗਾ, ਅਜੇ ਤੱਕ ਅਪਰੂਵ ਨਹੀਂ ਹੋਇਆ, ਤੇ ਤੁਸੀਂ ਲਾ ਲਓ ਕਿ 10 ਸਾਲ ਤੇ ਤੁਹਾਡੇ ਆ ਮਾਈਨਸ ਹੋ ਜਾਣੇ ਉਹਦੀ ਉਮਰ ਚ। ਹੋ ਸਕਦਾ ਉਹਦਾ ਫਾਇਦਾ ਉਹਨੂੰ ਹੋ ਜਾਵੇ। ਤੇ ਬਾਕੀ ਇਹ ਹੈ ਕਿ ਤੁਸੀਂ ਕਹਿੰਦੇ ਉਹਨੂੰ ਸਟੂਡੈਂਟ ਤੇ ਬੁਲਾ ਲਈਏ, ਤਾਂ ਹਾਂਜੀ ਬੁਲਾ ਲਓ, ਉਹਦਾ ਕੀ ਨੁਕਸਾਨ ਆ ਕੇ ਪੜ੍ਹ ਲੂਗਾ ਪਹਿਲਾਂ। ਜੇ ਸਟੂਡੈਂਟ ਵੀਜ਼ਾ ਲੱਗਦਾ ਤਾਂ ਉਹ ਤਾਂ ਗ੍ਰੀਨ ਕਾਰਡ ਤਾਂ ਚੱਲਦਾ ਹੀ ਰਹਿਣਾ ਉਹਦਾ ਜੀ। ਉਹਦੇ ਵਿੱਚ ਫੰਡ ਲੱਗਿਆ, ਦੱਸ ਦੇਵੇ ਵੀ ਭਾਈ ਅਪਲਾਈ ਕੀਤਾ ਹੋਇਆ ਆ। ਜਿਹਨਾਂ ਨੇ ਉਹ ਗ੍ਰੀਨ ਕਾਰਡ ਵਾਲਾ ਪੁੱਛਿਆ ਸੀਗਾ ਰਿਨਿਊ ਕਰਨ ਦਾ, ਉਹਨਾਂ ਦਾ ਆਪਣਾ ਟਾਈਮ ਫਰੇਮ ਚੱਲ ਰਿਹਾ 3.5 ਮਹੀਨੇ ਤੋਂ 15.5 ਮਹੀਨੇ ਚੱਲ ਰਿਹਾ। ਸੋ ਡਿਪੈਂਡਿੰਗ ਔਨ ਕਿਹੜਾ ਆਫਿਸਰ ਹੈ, ਵੇਰੀਏਸ਼ਨ ਹੀ ਬੜੀ ਜ਼ਿਆਦੀ ਆ ਹੈ, ਸਾਲ ਦੇ ਵਾਲੇ ਵੇਰੀਏਸ਼ਨ ਐਸ ਟੂ ਮੱਚ ਹੈ ਨਾ। ਵੇਰੀਏਸ਼ਨ ਇਹ ਕਰ ਦਿੰਦੇ ਆ, ਪੰਗਾ ਵਕੀਲਾਂ ਨੂੰ ਪੈਂਦਾ। ਭਾਜੀ ਮੇਰੇ ਦੂਜੇ ਵਕੀਲ ਦੇ ਥਰੂ ਕੀਤੇ ਸੀਗੇ, ਉਹਦਾ ਬੜੀ ਛੇਤੀ ਆ ਗਿਆ, ਤੁਸੀਂ ਮੇਰਾ ਗ੍ਰੀਨ ਕਾਰਡ ਏਦਾਂ ਕਰਾਤਾ। ਕਿਹੜੇ ਸਰਵਿਸ ਸੈਂਟਰ ਜਾਂਦਾ, ਉੱਥੇ ਬੰਦੇ ਦਾ ਕਿੱਦਾਂ ਦਾ ਮੂਡ ਆ, ਰੋਟੀ ਖਾਧੀ ਆ ਕਿ ਨਹੀਂ, ਇਹ ਤਾਂ ਹੁਣ ਉਹੀ ਦੱਸਦਾ ਹੈ ਵੀ ਕਿੱਦਾਂ ਕਰਦਾ ਆ। ਤੇ ਅੰਮ੍ਰਿਤਪਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 2019 ਦੇ ਵਿੱਚ ਐਜ਼ ਅ ਬਿਜ਼ਨਸ ਵਿਜ਼ਟਰ ਆਇਆ ਸੀ ਕੈਨੇਡਾ ਦੇ ਵਿੱਚ, ਤੇ ਉਸ ਤੋਂ ਬਾਅਦ ਮੈਂ ਟਰੱਕ ਚਲਾਉਣ ਲੱਗ ਪਿਆ, ਕਲੋਜ਼ ਵਰਕ ਪਰਮਿਟ ਤੇ ਆ। ਤੇ ਹੁਣ ਮੈਂ USA ਆਉਣਾ, ਜਨਵਰੀ ਤੋਂ ਮੈਨੂੰ USA ਦਾ ਵੀਜ਼ਾ ਮਿਲ ਗਿਆ ਸੀ। ਤੇ ਮੇਰਾ ਇੱਥੇ ਜ਼ਾਇਲਮ ਦਾ ਕੇਸ ਲੱਗ ਸਕਦਾ ਹੈ USA ਦੇ ਵਿੱਚ? ਕੈਨੇਡਾ ਦੇ ਵਿੱਚ ਤੁਸੀਂ ਵਰਕ ਪਰਮਿਟ ਤੇ ਆ? ਹਾਂਜੀ, ਮੈਂ ਕੈਨੇਡਾ ਤੋਂ USA ਟਰੱਕ ਚਲਾਉਣਾ। ਹਾਂਜੀ, ਮਤਲਬ ਤੁਹਾਨੂੰ ਮਤਲਬ ਜੇ ਤੁਹਾਡਾ ਅਸਾਈਲਮ ਦਾ ਕਲੇਮ ਹੈਗਾ ਵਾ, ਜੈਨੂਇਨ ਕੇਸ ਤੁਹਾਡਾ ਹੈਗਾ, ਤਾਂ ਹਾਂਜੀ ਤੁਹਾਡਾ ਲੱਗ ਸਕਦਾ ਵਾ। ਪਰ ਪ੍ਰੋਬਲਮ ਇਹ ਹੈ ਕਿ ਤੁਸੀਂ ਕੈਨੇਡਾ ਕਿਉਂ ਨਹੀਂ ਉਹ ਲਾਇਆ, ਅਸਾਈਲਮ ਕੇਸ ਲਾਇਆ। ਤੇ ਦੂਜੀ ਗੱਲ ਇਹ ਹੈ ਕਿ ਕਿਸੇ ਵੀ ਬੰਦੇ ਕੈਨੇਡਾ ਭਾਜੀ ਸੌਰੀ ਨਹੀਂ ਲਾਇਆ ਅਸਾਈਲਮ ਕੇਸ, ਕੈਨੇਡਾ ਮੈਂ LMI ਲਈ ਸੀ। ਤੇ ਉਹ ਫਿਰ ਪੱਕੇ ਹੋ ਗਏ ਸੀਗੇ ਕਿ ਰਹਿ ਗਏ ਪ੍ਰੋਸੈਸ ਵਿੱਚ? ਨਹੀਂ, ਪੱਕੇ ਨਹੀਂ ਹੋਏ, ਵਰਕ ਪਰਮਿਟ ਤੇ ਹੀ ਆ। ਮਤਲਬ ਜਿਹੜਾ ਵੀ ਬੰਦਾ ਅਸਾਈਲਮ ਲਾਉਂਦਾ ਨਾ, ਉਹਨੂੰ ਸਵਾਲ ਪੁੱਛਦੇ ਆ ਕਿ ਤੁਸੀਂ ਕਿਤੇ ਹੋਰ ਤਾਂ ਨਹੀਂ ਅਸਾਈਲਮ ਫਾਈਲ ਕੀਤਾ, ਹੋਰ ਤਾਂ ਨਹੀਂ ਗ੍ਰੀਨ ਕਾਰਡ ਫਾਈਲ ਕੀਤਾ। ਸੋ ਇਹ ਸਾਰੀਆਂ ਜਿਹੜੀਆਂ ਕਾਫੀ ਤੁਹਾਡੀਆਂ ਜਿਹੜੀਆਂ ਪੁੱਛਦੇ ਆ। ਤੇ ਮੁੱਖ ਦੀ ਗੱਲ ਵੀ ਇਹ ਹੈ ਕਿ ਜਿੱਦਾਂ ਹੁਣ ਤੁਸੀਂ ਸਵਾਲ ਪੁੱਛ ਰਹੇ ਆ, ਮੈਂ ਇਹਦਾ ਜਨਰਲੀ ਜਵਾਬ ਦੇ ਸਕਦਾ ਕਿ ਜਿਹੜੇ ਵੀ ਬੰਦੇ ਦਾ ਜੈਨੂਇਨ ਅਸਾਈਲਮ ਕਲੇਮ ਹੈਗਾ, ਉਹ ਕਿਸੇ ਵੀ ਮੌਕੇ ਤੇ ਫਾਈਲ ਕਰ ਸਕਦਾ ਵਾ। ਉਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਸਲਾਹ ਨਹੀਂ ਦੇ ਸਕਦਾ ਕਿ ਤੁਸੀਂ ਹੁਣ ਬਾਰਡਰ ਤੇ ਆਓ, ਟੂਰਿਸਟ ਵੀਜ਼ੇ ਤੇ ਆਓ, ਉਹਨੂੰ ਆ ਕੇ ਫਾਈਲ ਕਰੋ, ਹਨਾ। ਉਹ ਤੁਹਾਡੀ ਆਪਣੀ ਸਾਰੀ ਰਿਸਕ ਟੇਕਿੰਗ ਆ, ਆਪਣਾ ਤੁਹਾਡਾ ਸਾਰਾ ਉਹ ਆ। ਬਟ ਤੁਹਾਨੂੰ ਉਹ ਪੂਰੇ ਸਵਾਲ ਕਰੂਗੇ ਕਿ ਕੈਨੇਡਾ ਕਿਉਂ ਨਹੀਂ ਕੀਤਾ, ਉੱਥੇ ਕਿਉਂ ਨਹੀਂ ਪੱਕਾ ਹੋਇਆ, ਉੱਥੇ ਕੀ ਪ੍ਰੋਬਲਮ ਪਈ ਸੀਗੀ। ਤੁਹਾਨੂੰ ਉਹ ਸਾਰਾ ਜਿਹੜਾ ਉਹ ਐਕਸਪਲੇਨ ਕਰਨਾ ਪਊਗਾ। ਜੇ ਤੁਸੀਂ ਉਹਨੂੰ ਕਨਵਿੰਸ ਕਰ ਦਿੰਦੇ ਹੋ ਕਿ LMI ਵਗੈਰਾ ਆਪਣਾ ਸਾਰਾ, ਜੇ ਤੁਹਾਡੀ ਵਾਕਈ ਕੋਈ ਪ੍ਰੋਬਲਮ ਅੱਗੇ ਐਕਸਟੈਂਡ ਨਹੀਂ ਹੋ ਸਕਦਾ ਸੀਗਾ,
ਫਿਰ ਤੁਹਾਨੂੰ ਉਹਦੀ ਛੋਟ ਦੇ ਦੋਗੇ, ਨਹੀਂ ਤਾਂ ਉਹਨਾਂ ਨੇ ਬੇਸਿਕਲੀ ਇਹੀ ਕਹਿਣਾ ਕਿ ਤੂੰ ਕੈਨੇਡਾ ਕਿਉਂ ਨਹੀਂ ਕੀਤਾ, ਤੇਰਾ ਜੈਨੂਇਨ ਕਲੇਮ ਹੈਗਾ ਵੀ ਹੈ ਕਿ ਤੂੰ ਝੂਠ ਬੋਲਦਾ। ਸੋ ਕ੍ਰੈਡੀਬਿਲਿਟੀ ਤੇ ਗੱਲ ਆ ਜਾਂਦੀ ਹੈ ਜੀ। ਅਗਲੇ ਕਾਲਰ ਪ੍ਰਗਟ ਸਿੰਘ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰੀ ਨਾ ਇੰਡੀਵਿਜੂਅਲ ਫਾਈਨਲ ਹੀਅਰਿੰਗ ਸੀ ਨੈਕਸਟ ਈਅਰ 2023 ਦੇ ਵਿੱਚ ਮਾਰਚ 'ਚ ਸਰ, ਪਰ ਹੁਣ ਉਹ ਸ਼ੋਅ ਨਹੀਂ ਹੋ ਰਹੀ। ਤੇ ਸਰ ਇਹੀ ਸਵਾਲ ਸੀ ਪੁੱਛਣਾ, ਕਿਉਂ ਨਹੀਂ ਹੋ ਰਹੀ? ਭਾਜੀ ਮੋਸਟ ਲਾਈਕਲੀ ਤੁਹਾਡੀ ਹੀਅਰਿੰਗ ਡੇਟ ਚੇਂਜ ਹੋ ਗਈ ਹੈ, ਤਾਂ ਕਰਕੇ ਸ਼ੋ ਨਹੀਂ ਹੋ ਰਹੀ। ਸੋ ਦੁਬਾਰਾ ਰੀਸੈਟ ਕਰੋਗੇ। ਸੋ ਕਦੋਂ ਤੱਕ ਅਪਡੇਟ ਕਰ ਦਿੰਦੇ ਹੁੰਦੇ ਯੂਜੂਲੀ ਇਦਾਂ ਦੀ ਚੀਜ਼? ਕਈ ਵਾਰੀ ਤਾਂ ਭਾਜੀ ਕੇਸ ਇਦਾਂ ਦੇ ਹੈਗੇ ਆ ਕਿ 4-4 5-5 ਸਾਲ ਮੁੰਡਿਆਂ ਦੀ ਅਪਡੇਟ ਨਹੀਂ ਕੀਤੀ ਉਹਨਾਂ ਨੇ। ਜੱਜ ਨਹੀਂ ਹੈਗੇ, ਸਿਆਟਲ ਵਾਲੇ ਕੋਰਟ ਆ, ਆਪਣੇ LA ਵਾਲੇ ਕੋਰਟ ਜਿਹੜੇ ਹੈਗੇ ਆ, ਤੇ ਹੁਣ ਨਿਊਯਾਰਕ ਦਾ ਵੀ ਉਹੀ ਹਾਲ ਹੋ ਰਿਹਾ ਕਿ ਕਾਫੀ ਕੇਸਾਂ ਦੇ ਵਿੱਚ ਉਹਨਾਂ ਨੇ ਅਪਡੇਟ ਨਹੀਂ ਕੀਤੀ। ਜੀ ਸਰ, ਮੇਰਾ ਜਿਹੜਾ ਕੋਰਟ ਹੈ ਉਹ ਸੈਂਟਾ ਆਨਾ ਇੱਥੇ ਕੈਲੀਫੋਰਨੀਆ ਲਾਸ ਐਂਜਲਸ। ਉਹ ਮਤਲਬ ਉਹਨੂੰ ਹੀ ਮੈਂ LA ਦਾ ਹੀ ਇਨ ਜਨਰਲ LA ਏਰੀਆ 'ਚ ਹੀ ਰੈਫਰ ਕਰ ਰਿਹਾ। ਤੇ ਹਾਂਜੀ, ਉਹ ਤੁਹਾਡਾ ਨਾ ਜੱਜ ਜੋ ਉੱਥੇ ਵਿਜ਼ਿਟਿੰਗ ਜਾਂ ਜੱਜ ਪੱਕੇ ਨਹੀਂ, ਤੁਹਾਡੀ ਚੇਂਜ ਹੋ ਗਈ ਉਹ ਹੀਅਰਿੰਗ। ਹੁਣ ਤੁਹਾਨੂੰ ਨਵੀਂ ਹੀਅਰਿੰਗ ਦੇਊਗੇ। ਉਹ ਕਦੋਂ ਦਊਗੇ ਇਹ ਨਹੀਂ ਪਤਾ, ਕਿੰਨੀ ਦੇਰ ਬਾਅਦ ਦਊਗੇ ਇਹ ਨਹੀਂ ਪਤਾ ਜੀ। ਜਦੋਂ ਬੋਲੂਗੀ ਉਦੋਂ ਹੀ ਪਤਾ ਲੱਗੂਗਾ। ਅਵਤਾਰ ਜੀ। ਹੈਲੋ ਅਵਤਾਰ ਕੌਰ। ਤੇ ਬੇਟੇ ਦੇ ਨਾ 2009 ਦੇ ਵਿੱਚ 2 ਫਰਵਰੀ ਨੂੰ ਭਰੇ ਸੀ ਪੇਪਰ। 14ਵਾਂ ਸਾਲ ਲੱਗਿਆ ਹੁਣ ਫਰਵਰੀ ਤੋਂ। ਆਪਣੇ ਭੈਣ ਭਾਈ ਸੀਗੇ, ਮਾਂ ਪਿਓ ਸੀਗੇ, ਕਿਹੜੇ ਪੇਪਰ ਭਰੇ ਸੀਗੇ? ਬ੍ਰਦਰ ਨੇ ਭਰਿਆ ਸੀਗਾ। ਹਾਂਜੀ ਹਾਂਜੀ ਠੀਕ ਹੈ। ਹਾਂਜੀ, ਮੇਰੇ ਬੇਟੇ ਨੇ। ਹਾਂਜੀ ਹਾਂਜੀ, ਕੀ ਸਵਾਲ ਆ? ਵੀ 2009 ਚ ਭਰਿਆ ਸੀਗਾ। ਹਾਂਜੀ, 2 ਫਰਵਰੀ ਨੂੰ ਭਰੇ ਸੀ ਉਹਨਾਂ ਦੇ ਪੇਪਰ ਮੇਰੇ ਬੇਟੇ ਨੇ। ਤੇ ਮਤਲਬ ਕਿ ਅਜੇ ਕਿੰਨਾ ਟਾਈਮ ਲੱਗੂਗਾ? ਉਹ ਤਾਂ ਜੀ ਅਜੇ 5 ਦੇ ਚੱਲਦੇ ਆ, ਤੁਹਾਡੇ ਲੱਗ ਜਾਣੇ 5-7 ਸਾਲ ਘੱਟੋ ਘੱਟ। ਜੀ। ਸੋ ਟਾਈਮ ਵੱਧਦਾ ਹੀ ਜਾਂਦਾ ਹੈ ਜੀ। ਹਾਂਜੀ। ਅਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੈਂ ਏਦਾਂ ਪੁੱਛਣਾ ਹੈ ਜੀ, ਮੇਰੀ 3 ਵਾਰੀ ਤਰੀਕ ਮੂਵ ਹੋ ਗਈ ਹੈ। ਨਿਊਯਾਰਕ ਕੇਸ ਆ ਮੇਰਾ ਅਸਾਈਲਮ ਦਾ। ਤੇ ਜੀ ਮੈਂ ਚੈੱਕ ਕੀਤੀ, ਹਾਂਜੀ, ਜੱਜ ਸੇਮ ਬੋਲਦਾ ਵਾ ਜੀ। ਤੇ ਜਿਹੜੇ ਮੇਰੇ ਅੰਦਰ ਇੰਟਰਵਿਊ ਹੋਇਆ ਸੀਗਾ ਜੀ ਕੈਂਪ ਦੇ ਵਿੱਚ, ਉਹਦਾ ਮੇਥੋਂ ਕ੍ਰੈਡੀਬਲ ਹੈਗਾ ਜੀ। ਤੇ ਮੈਨੂੰ 2-3 ਕਨਫਿਊਜ਼ਨਾਂ ਨੇ, ਡਾਊਟ ਆ ਲਾਈਕ ਹਨਾ, ਮੈਂ ਜੱਜ ਦੇ ਮੂਹਰੇ ਕੀ ਕਹੂੰਗਾ ਜੀ, ਤੇ ਉਹਦੇ ਬਾਰੇ ਥੋੜੀ ਡਿਸਕਸ਼ਨ ਲੈਣੀ ਸੀਗੀ ਜੀ। ਜੀ ਭਾਜੀ ਇਹ ਤਾਂ ਬਹੁਤ ਵੱਡਾ ਸਵਾਲ ਤੁਸੀਂ ਪੁੱਛ ਲਿਆ, ਕਨਫਿਊਜ਼ਨ ਵਾਲਾ। ਇਹ ਤਾਂ ਤੁਹਾਨੂੰ ਨਾ ਜੋ ਵੀ ਤੁਹਾਡਾ ਵਕੀਲ ਆ ਉਹਨਾਂ ਟਾਈਮ ਬੰਨੋ ਜਾ ਕੇ, ਤੇ ਆਪਣੇ ਜਿਹੜੇ ਬਿਆਨ ਵੀ ਹੁਣ ਸਾਰੇ ਉਹ ਪੜ੍ਹੋ, ਡਾਕੂਮੈਂਟ ਪੜ੍ਹੋ, ਸਾਰੀਆਂ ਕਨਫਿਊਜ਼ਨਾਂ ਲਿਖੋ ਕਿ ਕੀ ਹੈਗੀਆਂ। ਉਹ ਫਿਰ ਵਕੀਲ ਨਾਲ ਸਲਾਹ ਕਰੋ ਕਿ ਕਿੱਦਾਂ ਇਹਨੂੰ ਜਵਾਬ ਕਿੱਦਾਂ ਦੇਣਾ, ਕੀ ਕਰਨਾ ਹੈ ਨਾ। ਉਹ ਹੁਣ ਕਨਫਿਊਜ਼ਨ ਏਦਾਂ, ਮੈਂ ਤੁਹਾਡਾ ਜਵਾਬ ਤਾਂ ਮੈਂ ਤੁਹਾਨੂੰ ਦੇ ਦੇਵਾਂ, ਜ਼ਿਆਦਾ ਮੈਨੂੰ ਦੱਸੋ ਕਿ ਕਨਫਿਊਜ਼ਨ ਕਿਉਂ ਦਾ ਜਵਾਬ ਦੇ ਦੇਣਾ। ਹੁਣ ਜਨਰਲ ਤੁਸੀਂ ਕਹਿੰਦੇ ਮੈਨੂੰ ਕਨਫਿਊਜ਼ਨਾਂ ਦਾ ਜਵਾਬ ਕਿੱਦਾਂ ਦੇਣਾ, ਇਹਦਾ ਤਾਂ ਆਨਸਰ ਇਹੀ ਹੈ ਕਿ ਵਕੀਲ ਨਾਲ ਬਹਿ ਕੇ ਸਲਾਹ ਕਰ ਲਓ, ਤੁਹਾਨੂੰ ਦੱਸ ਦਊਗਾ ਕਿ ਕਿੱਦਾਂ। ਜੀ। ਸੋ ਬੈਸਟ ਇਹੀ ਹੈ ਵੀ ਜਿਹਦੇ ਥਰੂ ਤੁਸੀਂ ਅਪਲਾਈ ਕੀਤਾ ਹੈ ਤੇ ਉਹਨਾਂ ਦੇ ਨਾਲ ਤੁਸੀਂ ਸਮਾਂ ਬੰਨੋ, ਉਹਨਾਂ ਨੂੰ ਦੱਸੋ ਵੀ ਕੀ ਉਹਦੇ ਵਿੱਚ ਕੀ ਬੋਲਿਆ ਸੀ ਤੇ ਕਨਫਿਊਜ਼ਨ ਨੂੰ ਕਿੱਦਾਂ ਤੁਸੀਂ ਉਹ ਦੂਰ ਕਰ ਸਕਦੇ ਆ। ਨਰਵਸਨੈਸ ਗਲਤ ਕਹਿ ਹੋ ਗਿਆ ਜਾਂ ਕਿੱਦਾਂ ਕਹਿ ਹੋ ਗਿਆ, ਉਹਦੇ ਬਾਰੇ ਫਿਰ ਉਹ ਤੁਹਾਨੂੰ ਸਲਾਹ ਦੇ ਸਕਦੇ। ਜੇ ਤੁਸੀਂ ਅਜੇ ਤਾਈਂ ਵਕੀਲ ਨਹੀਂ ਕੀਤਾ, ਉੱਦਾਂ ਹੀ ਕੀਤਾ ਸੀਗਾ ਤੇ ਵਕੀਲ ਕਰਨਾ ਚਾਹੁੰਦੇ, ਫਿਰ ਇਹਨਾਂ ਦੇ ਨਾਲ ਅਪੁਆਇੰਟਮੈਂਟ ਤੁਸੀਂ ਜਿਹੜੀ ਆ ਉਹ ਬਣਾ ਸਕਦੇ ਆ। ਅਟਾਰਨੀ ਟੇਕ ਕੇ ਆਉਣਾ ਉਹਨਾਂ ਦੇ ਨਾਲ। ਇੱਕ ਜਿਹੜਾ ਨਰਵਸਨੈਸ ਵਾਲਾ ਵੀ ਆਪਾਂ ਆਨਸਰ ਦਿੱਤਾ, ਉਹ ਮੈਂ ਲੀਗਲ ਸਲਾਹ ਨਹੀਂ ਦਿੱਤੀ ਕਿਸੇ ਨੂੰ ਕਿ ਤੁਸੀਂ ਸੋਚੋ ਕਿ ਹਰੇਕ ਚੀਜ਼ 'ਚ ਉੱਦਾਂ ਕਹਿ ਜਾਣਾ, ਚੱਲ ਪੈਣਾ ਕਿ ਫਿਰ ਬਾਅਦ 'ਚ ਕਹੋਗੇ। ਉਹ ਆਪਣੇ ਨਾ ਜਿਹੜਾ ਜੋ ਵੀ ਭਾਵੇਂ ਰੇਡੀਓ ਸ਼ੋਅ 'ਤੇ ਤੁਸੀਂ ਜੋ ਵੀ ਸੁਣਦੇ ਆ ਨਾ, ਡਜ਼ ਨਾਟ ਮੈਟਰ। ਮਤਲਬ ਕਿ ਇਹ ਮੇਰੀ ਜਿਹੜੀ ਇਨਫੋਰਮੇਸ਼ਨ ਆ ਉਹ ਤੁਹਾਡੇ ਲਈ ਮੇ ਵੀ ਸਹੀ ਨਾ ਹੋਵੇ, ਕਿਉਂਕਿ ਜਿਹੜਾ ਸਹੀ ਤੁਹਾਡਾ ਜਿਹੜਾ ਵਕੀਲ ਜਿਹੜਾ ਲੜ ਰਿਹਾ ਵਾ ਨਾ ਕੇਸ, ਉੱਥੇ ਉਹਦੀ ਸਲਾਹ ਨਾਲ ਹੀ ਚੱਲਣਾ ਹੈਗਾ। ਤੁਸੀਂ ਮੇਰੀ ਸਲਾਹ ਨਾਲ ਨਹੀਂ ਚੱਲਣਾ ਹੈਗਾ, ਕਿਉਂਕਿ ਜਿਹੜਾ ਸਟੀਅਰਿੰਗ ਵੀਲ ਆ ਉਹ ਉਹਦੇ ਹੱਥ 'ਚ ਆ, ਉਹਦੀ ਸਟ੍ਰੈਟਜੀ ਆ। ਸੋ ਉੱਤੇ ਤੁਸੀਂ ਉਹਨਾਂ ਵਾਰਤਾਲਾਪ ਕਰਕੇ ਆਪਣੇ ਵਕੀਲ ਨਾਲ ਉਹਦੀ ਸਲਾਹ ਮੰਨਣੀ ਹੈ ਜੀ। ਅਗਲੇ ਕਾਲਰ ਜਿਹੜੇ ਅਜੀਤ ਸਿੰਘ। ਹਾਂਜੀ ਅਜੀਤ ਸਿੰਘ। ਹਾਂਜੀ ਹਾਂਜੀ ਸਰ ਜੀ, ਮੈਂ ਕਿਹਾ ਜੀ ਸਰ ਜੀ ਦਾ ਆਫਿਸ ਨਿਊਯਾਰਕ 'ਚ ਵੀ ਹੈਗਾ ਜੀ ਜਾਂ ਇਕੱਲਾ ਕੈਲੀਫੋਰਨੀਆ ਹੀ ਹੈ ਜੀ? ਨਿਊਯਾਰਕ ਵੀ ਹੈਗਾ ਭਾਜੀ, ਮਈ ਦੇ ਵਿੱਚ ਆ ਜਾਣਾ। ਤੇ ਪਰ ਆਪਾਂ ਜੇ ਜਿੱਦਾਂ ਦੱਸਿਆ ਕਿ ਈਵਨ ਕੈਲੀਫੋਰਨੀਆ ਦੇ ਵਿੱਚ ਆਪਾਂ ਇਨ ਪਰਸਨ ਨਹੀਂ ਮਿਲ ਰਹੇ, ਆਪਾਂ ਫੋਨ ਤੇ ਹੀ ਜਿਹੜੀ ਆ ਉਹ ਅਜੇ ਮੀਟਿੰਗ ਕਰ ਰਹੇ ਆ, ਤੇ ਇਨ ਪਰਸਨ ਨਹੀਂ ਆਪਾਂ ਇਸ ਵੇਲੇ ਮਿਲ ਰਹੇ ਹਾਂ ਜੀ। ਸੋ ਇਹਨਾਂ ਦਾ ਉਦੋਂ ਫੋਨ ਨੰਬਰ ਆ 4159090503 415-909-0503। ਅਮਰੀਕਾ 'ਚੋਂ ਜਿੱਥੋਂ ਮਰਜ਼ੀ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਆ। ਅਗਲੇ ਜਿਹੜੇ ਕਾਲਰ ਨੇ ਜੀ 559 ਏਰੀਆ ਕੋਡ 'ਚੋਂ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜੀ।
ਭਾਜੀ ਮੇਰੇ ਕੋਲ ਦੋ ਕੁਐਸਚਨ ਹੈ। ਇੱਕ ਤਾਂ ਸਾਡੀ ਮਾਤਾ ਨੇ ਅਪਲਾਈ ਕੀਤਾ ਸੀ ਮੁੰਡੇ ਦਾ ਸਿਟੀਜ਼ਨ ਨੇ 2017 ਚ, ਉਹਨਾਂ ਨੂੰ ਕਿੰਨਾ ਟਾਈਮ ਲੱਗੂ? ਮਾਤਾ ਨੇ ਸਿਟੀਜ਼ਨ ਕੀਤੇ ਭਾਜੀ 2009 ਦੇ ਚੱਲਦੇ ਆ, ਸੋ ਤਾਂ 12 ਕੁ ਸਾਲ ਦਾ ਪ੍ਰੋਸੈਸ ਆ ਜੇ ਵਿਆਹਿਆ ਬੰਦਾ ਵਾ ਤੇ ਜੇ ਜੀ ਜੀ ਹਾਂਜੀ 12 ਕੁ ਸਾਲ ਦਾ ਭਾਜੀ। 12 ਦੇ ਵੀ 15 ਹੀ ਸੋਚੋ, ਕਿਉਂਕਿ ਟਾਈਮ ਗਾਂ ਤੋਂ ਗਾਂ ਐਕਸਟੈਂਡ ਹੀ ਜਿਹੜਾ ਹੋਈ ਜਾ ਰਿਹਾ। 12-15 ਸਾਲ ਦੇ ਵਿੱਚ ਤੁਸੀਂ 12-15 ਸਾਲ। ਓਕੇ। ਦੂਜਾ ਜੀ, ਉਹ ਜੇ ਉਹ ਬਾਰਡਰ ਟੱਪ ਕੇ ਆ ਜਾਂਦਾ ਤੇ ਅਸੀਂ ਉਹਨੂੰ ਸਮਝਾਉਂਦੇ ਆ ਵੀ ਨਾ, ਉਹ ਕਹਿੰਦਾ ਮੈਂ ਆਉਣਾ ਹੀ ਆਉਣਾ ਆ ਬਾਰਡਰ ਕ੍ਰੋਸ ਕਰਕੇ, ਕੀ ਉਹਦਾ ਫਿਰ ਇਹ ਮਾਤਾ ਵਾਲਾ ਸਾਰਾ ਕੁਝ ਬਾਇਓਡਾਟਾ ਚ ਨਿਕਲ ਕੇ ਉਹਦੇ ਲਈ ਡਿਫੈਕਟ ਹੋਊਗਾ ਜਾਂ ਕਿੱਦਾਂ ਹੋਊਗਾ? ਮਤਲਬ ਮਾਤਾ ਵਾਲਾ ਜਿਹੜਾ ਉਹ ਬਾਇਓਡਾਟਾ ਤਾਂ ਹੈਗਾ ਹੀ ਆ, ਪਰ ਆਈ ਡੋਂਟ ਸੀ ਕਿ ਉਹ ਅਗੇਂਸਟ ਕਿੱਦਾਂ ਜਾਊਗਾ ਮਾਤਾ ਵਾਲਾ। ਉਹ ਤਾਂ ਨਾਰਮਲੀ ਉਹਨੇ ਇਨਫੋਰਮੇਸ਼ਨ ਪਾਈ ਆ ਕਿ ਮਾਂ ਕੌਣ ਆ, ਪਿਓ ਕੌਣ ਆ, ਕਿੱਥੇ ਰਹਿੰਦਾ ਹੈ ਨਾ ਜੀ। ਮਤਲਬ ਇਹ ਹੈ ਕਿ ਮਾਤਾ ਵਾਲੇ ਕੇਸ ਦਾ ਜਿਹੜਾ ਬਾਰਡਰ ਟੱਪ ਕੇ ਆ ਗਿਆ ਉਹਦਾ ਤਾਂ ਫਿਰ ਹੋਰ ਚੱਲੂਗਾ ਪ੍ਰੋਸੈਸ, ਉਹਦਾ ਹੋਰ ਚੱਲੂਗਾ। ਓਕੇ ਜੀ। ਅਗਲੇ ਕਾਲਰ ਹਰਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮੇਰਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਮੇਰਾ ਸਵਾਲ ਇਹ ਆ ਕਿ ਵਾਈਫ ਦਾ ਅਪਲਾਈ ਕੀਤਾ ਹੋਇਆ ਆ 2020 ਦਾ, ਨੂੰ 2 ਸਾਲ ਹੋ ਗਏ ਆ, ਤੇ ਮੈਂ ਕਿਸੇ ਅਟਰਨੀ ਨਾਲ ਗੱਲ ਕੀਤੀ ਸੀ, ਉਹ ਕਹਿੰਦੇ ਸੀ ਮੈਂਡੇਮਸ ਵੀ ਆਪਾਂ ਫਾਈਲ ਕਰ ਸਕਦੇ ਆ ਜਿਨ੍ਹਾਂ ਦੇ I-130 ਨੂੰ ਅਪਲਾਈ ਕੀਤੇ ਨੂੰ 2 ਸਾਲ ਤੋਂ ਉੱਤੇ ਹੋ ਗਏ ਆ। ਤੇ ਮੈਂ ਤੁਹਾਨੂੰ ਪੁੱਛਣਾ ਸੀ ਕਿ ਇਹਦਾ ਸਕਸੈਸ ਰੇਟ ਕੀ ਹੈ ਤੇ ਮੈਂਡੇਮਸ ਹੁੰਦਾ ਕੀ ਹੈ? ਭਾਜੀ ਮੈਂਡੇਮਸ ਹੁੰਦੀ ਰਿਟ ਹੁੰਦੀ ਆ, ਸਿਵਲ ਕੋਰਟ ਦੇ ਵਿੱਚ ਫਾਈਲ ਹੁੰਦੀ ਆ, ਤੇ ਮੈਂਡੇਮਸ ਦਾ ਜਿਹੜਾ ਮਤਲਬ ਹੁੰਦਾ ਵਾ ਸਿੰਪਲ ਸ਼ਬਦਾਂ 'ਚ ਹੁੰਦਾ ਕਿ ਵੀ ਕਮਾਂਡ, ਮਤਲਬ ਤੁਹਾਨੂੰ ਆਪਾਂ ਆਦੇਸ਼ ਦਿੰਦੇ ਆ। ਆਦੇਸ਼ ਕੌਣ ਦਿੰਦਾ? ਸਰਕਾਰ, ਜਿਹੜੀ ਕੋਰਟ ਆ ਉਹ ਆਦੇਸ਼ ਦਿੰਦੀ ਆ ਇਮੀਗ੍ਰੇਸ਼ਨ ਨੂੰ ਕਿ ਇੱਦਾਂ ਕਰੋ ਜਾਂ ਨਾ ਕਰੋ। ਸੋ ਮੈਂਡੇਮਸ ਜਿਹੜੀ ਆ ਉਹ ਫਾਈਲ ਹੋ ਸਕਦੀ ਆ, ਲਾਅ ਸੂਟ ਜਿਹੜਾ ਹੈਗਾ, ਪਰ ਇੱਦਾਂ ਕਿ ਜਿਹੜੀ ਅੱਗੇ ਇਮੀਗ੍ਰੇਸ਼ਨ ਤੇ ਡਿਪੈਂਡ ਕਰਦਾ, ਹੋ ਸਕਦਾ ਉਹ ਮੈਂਡੇਮਸ ਤੇ ਤੁਹਾਡੇ ਕੰਪਰੋਮਾਈਜ਼ ਕਰ ਲਵੇ ਰਾਈਟ ਵੇ ਕਿ ਠੀਕ ਆ ਆਪਾਂ ਸਿਰ ਖਪਾਈ 'ਚ ਨਹੀਂ ਪੈਣਾ, ਪਰ ਹੋ ਸਕਦਾ ਕਿ ਇਮੀਗ੍ਰੇਸ਼ਨ ਵਾਲੇ ਕਹਿਣ ਕਿ ਇਹ ਤਾਂ ਜੇ ਆਪਾਂ ਇੱਦਾਂ ਕਰਨ ਲੱਗ ਪਏ ਤਾਂ ਇਹ ਤਾਂ ਸਾਰੇ ਜਣੇ ਸਾਡੇ ਸਿਰ ਉੱਤੇ ਚੜ ਕੇ ਜਾਊਗੇ। ਸੋ ਇਮੀਗ੍ਰੇਸ਼ਨ, ਜੇ ਮੈਂ ਇਮੀਗ੍ਰੇਸ਼ਨ ਵਾਲਿਆਂ ਦਾ ਵਕੀਲ ਹੋਵਾਂ, ਮੈਂ ਉਹਨਾਂ ਨੂੰ ਇਹ ਕਹਾਂ ਕਿ ਸਾਡਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ 30 ਮਹੀਨੇ ਤੋਂ 40 ਮਹੀਨੇ ਆ, ਤੇ ਮੈਂਡੇਮਸ ਤਦ ਤੱਕ ਸਾਨੂੰ ਤੁਸੀਂ ਆਦੇਸ਼ ਨਹੀਂ ਦੇ ਸਕਦੇ ਜਦ ਤੱਕ ਆਪਣਾ ਉਹ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਨਹੀਂ ਹੁੰਦਾ। ਸੋ ਸਰਕਾਰ ਮਤਲਬ ਤੁਸੀਂ ਜਿਹੜਾ ਮੈਂਡੇਮਸ ਉਹ ਇਹ ਹੈ ਕਿ ਤੁਸੀਂ ਸਰਕਾਰ ਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕਰ ਰਹੇ ਹੋ। ਸਰਕਾਰ ਜਾਂ ਤਾਂ ਕੰਪਰੋਮਾਈਜ਼ ਕਰ ਰਹੀ ਹੋਵੇ, ਚੱਲ ਠੀਕ ਹੈ ਸਾਡੇ ਕੋਲ ਟਾਈਮ ਨਹੀਂ ਆ, ਜਾਂ ਉਹ ਕਹੋਗੇ ਕਿ ਨਹੀਂ ਆਪਣਾ ਸਾਡਾ ਇੰਨਾ ਟਾਈਮ ਲੱਗਣਾ। ਜੇ ਤੁਸੀਂ ਉਹ ਚੱਕਰ 'ਚ ਪੈ ਗਏ ਸਰਕਾਰ ਦੇ ਨਾਲ, ਜੇ ਤੁਹਾਨੂੰ ਉਹਨੇ ਲਟਕਾਤਾ ਦੁਸ਼ਮਣ ਵਾਲੇ ਪਾਸੇ ਪੈ ਗਏ, ਤਾਂ ਫਿਰ ਇਦਾਂ ਕਿ ਇੱਕ ਵਾਰੀ ਤੁਸੀਂ ਉਹਨਾਂ ਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕਰਨੀ ਆ ਤੇ ਫਿਰ ਵੱਡੇ ਮਰੋੜੇ ਉਹਨਾਂ ਨੇ ਚਾੜਨੇ ਆ ਲੌਂਗ ਰਨ ਦੇ ਵਿੱਚ। ਜੀ। ਸੋ ਸੋਚ ਸਮਝ ਕੇ ਦੇਖ ਲਓ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਵੀ ਕਿੱਦਾਂ ਤੁਸੀਂ ਅੱਗੇ ਕਰਨਾ ਚਾਹੁੰਦੇ ਜਿਹੜਾ ਤੁਹਾਡੀ ਪੂਰੀ ਕਲੀਨ ਹਿਸਟਰੀ ਸਾਰਾ ਕੁਝ ਹੈਗਾ, ਫੇਰ ਪੰਗਾ ਲਿਓ। ਹੁਣ ਇਦਾਂ ਕਿ ਬੰਦੇ ਦੇ ਕਈ ਵਾਰੀ ਆਪਣੇ ਕਲੋਜ਼ਟ ਦੇ ਵਿੱਚ ਵੀ ਸਕੈਲਟਨ ਹੁੰਦੇ ਆ ਤੇ ਪੰਗੇ ਲੈਣ ਤੁਰਿਆ ਹੁੰਦਾ ਸਰਕਾਰ ਨਾਲ, ਤੇ ਫਿਰ ਸਰਕਾਰ ਫਿਰ ਜਦੋਂ ਲੈਂਸ ਘੁਮਾ ਕੇ ਪਿਛਲੀ ਅਗਲੀ ਹਿਸਟਰੀ ਤੇ ਲੈ ਕੇ ਜਾਂਦੀ ਆ ਤੇ ਉਹਦੇ ਵਿੱਚ ਫਿਰ ਬੰਦਿਆਂ ਨੂੰ ਜਿਹੜੀ ਪ੍ਰੋਬਲਮ ਆ ਉਹ ਹੋ ਸਕਦੀ ਹੈ। ਜੀ। ਦਿਲਬਾਗ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਕਿ ਮੈਂ 2000 ਆਵਾਜ਼ ਕੱਟ ਗਈ ਦਿਲਬਾਗ ਜੀ ਤੁਹਾਡੀ, ਸਮਝ ਨਹੀਂ ਆਈ, ਇੱਕ ਵਾਰੀ ਦੁਬਾਰਾ ਪੁੱਛਿਓ ਜੀ ਕੀ ਕਹਿ ਰਹੇ? ਆਵਾਜ਼ ਹੀ ਕੱਟ ਗਈ। ਹਾਂਜੀ ਬੋਲੋ ਜੀ, ਬੋਲੋ, ਆ ਰਹੀ ਆਵਾਜ਼। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਜੀ, ਮੈਂ 2020 ਦੇ ਵਿੱਚ ਆਪਣੀ ਵਾਈਫ ਲਈ ਅਪਲਾਈ ਕੀਤਾ ਸੀ ਗ੍ਰੀਨ ਕਾਰਡ ਤੇ ਜੀ। ਤਾਂ ਹੁਣ ਮੈਂ ਰੀਸੈਂਟਲੀ ਆਪਣਾ ਹੋ ਗਿਆ ਜੀ ਸਿਟੀਜ਼ਨ, ਤੇ ਮੈਂ ਅਪਡੇਟ ਵੀ ਕਰਾ ਦਿੱਤਾ ਜੀ ਆਪਣਾ ਕੈਲੀਫੋਰਨੀਆ ਸਰਵਿਸ ਸੈਂਟਰ ਨੂੰ ਵੀ ਮੈਂ ਸਿਟੀਜ਼ਨ ਹੋ ਗਿਆ ਆ। ਤਾਂ ਹੁਣ ਕਿੰਨਾ ਚਿਰ ਲੱਗੂਗਾ ਜੀ, ਕਿੰਨੀ ਦੇਰ ਦੀ ਪ੍ਰੋਸੈਸ ਹੁੰਦੀ ਹੈ? ਭਾਜੀ ਟਾਈਮ ਦਾ ਨਾ ਪਤਾ ਨਹੀਂ ਮੈਨੂੰ, ਡੇਟਾ ਪੁਆਇੰਟ ਕੀ ਹੈ ਇਹ ਤਾਂ ਹੁਣ ਦਰਸ਼ਕ ਹੀ ਜਿਹੜਾ ਕੋਈ ਉਹ ਦੱਸ ਸਕਦਾ। ਮਤਲਬ ਕੌਂਸੂਲੇਟ ਦਾ ਆਨੀ ਬਹਾਨਾ, ਕਈ ਵਾਰੀ ਸਾਡੇ ਜਿਹੜੇ ਬਾਅਦ ਚ ਕੇਸ ਫਾਈਲ ਹੋਇਆ ਉਹ ਪਹਿਲਾਂ ਆ ਰਹੇ ਆ, ਮਤਲਬ ਇਹ ਡਿਪੈਂਡ ਕਰਦਾ ਕਿੱਦਾਂ। ਤੇ ਕੋਈ ਇਹਨਾਂ ਦਾ ਲਾਈਵ ਅਪਡੇਟ ਜਿੱਦਾਂ ਹੈ ਨਹੀਂ ਕਿ ਮੁੰਬਈ ਕੌਂਸੂਲੇਟ ਕਿਹੜੀ ਸਪੀਡ ਨਾਲ ਕਿੱਦਾਂ ਕਰਨੇ ਆ। ਸੋ ਜਿੱਦਾਂ ਪ੍ਰੋਸੈਸਿੰਗ ਟਾਈਮ ਆਪਾਂ USCIS ਤੇ ਦੇਖਦੇ ਉਹਨਾਂ ਦਾ ਕੋਈ ਨਹੀਂ ਹੈਗਾ ਇਦਾਂ ਦੀ ਚੀਜ਼, ਕਿਉਂਕਿ ਉਹ USCIS ਦਾ ਪ੍ਰੋਸੈਸਿੰਗ ਟਾਈਮ ਆ ਉਹ ਤਾਂ ਇਹਨਾਂ ਦਾ ਹੋ ਚੁੱਕਾ, ਇਹਨਾਂ ਦਾ ਕੇਸ ਐਮਬੈਸੀ ਮੋਰੇ ਪੈਂਡਿੰਗ ਹੈ ਇਸ ਵੇਲੇ। ਹਾਂਜੀ। ਸੋ ਇਹ ਤਾਂ ਦਰਸ਼ਕ ਹੀ ਕੋਈ ਦੱਸ ਸਕਦਾ। ਦਰਸ਼ਕ ਜਿਹੜਾ ਕੋਈ ਸੁਣ ਰਿਹਾ ਜਿਹਦਾ ਰੀਸੈਂਟਲੀ ਕੇਸ ਪਾਸ ਹੋਇਆ ਵਾ ਜਾਂ ਕਿਸੇ ਨੂੰ ਪਤਾ ਵਾ, ਉਹ ਫੋਨ ਕਰਕੇ ਦੱਸੇ ਕਿ ਕਦੋਂ ਫਾਈਲ ਕੀਤਾ ਸੀਗਾ, ਰੀਸੈਂਟ ਕਿਹਦਾ ਪਾਸ ਜਿਹੜਾ ਉਹ ਹੋਇਆ। ਠੀਕ ਹੈ। ਇੱਕ ਫੇਸਬੁੱਕ ਤੇ ਵੀ ਕਹਿੰਦੇ ਵੀ ਉਹਨਾਂ ਪਰਮਜੀਤ ਹੋਣੀ ਕਹਿੰਦੇ ਵੀ ਉਹਨਾਂ ਦੇ ਬ੍ਰਦਰ ਇਨ ਲਾ ਨੇ ਪਟੀਸ਼ਨ ਕੀਤੀ ਸੀ 130 ਵਾਲੀ ਮਾਰਚ 2020 ਚ, ਜਦੋਂ ਗ੍ਰੀਨ ਕਾਰਡ ਹੋਲਡਰ ਸੀ। ਫਿਰ ਉਹ ਸਿਟੀਜ਼ਨ ਬਣ ਗਏ। ਉਹਨਾਂ ਨੇ ਆਪਣਾ ਸਿਟੀਜ਼ਨ ਸਰਟੀਫਿਕੇਟ ਕੈਲੀਫੋਰਨੀਆ ਸੈਂਟਰ ਚ ਘੱਲਿਆ ਆ, ਆਨਲਾਈਨ ਵੀ ਅਪਡੇਟ ਕੀਤਾ ਆ।
ਕਾਲ ਵੀ ਉਹਨਾਂ ਨੇ ਕੀਤੀ USCIS ਨੂੰ ਅਪਡੇਟ ਕਰਨ ਦੇ ਲਈ ਪਟੀਸ਼ਨ, ਤੇ ਇਹ ਕਰਨ ਤੋਂ ਬਾਅਦ ਦੇ ਵਿੱਚ ਕਿੰਨਾ ਕੁ ਵਕਤ ਜਿਹੜਾ ਉਹ ਲੱਗਦਾ ਜਿਹੜੀ ਪਟੀਸ਼ਨ ਨੂੰ ਗ੍ਰੀਨ ਕਾਰਡ ਤੋਂ ਸਿਟੀਜ਼ਨਸ਼ਿਪ ਵਾਲੇ ਪਾਸੇ ਨੂੰ ਅਪਡੇਟ ਹੋਣ ਲਈ? ਸੇਮ ਹੀ ਸਵਾਲ ਆ ਜਿਹੜੇ ਹੁਣ ਕਾਲਰ ਨੇ ਪੁੱਛਿਆ ਸੀਗਾ। ਤਕਰੀਬਨ ਹਾਂਜੀ, ਪਤਾ ਨਹੀਂ ਕਿ ਕੋਈ ਆਈਡੀਆ ਨਹੀਂ। ਹਾਂਜੀ ਇਹ ਤਾਂ ਉਹੀ ਜਾਣਦੇ ਜਿਹੜੇ ਉੱਤੇ ਬੈਠੇ ਨੇ, ਹੈ ਕੰਮ ਕਰਦੇ ਨੇ। ਸੋ ਵੈਸੇ ਕਦੀ ਇਹਨਾਂ ਤੋਂ ਮੰਗ ਇਹ ਕੀਤੀ ਨਹੀਂ ਜਾਂਦੀ ਵੀ ਭਾਈ ਥੋੜਾ ਜਿਹਾ ਇਸ ਚੀਜ਼ ਦੇ ਬਾਰੇ ਵੀ ਦੱਸਿਆ ਜਾਵੇ ਵੀ ਕੀ ਕੁਝ ਚੱਲ ਰਿਹਾ ਹੈਗਾ? ਜਿਹੜੀ ਭਾਜੀ ਫਿਰ ਐਮਬੈਸੀ ਆ, ਦੂਜੀ ਕੰਟਰੀ 'ਚ ਬੈਠੇ ਆ, ਤੁਸੀਂ ਉਹਨਾਂ ਨੂੰ ਜ਼ਿਆਦਾ ਤੁਸੀਂ ਉਹਨਾਂ ਤੇ ਇੱਕ ਸਿਸਟਮ ਲਾ ਸਕਦੀ ਹੈ ਸਰਕਾਰ, ਪਰ ਉਹ ਸਿਸਟਮ ਲੱਗ ਨਹੀਂ ਸਕਦਾ। ਦੂਜੀ ਕੰਟਰੀ ਆ, ਐਮਬੈਸੀਆਂ ਨੂੰ ਤਾਂ ਹੋਰ ਬੜੇ ਮਸਲੇ ਹੁੰਦੇ ਆ। ਹੁਣ ਐਮਬੈਸੀ ਦਾ ਇਕੱਲਾ ਆਹੀ ਕੰਮ ਥੋੜ੍ਹਾ ਨਾ ਹੈਗਾ ਕਿ ਲੋਕਾਂ ਦੇ ਵੀਜ਼ੇ ਅਪਰੂਵ ਕਰਨੇ ਆ, ਕਸਟਮਰ ਸਰਵਿਸ ਕਰਨੀ ਆ। ਐਮਬੈਸੀਆਂ ਦੇ ਮਕਸਦ ਹੁੰਦੇ ਆ, ਦੇਸ਼ ਆਪਣੇ ਡਿਪਲੋਮੈਟਿਕ ਉਹਦੇ ਪਰਪਸ ਲਈ ਬਣਾਉਂਦੇ ਆ। ਸੋ ਉਹਨਾਂ ਦੇ ਮੁੱਖ ਮਕਸਦ ਉਹ ਆ, ਤੇ ਫਿਰ ਜਿਹੜਾ ਆਹ ਬੈਨੀਫਿਟ ਜਿਹੜੇ ਉਹ ਬਾਅਦ ਚ ਆਉਂਦੇ ਆ। ਜੀ ਬਿਲਕੁਲ, ਨਹੀਂ ਇਹ ਤਾਂ ਗੱਲ ਬਿਲਕੁਲ ਠੀਕ ਉਹ ਦੂਤਾਵਾਸ ਆ ਨਾ, ਜਿੱਦਾਂ ਉਹਨਾਂ ਦੇ ਆਪਣੇ ਹੋਰ ਬਹੁਤ ਏਜੰਡੇ ਹੁੰਦੇ ਆ, ਤੇ ਇਹ ਜਿਹੜੀ ਫੈਮਿਲੀ ਵਾਲੇ ਕੀ ਕਿੰਨਾ ਟਾਈਮ ਲੱਗੂਗਾ, ਇਹ ਤਾਂ ਡਾਊਨ ਦਾ ਲੈਡਰ ਆਉਂਦੀ ਉਹਨਾਂ ਦੀ ਰਿਕੁਆਇਰਮੈਂਟ। ਦਿਸ ਇਜ਼ ਨਾਟ ਇਵਨ देयर ਪ੍ਰਾਇੋਰਟੀ। ਜੀ ਜੀ, ਤੇ ਸ਼ੁਕਰੀਆ ਅਟਾਰਨੀ ਟਰਕੀਆਣਾ ਜੀ। ਅੱਜ ਦੇ ਪ੍ਰੋਗਰਾਮ ਦੀ ਹੁਣ ਇੱਥੇ ਹੀ ਸਮਾਪਤੀ ਆ, ਤੇ ਜਿਹੜੇ ਮਿਸ ਕਰ ਗਏ ਆ ਵੀ ਪ੍ਰੋਸੈਸਿੰਗ ਦੇ ਵਿੱਚ ਚੇਂਜ ਹੋਣ ਜਾ ਰਿਹਾ ਆ। ਜਿਹੜਾ ਅਸਾਈਲਮ ਦੇ ਲਈ ਕਹਿੰਦੇ 90 ਦਿਨਾਂ 'ਚ ਬੰਦੇ ਦੀ ਕਰ ਦੇਣੀ ਅਸੀਂ, ਜਾਂ ਆਰ ਜਾਂ ਪਾਰ। ਸੋ ਦੇਖੋ ਕੀ ਜਿਹੜਾ ਉਹ ਬਣਦਾ ਹੈ, ਪ੍ਰੋਸੈਸ ਦੇ ਵਿੱਚ ਚੇਂਜਸ ਆ ਰਹੇ। ਸੋ ਅੱਜ ਦੇ ਪ੍ਰੋਗਰਾਮ ਨੂੰ ਧਿਆਨ ਦੇ ਨਾਲ ਸੁਣਿਓ ਮੁੜ ਕੇ, ਜਿਹੜੇ ਮਿਸ ਕਰ ਗਏ ਹੈਗੇ। ਇਦਾਂ ਕਿ ਅੱਜ ਥੋੜਾ ਡਾਇਰੈਕਟ ਆ, ਮਾਫੀ ਚਾਹੁੰਦੇ ਆ ਸੁਣਨ ਵਾਲਿਆਂ ਨੂੰ। ਮੈਨੂੰ ਪਤਾ ਕਈਆਂ ਨੂੰ ਨਹੀਂ ਵਧੀਆ ਲੱਗਿਆ ਹੋਊਗਾ, ਪਰ ਇਦਾਂ ਕਿ ਇੱਕ ਵਾਰੀ ਮੈਂ ਪਹਿਲਾਂ ਹੀ ਸ਼ੁਰੂ ਹੋਣ ਤੋਂ ਪਹਿਲਾਂ, ਜਿਹੜਾ ਪ੍ਰੋਸੈਸ ਸ਼ੁਰੂ ਹੋਣ ਤੋਂ ਪਹਿਲਾਂ ਕਿ ਬਾਅਦ ਚ ਖਲਾਰਾ ਪਊਗਾ, ਮੈਂ ਪਹਿਲਾਂ ਹੀ ਦੱਸ ਦਵਾਂ ਕਿੱਦਾਂ ਕਿ ਲੋਕੀ ਫਿਰ ਇਹ ਨਾ ਕਹਿਣ ਕਿ ਯਾਰ ਪਹਿਲਾਂ ਰੇਡੀਓ ਤੇ ਕੁਛ ਕਹਿੰਦਾ ਸੀਗਾ। ਹੁਣ ਕਿਉਂਕਿ ਇਹ ਪ੍ਰੋਸੈਸ ਜਿਹੜਾ ਚੇਂਜ ਹੋਣਾ ਵਾ, ਤੇ ਸਾਨੂੰ ਕੀ ਸਾਰਿਆਂ ਨੂੰ ਇਹਦੀਆਂ ਪ੍ਰੋਬਲਮਸ ਜਿਹੜੀਆਂ ਆਣੀਆਂ ਵਾ, ਔਖਾ ਟਾਈਮ ਜਿਹੜਾ ਉਹ ਆ ਜਾਣਾ ਵਾ। ਤੇ ਇਸ ਲਈ ਬੈਟਰ ਇਹਦੇ ਵਿੱਚ ਇਹੀ ਹੈ ਕਿ ਅਪਫਰੰਟ ਹੋ ਕੇ ਜੋ ਰੀਅਲ ਪ੍ਰੋਬਲਮ ਜਿਹੜੀਆਂ ਆਣੀਆਂ ਸਟਾਫਿੰਗ ਦੇ ਵੱਲੋਂ, ਮੈਂ ਅੱਗੋਂ ਉਹ ਵੀ ਦੱਸਦਾ ਕਿ ਜੇ 90 ਦਿਨ ਦੇ ਵਿੱਚ ਮੈਨੂੰ ਪਤਾ ਲੋਕਾਂ ਨੇ ਹਾਇਰ ਵੀ 30 ਦਿਨ ਪਹਿਲਾਂ ਕਰਨਾ, ਤੇ ਜਿਹੜੇ ਇਹ ਚੈਲੰਜਸ ਬਹੁਤ ਰੀਅਲ ਆ, ਇੱਥੋਂ ਮੈਂ ਬਚ ਨਹੀਂ ਸਕਦਾ। ਮੈਨੂੰ ਆਲਰੇਡੀ ਜਿਹੜਾ 3 ਸਾਲਾਂ ਵਾਲੇ ਪ੍ਰੋਗਰਾਮ 'ਚ ਹੀ ਇੰਨੀ ਪ੍ਰੋਬਲਮ ਆ ਰਹੀ ਹੈ, ਤਾਂ 90 ਵਾਲੇ ਦਿਨ 'ਚ ਮੈਨੂੰ ਪਤਾ ਹੀ ਆਣੀ ਹੈ। ਸੋ ਇਹ ਹੈ ਕਿ ਮੈਂ ਜੋ ਲੇ ਡਾਊਨ ਕਰਨਾ ਸੀਗਾ ਉਹਨਾਂ ਇਹ ਹੈ ਕਿ ਕਿਸੇ ਨੂੰ ਹੋ ਸਕਦਾ ਕਿ ਕਈ ਬੰਦੇ ਜਦੋਂ ਸਾਡੇ ਕੋਲ ਆਉਂਦੇ ਆ, ਸਾਡੀ ਦੋਨੋਂ ਜਣਿਆਂ ਦੀ, ਦੋਨੋਂ ਧਿਰਾਂ ਦੀ ਐਕਸਪੈਕਟੇਸ਼ਨ ਸੈੱਟ ਫਾਰਵਰਡ ਹੋ ਜਾਵੇ ਕਿ ਵਕੀਲ ਕੀ ਕਰ ਸਕਦਾ, ਵਕੀਲ ਨੂੰ ਕਿੱਦਾਂ ਦਾ ਕਲਾਇੰਟ ਚਾਹੀਦਾ, ਕਲਾਇੰਟ ਨੂੰ ਕਿੱਦਾਂ ਦਾ ਵਕੀਲ ਚਾਹੀਦਾ। ਸੋ ਜਿਹਨੂੰ ਬੁਰਾ ਲੱਗਿਆ ਉਹਨੂੰ ਮਾਫੀ ਆ, ਪਰ ਇਦਾਂ ਕਿ ਇਹ ਰਿਐਲਿਟੀ ਆ। ਐਂਡ ਆਫ ਦਾ ਡੇ ਹੈਗਾ ਕਿ 70 ਘੰਟੇ ਤੋਂ ਜ਼ਿਆਦਾ ਕੋਈ ਵੀ ਬੰਦਾ ਉਹ ਹਿਊਮਨਲੀ ਕੰਮ ਨਹੀਂ ਕਰ ਸਕਦਾ। ਤੇ ਜਿਹੜਾ ਸਿਸਟਮ ਚੇਂਜ ਹੋਣ ਜਾ ਰਿਹਾ, ਤੇ ਜਦੋਂ ਕੋਈ ਵੀ ਨਵੀਂ ਚੀਜ਼ ਆਉਂਦੀ ਆ, ਉਹਦਾ ਲਰਨਿੰਗ ਕਰਵ ਸਾਨੂੰ ਵੀ ਸਿੱਖਣ 'ਚ ਟਾਈਮ ਲੱਗਣਾ, ਤੁਹਾਨੂੰ ਵੀ ਐਡਜਸਟ ਹੋਣ 'ਚ ਟਾਈਮ ਲੱਗਣਾ। ਸੋ ਇਹ ਜਿਹੜੀਆਂ ਸਮੱਸਿਆਵਾਂ ਵਾ ਉਹ ਆਉਣ ਵਾਲੇ 6 ਮਹੀਨੇ 'ਚ ਕਾਫੀ ਵਧਣੀਆਂ, ਕਿਉਂਕਿ ਪੁਰਾਣਾ ਵਾਲੇ ਜਿਹੜੇ ਕੇਸ ਆ, ਪੁਰਾਣਾ ਵਾਲਾ ਸਿਸਟਮ ਉਹਨਾਂ ਨੇ ਇਹ ਨਹੀਂ ਕਿਹਾ ਕਿ ਪੁਰਾਣਾ ਵਾਲਾ ਬੰਦ ਕਰ ਦੇਣਾ। ਪੁਰਾਣਾ ਵਾਲਾ ਸਿਸਟਮ ਉੱਦਾਂ ਹੀ ਚੱਲਣਾ, ਉਹਦੇ ਉੱਤੇ ਔਨ ਟਾਪ ਆਫ ਦੈਟ ਉਹਨਾਂ ਨੇ ਅੱਧੇ ਕੁ ਜਾਣਿਆਂ ਦਾ ਜਿਹੜਾ ਨਵਾਂ ਸਿਸਟਮ ਹੋ ਜਾਣਾ। ਸੋ ਪਹਿਲਾਂ ਹੀ ਐਡਵਾਂਸ 'ਚ ਮਾਫੀ ਆ, ਥੋੜਾ ਜਿਹਾ ਟਫ ਟਾਈਮ ਆਊਗਾ ਸਾਰਿਆਂ ਤੇ ਕੋਆਪਰੇਸ਼ਨ ਕਰੋ, ਆਪਾਂ ਆਪਣੇ ਵੱਲੋਂ ਬੈਸਟ ਕਰਾਂਗੇ ਜੀ। ਥੈਂਕ ਯੂ ਜੀ, ਬੜੀ ਮਿਹਰਬਾਨੀ ਅਟਾਰਨੀ ਟਰਕੀਆਣਾ ਜੀ। ਮਿਲਦੇ ਹਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਤੇ ਸੋ